ਉੱਥੇ ਕਿੱਦਾਂ ਤੂੰ ਸੋਨਾ ਲੈਵਲ ਦਾ ਡੱਬਾ ਖੋਲੇਗਾ ਤੇ ਵਿੱਚੋਂ ਨਲਕੀਆਂ ਕਿੱਦਾਂ ਨਿਕਲਣਗੀਆਂ? ਕਾਫੀਆਂ ਰੱਖ ਵਾ ਲੈਣੇ ਗਨੋ ਬੋਏਓ इज फ्रेंड डंगने वाले वो कितने लगो यार सप्पा वर्गे यार सप्पा वर्गे। अस्सलाम वालेकुम नाज़रीन, टी टाइम में खुश आमदीद। यार नाज़रीन, बात यह है कि असी जिहड़ा कल शो अपलोड होया ना परसों के चौथ, जिहदे च असी आउटडोर जाके टी टाइम कीता, वो तुहानूं बहुत पसंद आया ते उत्थों मैनूं ना कुछ फील होया कि तुसीं ना इहदे तो उकता गए हैं थोड़े जे कमेंट्स दे विचों। मैनूं फील होया ठीक है इस सैटअप तो, यानी टी टाइम तो नहीं, इस सैट तो, यानी मैनूं थोड़ी फील आई है। ते ਹੁਣ ਟੀ ਟਾਈਮ ਜਿਹੜਾ ਅਸੀਂ ਬਾਹਰ ਕੀਤਾ ਨਾ, ਉਹ ਤੇ ਅਸੀਂ ਮੁਲਤਾਨ ਜਾ ਰਹੇ ਸੀ ਸ਼ੋਅ ਕਰਨ, ਸਾਡੇ ਕੋਲ ਟੀ ਟਾਈਮ ਹੈ ਨਹੀਂ ਸੀ ਤੇ ਸੀਗਾ ਚਲੋ ਕਰ ਲਈਏ, ਲੇਕਿਨ ਉਹ ਤੁਹਾਨੂੰ ਜ਼ਿਆਦਾ ਪਸੰਦ ਆਇਆ। ਲੇਕਿਨ ਉਹਦੇ ਲਈ ਡੇਲੀ ਬੇਸਿਸ ਤੇ ਜਿਹੜਾ ਨਾ ਉਹ ਮੁਸ਼ਕਲ ਆ ਕਿ ਰੋਜ਼ ਜਿਹੜਾ ਨਾ ਉਹ ਪ੍ਰੋਬਲਮ ਆ। ਹਾਂ ਅਸੀਂ ਇਹ ਕਿ ਮਤਲਬ ਅਗਰ ਇੱਕ ਵਾਰੀ ਹਫਤੇ 10 ਦਿਨ 'ਚ ਚਲੇ ਗਏ ਤੇ 2 ਕੁ ਸ਼ੋਅ ਕਰਕੇ ਆ ਗਏ, ਹਫਤੇ 'ਚ ਇੱਕ ਅਸੀਂ ਚਲਾਤਾ, ਇੰਝ ਹੋ ਸਕਦਾ। ਲੇਕਿਨ ਅਗਰ ਤੁਸੀਂ ਕਹੋ ਰੋਜ਼ ਹੀ ਬਾਹਰ ਅਸੀਂ ਕਿਤੇ, ਤੇ ਉਹ ਮੁਮਕਿਨ ਨਹੀਂ ਹੈਗਾ ਸਰ ਜੀ। ਤੇ ਇੱਕ ਦੋ ਬੰਦੇ ਨੇ ਬੜੇ ਅੱਛੇ ਤਰੀਕੇ ਨਾਲ ਵੀ ਕਿਹਾ, ਬੜੇ ਰੀਜ਼ਨੇਬਲ ਤਰੀਕੇ ਨਾਲ ਉਹਨਾਂ ਨੇ ਕਿਹਾ ਸ਼ੁਕਰਾਨੀ ਤੇ ਫਿਰ ਉਹੀ ਵੇਖਣਾ ਪੈਣਾ ਸੀ। ਇਹ ਕਿਹਨੇ ਕਿਹਾ? ਪੜ੍ਹੇ ਲਿਖੇ ਨਹੀਂ ਕਿਸੇ ਨੇ ਕਿਹਾ ਹੋਣਾ। ਰੀਜ਼ਨੇਬਲ ਤਰੀਕਾ ਇਹ ਹੁੰਦਾ ਵਾ। ਆਹੋ ਦੁਆ ਕਰ ਦੇਣੀ ਚਾਹੀਦੀ ਉਹਨਾਂ ਵਾਸਤੇ। ਤੇ ਨਾਜ਼ਰੀਨ ਉਹ ਮੈਨੂੰ ਲੱਗਾ ਕਿ ਜਿੱਦਾਂ ਥੋੜਾ ਜਿਹਾ, ਤੇ ਉਹ ਕੋਈ ਰੋਲਾ ਨਹੀਂਗਾ, ਸਾਨੂੰ ਐਡੀ ਵੀ ਕੋਈ ਤੇਜ਼ ਨਹੀਂ ਹੈਗੀ। ਅਗਰ ਤੁਹਾਨੂੰ ਲੱਗੇ ਨਾ ਕਿ ਯਾਰ ਬਸ ਟੀ ਟਾਈਮ ਹੁਣ ਬਸ ਹੋ ਜਾਣਾ ਚਾਹੀਦਾ, ਤੇ ਤੁਸੀਂ ਅਸੀਂ ਉਸੇ ਦਿਨ ਬਸ ਕਰ ਦਿਆਂਗੇ, ਕੋਈ ਰੋਲਾ ਨਹੀਂ। ਅਸੀਂ ਕੋਈ ਹੋਰ ਕੰਮ ਕਰ ਲਾਂਗੇ, ਮਤਲਬ ਕੋਈ ਹੋਰ ਸ਼ੋਅ ਕਰ ਲਾਂਗੇ। ਨਹੀਂ ਸਟੇ ਲੈ ਆਵਾਂਗੇ, ਕਰੀ ਜਾਵਾਂਗੇ ਸਟੇ। ਨਹੀਂ ਉਹ ਤਾਂ ਫਿਰ ਕਰੀ ਜੋ, ਢੇਠੇ ਹੋ ਕੇ ਨਾ ਵੇਖਣ ਦੇ ਨਾ ਸੀ ਤੁਸੀਂ ਕਰੀ ਜੋ। ਨਹੀਂ ਸਾਰੀ ਜਿੱਦਾਂ ਆਪਾਂ ਜਾਂਦੇ ਟੂਰ ਤੇ ਕਿਤੇ ਲਾਹੌਰ ਮੁਲਤਾਨ ਤੇ ਫਿਰ ਰਸਤੇ 'ਚ ਅੱਛਾ ਮੈਂ ਤੁਹਾਨੂੰ ਦੱਸਦਾ, ਕੁਝ ਲੋਕਾਂ ਦੀ ਨਾ ਕੈਟਾਗਰੀ ਹੈ। ਕੁਝ ਲੋਕ ਐਸੇ ਵੀ ਨੇ ਜਿਹੜੇ ਕਹਿਣਗੇ ਸਾਰੇ ਟੀ ਟਾਈਮ ਬੰਦ ਹੋਇਆ ਨਾ ਤੇ ਸਮਝੋ ਕਿ ਅਸੀਂ ਤੁਹਾਡੀ ਹਾਂਜੀ ਸਾਹ ਬੰਦ ਕਰ ਦਿਆਂਗੇ। ਸਰ ਉਹ ਬਹੁਤ ਜ਼ਿਆਦਾ ਤਾਂ ਉਹ ਵੀ ਬਹੁਤ ਨੇ ਵਿੱਚ। ਉਹਨਾਂ ਨੂੰ ਇਹ ਨਹੀਂ ਗਰਜ ਹੈਗੀ ਵਿੱਚ, ਉਹਨਾਂ ਦਾ ਕੰਟੈਂਟ ਨਾਲ ਸਾਡੀਆਂ ਗੱਲਾਂ ਨਾਲ ਧਿਆਨ ਹੁੰਦਾ। ਕੁਝ ਐਸੇ ਮੀਡੀਆ ਪਸੰਦ ਲੋਕ ਨੇ ਜਿਹੜੇ ਦੇਖਦੇ ਨੇ ਕਿ ਉਹੀ ਸਾਰਾ ਕੁਝ ਉਦਾਂ ਹੀ, ਉਹੀ ਗੱਲਾਂ, ਉਹੀ ਕਰੈਕਟਰ। ਉਹ ਉਹਨਾਂ ਨੂੰ ਇਨਸਾਨ, ਵੈਸੇ ਵੀ ਇਨਸਾਨ ਨੂੰ ਨਾ ਚੇਂਜ ਚਾਹੀਦਾ ਹੁੰਦਾ, ਕੁਦਰਤੀ ਗੱਲ ਆ, ਉਕਤਾ ਜਾਂਦਾ, ਉਹਦੀ ਨੇਚਰ ਦੇ ਵਿੱਚ ਆ ਕਿ ਉਹਨੂੰ ਚੇਂਜ ਚਾਹੀਦਾ। ਨਿਲਾਮ ਘਰ ਕਿੰਨੇ ਸਾਲ ਚੱਲਿਆ, ਐਂਡ ਉਹਨਾਂ ਨੂੰ ਬੰਦ ਕਰਨਾ ਪਿਆ। ਅੱਛਾ ਨਹੀਂ ਵੈਸੇ ਇਸ ਤਰ੍ਹਾਂ ਹੋ ਸਕਦਾ ਨਾ ਕਿ ਅਸੀਂ ਜ਼ਰੂਰੀ ਨਹੀਂ ਸੈੱਟ ਦੇ, ਅਸੀਂ ਬਾਹਰ ਬੈਠੇ ਆਪਣੇ ਲਾਂਚ ਜਿੱਦਾਂ ਬਾਹਰ ਅਸੀਂ ਕਰਦੇ ਰਹੇ ਹਾਂ, ਯਾਨੀ ਉਹ ਚਾਹੁੰਦੇ ਨੇ ਕਿ এনवायरमेंट ਲੁੱਕ ਥੋੜੀ ਜੀ ਸਕਰੀਨ ਕਲਰਫੁਲ ਹੋ ਜਾਵੇ। ਹਾਂ ਇਹ ਕਰਨਾ ਚਾਹੁੰਦੇ ਨੇ ਕਿ ਕਦੀ ਕਿਸੇ ਛੱਤ ਤੇ ਬੈਠੇ ਸੀ ਗੱਲਾਂ ਕਰਨ ਦੇ, ਇਹ ਠੀਕ ਹੈ ਸਾਡਾ ਬੈਠੇ ਇਦਾਂ ਵੀ ਕਰ ਲਾਂਗੇ, ਬਲਕਿ ਇਦਾਂ ਹੀ ਕਰ ਲਾਂਗੇ। ਕਿੱਦਾਂ? ਨਹੀਂ ਹਾਂ ਇਹ ਮੈਂ ਦੱਸਦਾ, ਮੈਂ ਇੱਕ ਪਲਾਨ ਕਰ ਰਿਹਾ, ਅਗਰ ਉਹ ਮੇਰਾ ਕਾਮਯਾਬ ਹੋ ਗਿਆ ਨਾ ਫਿਰ ਆਪਾਂ ਇਹਨੂੰ ਘਟਾ ਲਾਂਗੇ, ਕੁਝ ਹਫ਼ਤੇ 'ਚ ਨਾ 3 ਕਰ ਲਾਂਗੇ, 3 ਕੋਈ ਹੋਰ ਨਾਲ ਐਡ ਕਰ ਲਾਂਗੇ। ਅੱਛਾ ਆਈਡੀਆ ਹਨਾ, 3 ਟੀ ਟਾਈਮ ਚਲਾ ਲੈ, 3 ਇੱਥੇ ਬਹਿ ਕੇ ਇਦਾਂ ਕਰ ਲੈ, ਸਹੀ ਹੋ ਗਿਆ। 4 ਬਾਹਰ ਕਰ ਲਓ, ਨਹੀਂ 4 ਇੱਥੇ ਬਹਿ ਕੇ ਕਰ ਲਓ ਤੇ 2 ਇਦਾਂ ਬਹਿ ਕੇ ਜਿਵੇਂ ਆਪਾਂ ਬੈਠੇ ਇਦਾਂ ਕਰ ਲਓ। ਬਾਅਦ 5 ਕਰ ਲਓ। ਮੈਂ ਕਹਿੰਦਾ ਉਸਤਾਦ ਜੀ 7 ਹੀ ਦਿਨ ਡਿਫਰੈਂਟ ਹੋਣੇ ਚਾਹੀਦੇ ਆ। 3 ਤੇ ਟੀ ਟਾਈਮ ਪੱਕੇ ਆ ਨਾ ਉਸਤਾਦ ਜੀ? ਨਹੀਂ, ਇੱਕ ਤੁਸੀਂ ਜਿੱਦਾਂ ਸੇਮ ਹੁਣ ਬੈਠੇ ਇਦਾਂ ਬਹਿ ਕੇ ਕਰੋ, ਇੱਕ 'ਚ ਤੂੰ ਇੱਧਰ ਆ ਜਾ, ਤੂੰ ਇੱਧਰ ਆ ਜਾ, ਚਲੋ ਚੇਂਜ ਹੋ ਗਿਆ ਨਾ, 2 ਹੋ ਗਏ। ਠੀਕ ਹੈ ਜਨਾ ਉਸਤਾਦ ਜੀ, ਇਦਾਂ ਮੈਂ ਨਹੀਂ ਕਰਦਾ। ਤੇ ਇੱਕ ਬਾਹਰ ਬਹਿ ਕੇ ਉੱਠ ਕੇ ਇੱਥੇ ਆ ਕੇ ਬਹਿ ਕੇ ਕਰ, 3 ਹੋ ਗਿਆ। ਨਹੀਂ ਉਸਤਾਦ ਜੀ, ਤੇ ਜੇ ਤੁਸੀਂ ਇਦਾਂ ਕਰ ਲਓ, ਉਹਨਾਂ ਦੀ ਜਿਵੇਂ ਰਿਕੁਆਇਰਮੈਂਟ ਆ, ਬਾਹਰੋਂ ਤੁਸੀਂ ਮਤਲਬ ਆਓ ਇੱਥੇ ਬਹਿ ਕੇ, ਇੱਕ ਇੱਥੇ ਬਹਿ ਕੇ ਕਰ ਲਿਆ ਨਾ, ਉਹ ਜਿੱਥੇ ਬੈਠਾ ਵਾ ਉੱਥੇ ਬੈਠਾ ਰਹੇ, ਮੈਂ ਇੱਥੇ ਬੈਠਾ ਨਾ, 2 ਇੱਥੇ ਬਹਿ ਕੇ ਕਰ ਲਓ, 3 ਹੋ ਗਏ। ਤੇ 4 ਜਿਹੜੇ ਕਿਹੜੀ ਕੀ ਕਿਹਾ ਸੀ ਸਭ ਤੋਂ ਪਹਿਲਾਂ ਜੀ? ਕੀ ਕਹਿ ਰਹੇ? ਮੇਰੇ 3 ਹੋਏ, ਤੂੰ ਬਾਕੀ 4 ਸੁਣੇ ਹੀ ਨਹੀਂ। ਆਹੋ ਬਾਕੀ ਤਾਂ ਸੁਣ ਯਾਰ। ਹਾਂਜੀ 4 ਕਿੱਥੇ ਸੀ ਮੈਂ? ਇੱਥੇ ਹੀ ਸੀਗੇ ਤੁਸੀਂ ਉਸਤਾਦ। ਤੁਸੀਂ ਕਿਹਾ ਇੱਧਰ, ਉਹ ਉੱਧਰ ਚਲੇ ਇੱਕ ਬਾਹਰ ਬਹਿ ਕੇ ਹਾਂ ਤੇ ਉੱਠ ਕੇ ਅੰਦਰ ਆ ਕੇ ਇੱਥੇ ਕਰ ਲਿਆ, 3 ਹੋ ਗਏ। ਇੱਕ ਸਾਜੀ ਸਾਰਿਆਂ ਤੋਂ ਡਿਫਰੈਂਟ ਕਰੋ। ਉਹ ਕਿਹੜਾ? ਗੱਡੀ ਫੜੋ, ਬਾਹਰ ਨਿਕਲ ਜਾਓ, ਜਿੱਥੇ ਦੇਖੋ ਕੋਈ ਅੱਛੀ ਜਗ੍ਹਾ ਵਾ ਉੱਥੇ 10 ਮਿੰਟ ਸਾਹ ਲਵੋ, ਵਾਪਸ ਆ ਕੇ ਇੱਥੇ ਬੈਠ ਜਾਓ। ਚਲੋ ਇਹ ਠੀਕ 4 ਹੋ ਗਏ। ਸਮਝ ਰਹੇ ਨਾ? ਉਹਦੇ ਨਾਲ ਇਹ ਹੈ ਕਿ ਡਿਫਰੈਂਟ ਤੇ ਹੋਏਗਾ। ਹਾਂ ਐਟਮੋਸਫੀਅਰ ਘੱਟ ਚੇਂਜ ਹੋ ਜਾਊਗਾ। ਐਟਮੋਸਫੇਅਰ ਹੁੰਦਾ ਵਾ, ਐਟਮੋਸਫੀਅਰ ਘੱਟ ਹੋ ਜਾਏਗਾ। ਅੱਛਾ ਜੀ ਉਸਤਾਦ ਜੀ, ਮੈਨੂੰ ਇੱਕ ਮੈਟ੍ਰਿਕਸ ਫਿਲਮ ਦਾ ਆਖਰੀ ਡਾਇਲੌਗ ਯਾਦ ਆਇਆ ਕਿ ਐਂਡ ਤੇ ਨਾ ਹੀਰੋ ਲੜ ਰਿਹਾ ਹੁੰਦਾ ਸਾਰਿਆਂ ਨਾਲ, ਤੇ ਪਿੱਛੇ ਉਹ ਬੈਠੇ ਹੁੰਦੇ ਮੋਰਫੀਅਸ, ਉਹਦਾ ਨਾਮ ਦਾ ਮੋਰਫੀਅਸ, ਮੈਨੂੰ ਤੋਂ ਐਟਮੋਰਫੀਅਸ ਤੋਂ ਮੈਨੂੰ ਐਟਮੋਰਫਰਸ ਤੋਂ ਮੈਨੂੰ ਯਾਦ ਆ ਗਿਆ। ਤੇ ਉਹ ਕਹਿੰਦਾ ਇਹ ਹਮਾਰੇ लिए लड़ रहा है,
ਉਹ ਕੱਲਾ ਲੜ ਰਿਹਾ ਹੁੰਦਾ ਆਪਣੀ ਪੂਰੀ ਜਾਤੀ ਨੂੰ ਬਚਾਉਣ ਲਈ, ਕਹਿੰਦਾ ਇਹ ਹਮਾਰੇ ਲਈ ਲੜ ਰਹਾ, ਨੂੰ ਕੁੱਟ ਵੀ ਪੈ ਰਹੀ ਹੁੰਦੀ ਹੈ। ਵੈਸੇ ਇੱਕ ਜ਼ਿਹਨ ਚਾਹੀਦੀ ਸੀ ਗੱਲ ਇੰਨੀ ਆ, ਬਸ ਇੰਨੀ ਆ। ਤੂੰ ਵੀ ਦੱਸ ਉਹ ਇਹ ਮੈਂ ਹੁਣ ਖੋਲਣੀ ਨਹੀਂ ਤੇ ਫਿਰ ਨਾ ਉਹ ਸਿਆਸੀ ਟੈਗ ਲੱਗ ਜਾਣਾ ਸਾਡੇ ਤੇ। ਓਕੇ ਸਮਝ ਆ ਰਹੀ ਨਾ, ਜਦੋਂ ਕੁੱਟ ਪੈ ਰਹੀ ਹੁੰਦੀ ਨਾ ਸਾਰਾ ਕੁਝ ਤੋਂ ਕਹਿ ਰਿਹਾ ਕਿ ਬਾਕੀ ਪਿਛਲੇ ਕਹਿੰਦਾ ਇਹ ਹਮਾਰੇ ਲਈ ਲੜ ਰਹਾ ਹੈ। ਤੇ ਕਿਉਂ ਡਰਦੇ ਹੋ ਇਸ ਮੁਲਕ ਤੋਂ ਤੁਸੀਂ? ਵੈਸੇ ਨਹੀਂ ਨਾ ਯਾਰ, ਮੈਂ ਡਰਦਾ ਨਹੀਂ, ਡਰਨਾ ਹੋਰ ਚੀਜ਼ ਆ, ਕਿਸੇ ਦੀ ਦਿਲਜ਼ਾਰੀ ਤੋਂ ਡਰਨਾ ਹੋਰ ਚੀਜ਼ ਆ। ਆਹੋ ਵੈਸੇ ਕਿਸੇ ਕੋ ਡਰਨਾ ਹੋਰ ਚੀਜ਼ ਆ, ਕਿਸੇ ਦੀ ਦਿਲਜ਼ਾਰੀ ਤੋਂ ਡਰਨਾ ਹੋਰ ਚੀਜ਼ ਆ। ਸਮਝ ਆਈ ਮੇਰੀ ਗੱਲ? ਦਿਲਦਾਰੀ ਹੋਈ ਉਸਤਾਦ ਜੀ ਇਹ ਵਾਲੀ। ਤੂੰ ਵੀ ਇੱਥੋਂ ਜੇ ਤੁਹਾਨੂੰ ਇਦਾਂ ਦੇ ਤਹਫਜ਼ਾਤ ਨੇ ਮੁਲਕ ਛੱਡੋ। ਮੁਲਕ ਕਿਉਂ ਛੱਡਾ? ਮੁਲਕ ਨਹੀਂ ਮੈਂ ਛੱਡਦਾ, ਹਾਂ ਚਲੋ ਮੁਲਕ ਨਹੀਂ ਛੱਡਦਾ। ਮੇਰਾ ਸ਼ੈਂਗਨ ਵੀਜ਼ਾ ਲੱਗ ਰਹਿੰਦੇ, ਸ਼ੈਂਗਨ, ਫਿਰ ਮੈਂ ਮੁਲਕ ਨਹੀਂ ਛੱਡਦਾ। ਕੋਈ ਵੀ ਮੁਲਕ ਨਹੀਂ ਮੈਂ ਛੱਡਦਾ। ਤੂੰ ਧਿਆਨ ਤੂੰ ਵੇਖੀ, ਮੈਂ ਛੱਡਣਾ ਹੀ ਕੋਈ ਨਹੀਂ ਮੁਲਕ ਯਾਰ। ਫਿਰਨਾ ਤੂੰ ਨਾ ਭਾਜੀ ਕੋ ਸਾਲੇ ਲੱਗਦੇ ਆ ਬਾਹਰ ਵਾਲੇ ਮੁਲਕਾਂ ਦੇ। ਅੱਲਾ ਦੀ ਜ਼ਮੀਨ ਆ, ਲਓ ਸਹੀ ਗੱਲ। ਅੱਲਾ ਦੀ ਜ਼ਮੀਨ। ਅੱਛਾ ਜਦੋਂ ਨਹੀਂ ਸੀ ਮੁਲਕ ਹੈਗੇ, ਕਿੰਨੇ ਜਦੋਂ ਖਿਲਾਫਤਾਂ ਦੇ ਦੌਰ ਸੀ 100 ਸਾਲ ਪਹਿਲੇ, 200 500 ਸਾਲ ਪਹਿਲੇ, ਠੀਕ ਆ ਜੀ, ਉਹ ਬਾਅਦ ਦੇ ਵਿੱਚ ਬਾਉਂਡਰੀਆਂ ਲੱਗ ਗਈਆਂ ਨਾ, ਉਹਨਾਂ ਨੇ ਉੱਥੇ ਕਬਜ਼ਾ ਕਰ ਲਿਆ। ਤਾਂ ਮੁਲਕ ਹੈ ਤੇ ਸਾਰੀ ਅੱਲਾ ਦੀ ਜ਼ਮੀਨ ਆ, ਰੱਬ ਦੀ, ਸਹੀ ਬਾਤ, ਜਿੱਥੇ ਮਰਜ਼ੀ ਫਿਰੋ, ਨੋ ਬਾਰਡਰ। ਤੇ ਲੇਕਿਨ ਇਹ ਆ ਤੁਸੀਂ, ਤੁਹਾਡਾ ਘਰ ਹੁੰਦਾ ਨਾ, ਤੁਹਾਡੇ ਘਰ ਦੇ ਵਿੱਚ ਸਾਰੇ ਘਰ ਦੇ ਹੁੰਦੇ, ਤੁਸੀਂ ਸਾਰੀ ਦਿਹਾੜੀ ਬਾਹਰ ਫਿਰ ਕੇ ਰਾਤ ਨੂੰ ਘਰ ਨਹੀਂ ਹੁੰਦੇ। ਤੇ ਹੁਣ ਮੈਂ ਤੁਹਾਨੂੰ ਕਹਾਂ, ਜੇ ਤੁਹਾਨੂੰ ਘਰ ਨਾ ਪਿਆਰ ਆ ਤੇ ਘਰੇ ਹੀ ਬੈਠੇ ਰਹੋ ਤੁਸੀਂ। ਨਹੀਂ, ਬਾਹਰ ਜਾਓ, ਫਿਰ ਤੁਰੋ, ਇੰਜੋਏ ਕਰੋ, ਵਾਪਸ ਆਪਣੇ ਘਰ ਆ ਜਾਓ। ਹਾਂ ਉਹ ਇਹ ਚੀਜ਼। ਇੱਥੇ ਆਉਣਾ ਕਿਉਂ ਆ? ਚਲੋ ਇੱਥੇ ਯਾਰ ਜਿੰਨੇ ਹੁਣ ਬੈਠੇ ਨੇ ਬਾਹਰ ਸਾਡੇ ਵੀਰ, ਹਾਂਜੀ ਤੇਰੀ ਕਿਸ ਤਰ੍ਹਾਂ ਇਰਾਦਾ ਕਰਕੇ ਬੈਠੇ ਪਏ ਸੀ ਜ਼ਿੰਦਗੀ ਚ ਕਦੀ ਕਸਮ ਲਾ ਲਓ ਪਾਕਿਸਤਾਨ ਨਹੀਂ ਜਾਣਾ, ਹਾਂ ਇਸ ਆਸ ਤੇ ਬੈਠੇ ਨੇ ਕਿ ਜ਼ਰਾ ਠੀਕ ਹੋਵੇ ਸਿਸਟਮ ਤੇ ਅਸੀਂ, ਇਹਨਾਂ ਤੋਂ ਪਹਿਲੇ ਆਉਣਾ ਹੀ ਨਹੀਂ ਕਿਸੇ ਨੇ। ਇਹਨਾਂ ਨੇ ਏਦਾਂ ਛਾਲਾ ਮਾਰ ਦੇਣੇ ਆਉਣਾ, ਇਹਨਾਂ ਨੇ ਜਹਾਜ਼ਾਂ ਤੇ ਲਮਕ ਕੇ ਆਉਣਾ, ਹਾਂ ਖਲੋ ਕੇ ਡੰਡੇ ਫੜ ਕੇ ਜਹਾਜ਼ਾਂ ਦੇ। ਉਹਨਾਂ ਦੀਆਂ ਉਮੀਦਾਂ ਯਾਨੀ ਪੱਕੀਆਂ ਨੇ ਤੇ ਅੱਗੋਂ ਵੀ ਹੋ ਜਾਣਾ ਵਾ। ਤੂੰ ਪਤਾ ਕੀ, ਤੂੰ ਗਦਾਰੇ ਵਤਨ ਆ। ਨਹੀਂ ਗੱਦਾਰੇ ਵਤਨ ਨਹੀਂ, ਇੱਕ ਹੁਣ ਜ਼ਰੂਰਤ ਬਣ ਗਈ ਵਕਤ ਦੀ। ਇੱਥੇ ਕੀ ਪਿਆ ਉਸਤਾਦ ਜੀ? ਚਲੋ ਸਾਨੂੰ ਬਾਹਰ ਇੱਥੇ ਭੇਜੋ। ਕਾਰਪਟ ਪਿਆ, ਥੱਲੇ ਉੱਤੇ ਗੱਦੀ ਪਈ, ਉੱਤੇ ਤੂੰ ਪਿਆ। ਉਹ ਮੁਲਕ ਦੀ ਗੱਲ ਕਰਨ ਦੇ ਤੁਸੀਂ। ਕੀ ਨਹੀਂ ਹੈਗਾ ਇੱਥੇ? ਇੱਥੇ ਕੀ ਆ ਤੁਸੀਂ ਦੱਸੋ? ਪੂਰੇ ਜਿੰਨੇ ਸਮਝਦਾਰ ਕਮਿਊਨਿਟੀ ਲੋਕ ਮੁਲਕ ਛੱਡ ਕੇ ਦੂਸਰੇ ਮੁਲਕਾਂ 'ਚ ਜਾਈ ਜਾ ਰਹੇ। ਇੱਥੇ ਕੀ ਰਹਿ ਗਿਆ ਬਸ ਸਿਵਾਏ 2 ਨੰਬਰੀ ਝੂਠ, 2 ਨੰਬਰੀ ਔਰ ਯਾਨੀ ਗਲਤ ਤਰੀਕੇ ਕਾਰ ਨਾਲ ਪੈਸਾ ਕਮਾਉਣ ਤੋਂ ਇਲਾਵਾ ਬੱਚੇ ਆਪਣੇ ਜਿਹੜੇ ਉਹ ਖਰਾਬ ਕਰ ਲਵੋ ਲੋਕਾਂ ਦੇ ਕੌਣ ਸਾਰੇ। ਕਰਨ ਦਿਆ? ਅਫਸੋਸ ਮੁਲਕ ਕਰਨ ਦਿਆ? ਕੌਣ ਕਰਨ ਦੇ? मुल्क के बासी कर रहे हैं। ਅਫਸੋਸ सब एनवायरमेंट खराब हो गया है। मुल्क का कसूर नहीं है। मुल्क ने क्या मूंगफली गानी छोड़ दी है, कनक गानी छोड़ दी है, मुल्क की जमीन वैसे उगा रही है सारा कुछ। हाँ मुल्क खराब तब हो जब मुल्क आपको देना छोड़ दे, सर, आपकी जमीन बंजर हो जाए, आपकी बारिशें रुक जाएं, तब आप कहें कि भी मुल्क खराब। भाई आज भी वैसे ही गंदम पैदा कर रहा है मुल्क। इसका मतलब है मुल्क अपनी जुबान पे कायम है। हाँ हम मुकर गए हैं। मुल्क साजी गंदम पैदा कर रहा है लेकिन हमें फराहम नहीं कर रहा। ਉਹ ਫਰਾਮ हम तक पहुंच नहीं ओए रही। गंदम मुल्क पैदा कर रहे हैं। कई इतने ऐसे इंसान है जिन्होंने गंदम वैसे पैदा कर देती। ਹਾਂ ਸਹੀ ਗੱਲ ਹੈ। ਦੇਖੋ ਮੁਲਕ ਬਣਦਾ ਵਾ ਅਫਰਾਦ ਦੇ ਨਾਲ, ਠੀਕ ਆ, ਆਮ ਆਦਮੀ ਦੇ ਨਾਲ। ਉਹ ਆਵਾਮ ਬਣਦੀ ਤੇ ਆਵਾਮ ਦੇ ਨਾਲ ਮੁਲਕ ਬਣਦਾ। ਤੁਸੀਂ ਕਹੋ ਕਿ ਜਨਾਬ ਜ਼ਮੀਨ ਜਿਹੜੀ ਤੁਹਾਨੂੰ ਗੰਦਮ ਦੇ ਰਹੀ, ਜ਼ਮੀਨ ਦਾ ਇੱਕ ਠੋਸ ਚੀਜ਼ ਆ, ਉਹਦੇ ਤੇ ਵਿੱਚ ਕੰਮ ਹੀ ਨਹੀਂ। ਗੱਲ ਸਿਸਟਮ ਦੀ ਹੈ। क्यों दुबई क्यों नहीं गंदम दे रही जमीन? सिस्टम ਦੁਬਈ ਕਿੰਨੇ ਲੋਕ ਉੱਥੇ ਕਿੰਨੀਆਂ ਗੰਦਮ ਦੀਆਂ ਜ਼ਮੀਨਾਂ ਲੱਗ ਗਈਆਂ ਉੱਥੇ, ਫਾਰਮੀ ओए ओए ਉਹ ਸਾਰੀ ਦੁਨੀਆ 'ਚ ਡਿਵੈਲਪਮੈਂਟ ਹੋ ਗਈ ਹੈ। ਗੱਲ ਤਾਂ ਸੁਣ ਯਾਰ ਫਰੀਦ। ओए बेटा ਇੱਥੇ ਰਗਾ ਤੇ ਲੰਮਾ ਚਲਗੋਦਾ ਹੀ ਨਹੀਂ ਹੈਗਾ ਦੁਨੀਆ ਤੇ ਕਿਤੇ। ਤੇ ਉਹ ਕਿੱਥੇ ਆ? ਤੁਸੀਂ ਖਾਦਾ ਕਦੀ? ਮੈਂ ਖਾਦਾ ਕਈ ਵਾਰੀ ਖਾਦਾ, ਤੂੰ ਖਾ ਲਾ। ਹਾਂ 6000 ਰੁਪਏ ਕਿਲੋ ਆ, ਖਾ ਲਾ। ਹਾਂਜੀ ਇਹ ਹੀ ਗੱਲ ਹੈ। ਸਾਨੂੰ 6000 ਰੁਪਏ ਕਿਲੋ ਦੇਣ ਵਾਲੇ ਉਹਨਾਂ ਨੂੰ ਖੌਫ ਨਹੀਂ ਹੈਗਾ ਖੁਦਾ ਦਾ ਕਿ ਸਾਡੇ ਮੁਲਕ ਦੀ ਪੈਦਾਵਾਰ ਸਾਡੇ ਮੁਲਕ ਦੇ ਵਿੱਚ ਸਾਨੂੰ ਨਾ ਪੈਦਾ ਅੱਛਾ ਯਾਰ ਤੂੰ ਬਾਹਰ ਚੱਲ, ਤੂੰ ਚੱਲ ਤੂੰ ਜਾ ਨਿਕਲ ਬਾਹਰ। ਤੂੰ ਨਿਕਲ ਤੂੰ ਐਡੇ ਨਾ ਕਿਤੇ ਵਜ਼ੀਰ ਖਜ਼ਾਨਾ ਨਹੀਂ ਹੈ। ਇੱਥੇ ਰਹਿ ਕੇ ਨਹੀਂ ਗੁਜ਼ਾਰਾ ਹੋਣਾ। ਕੋਈ ਬਾਹਰ ਜਾਵਾਂਗੇ ਤੇ ਮੁਸਤਕਬਲ ਬੱਚਿਆਂ ਦਾ ਬਣ ਜਾਏਗਾ ਸਾਰਾ। ਬਾਹਰ ਜਾ ਕੇ ਤੁਹਾਡਾ ਦਿਲ ਹੀ ਨਹੀਂ ਲੱਗਣਾ। ਹਾਂ ਹਾਂ ਲੈਣਾ ਪੈਣਾ। ਨਾ ਬੇਟਾ ਨਾ, ਕਿਉਂ ਨਹੀਂ ਬਾਹਰ ਲੱਗਣਾ? ਬਾਹਰ ਤੁਸੀਂ ਜੁੱਤੀ ਤੁਹਾਨੂੰ ਲੱਗਦੀ ਹੋਈ, ਤੁਸੀਂ ਰੂਹ ਪਾਊਡਰ ਲਾ ਕੇ ਰੂਹ ਕਿੱਧਰ ਰੱਖੋਗੇ? ਸਾਜੀ ਬਾਹਰ ਕਮਾਈ ਠੀਕ ਹੋਏਗੀ, ਜੁੱਤੀ ਪੂਰੇ ਸਾਈਜ਼ ਦੀ ਕਮਾਈ ਪਾ ਠੀਕ ਕੇ। ਹੋਏਗੀ ਬੇਟਾ, ਬਾਹਰ ਤੁਸੀਂ ਜਾ ਹੀ ਨਹੀਂ ਸਕਦੇ। ਕਿਉਂ ਸਾਜੀ? ਬਾਹਰ ਬਹੁਤ ਪੰਗੇ ਨੇ, ਤੁਹਾਡਾ ਦਿਲ ਨਹੀਂ ਲੱਗਣਾ। ਬਾਹਰ ਖੋਤਾ ਰੇੜੀ ਕਿੱਥੋਂ ਦੇਖੋਗੇ? ਹਾਂ ਖੋਤਾ ਰੇੜੀ ਦੇ ਬਹਿਣ ਨੂੰ ਦਿਲ ਕਰੇ ਕਿਦਾਂ ਲੋਗੇ? ਤੁਸੀਂ ਪੇਟੀ ਲੱਦ ਕੇ ਲਿਆਉਣੀ ਹੋਵੇ, ਖੋਤਾ ਰੇੜੀ ਕਿੱਥੋਂ ਲੱਭੋਗੇ? ਹਾਂ ਇਹਨਾਂ ਚੀਜ਼ਾਂ ਤੋਂ ਜਾਨ ਛਡਾ ਕੇ ਰਕਸ਼ਿਆਂ ਦੀਆਂ ਆਵਾਜ਼ਾਂ ਕਿੱਥੋਂ ਇੰਜੋਏ ਕਰੋਗੇ? ਦੱਸ, ਸਾਇਲੈਂਟ ਰਕਸ਼ਾ ਨੰਗੇ ਕਿੱਡਾ ਬੁਰਾ ਲੱਗੇਗਾ? ਭਾਈ ਫਰੀਦ ਆ ਦੇਖਣਾ ਤੂੰ ਸਾਲਾ ਨਾਜ਼ਰੀਨ ਚੈੱਕ ਕਰੋ ਵੀ ਤੁਸੀਂ ਇਹ ਬੈਠੇ ਆ ਗਲੀ 'ਚ, ਇੱਕ ਰਕਸ਼ਾ ਨੰਗਿਆ ਬੰਦ ਟੈਪ,
ਇੰਜ ਲੰਘ ਗਿਆ ਲੰਘ ਗਿਆ ਕੋਈ ਤੁਸੀਂ ਕਹਣਾ ਇਹ ਕਿਹੜਾ ਰਕਸ਼ਾ ਸੀ ਤੁਸੀਂ ਐਕਸੈਪਟ ਹੀ ਨਹੀਂ ਕਰ ਸਕਣਾ ਬੋਰਿੰਗ ਰਿਕਸ਼ਾ ਤੁਸੀਂ ਬੋਰਿੰਗ ਰਕਸ਼ਾ ਲੋਕਾਂ ਨੇ ਐਵੇਂ ਸਾਈਡਾਂ ਤੇ ਹੋ ਟਰਨਾ ਯਾਰ ਪਤਾ ਨਹੀਂ ਮੇਰੀ ਗੱਲ ਨਾ ਬਤਾ ਆਪਣੇ ਸਕ੍ਰਿਪਟ ਤੇ ਰਹਿ ਇੱਕ ਮਿੰਟ ਫਰੀਦ ਸਾਹਿਬ ਇੱਕ ਮਿੰਟ ਤੁਸੀਂ ਭਾਈ ਕਿੱਥੇ ਦੀ ਫਰੀਦ ਗੱਲ ਸੁਣੋ। ਦਾਨਿਸ਼ ਭਾਈ ਤੁਸੀਂ ਵੀ ਬਾਹਰ ਜਾਣਾ ਚਾਹ ਰਹੇ ਹੋ? ਮੈਂ ਯਾਰ ਦਾਨਿਸ਼ ਭਾਈ ਪਹਿਲੀ ਤੇ ਗੱਲ ਇਹ ਵਾ ਕਿ ਮੇਰਾ ਭਾਈ ਤੁਸੀਂ ਚੁੱਪ ਕਰਕੇ ਨਿਕਲ ਹੀ ਜਾਓ ਬਿਹਤਰ ਆ ਹਾਂ। ਤੇਰਾ ਜਾਣਾ ਬਣਦਾ ਹੈ ਅੱਛਾ ਇਹ ਕਿਹੜੀ ਅਨੋਖੀ ਗੱਲ ਕੀਤੀ ਆਹੋ ਵੀ ਯਾਰ ਤੂੰ ਜਾ ਜਾਣਾ ਚਾਹੀਦਾ ਯਾਰ ਮਿੱਠੇ ਝੰਡਾ ਪੀਰ ਦੇ ਵਿੱਚ ਅੱਜ ਤਿੱਕਰ ਗਟਰ ਉਬਲੋਂ ਨਹੀਂ ਹਟੇ ਜਾ ਜਾ ਉਹ ਯਾਰ ਤੂੰ ਛੱਡ ਅਸੀਂ ਰਹਿਣ ਤੇ ਬਾਹਰ ਬਾਹਰ ਤੇਰੇ ਸੂਰ ਦੀ ਬੂਟੀ ਫਾਜੇ ਦੰਦਾਂ 'ਚ ਧਾਗਾ ਕਿੱਥੋਂ ਆਇਆ ਕਰਕੇ ਲੱਭੇ ਯਾਰ ਮੈਨੂੰ ਇਹ ਤੁਸੀਂ ਅਸੀਂ ਹਲਾਲ ਖਾਵਾਂਗੇ ਅੱਜ ਕੋ ਵੱਡੀ ਮਿਸਾਲ ਦੇ ਕੋ ਵਤਨ ਦੀ ਮਿੱਟੀ ਦੀ ਕੋ ਬੇਟਾ ਜਿਹੜੀਆਂ ਸਾਡੀ ਰਚੀਆਂ ਨੇ ਚੀਜ਼ਾਂ ਅਸੀਂ ਉਹ ਐਡੀ ਫੱਕ ਮੋਟਰਸਾਈਕਲ ਤੇ ਜਾਂਦੇ ਆ ਉਹ ਕਿਦਾਂ ਤੈਨੂੰ ਪਏਗੀ ਤੂੰ ਇੰਜੋਏ ਕਰਨਾ ਬੇਟਾ ਨਾਲ ਪੰਪ ਦੀ ਵਾਸ਼ਲ ਖਰਾਬ ਆ 4 ਗਲੀਆਂ ਉਹਨੇ ਸਿਰ ਤੇ ਚੁੱਕੀਆਂ ਉਹ ਠੀਕ ਨਹੀਂ ਅਸੀਂ ਕਰਾ ਰਹੇ ਉਹ ਜਦੋਂ ਠੀਕ ਕਰਾ ਲੈਂਦੇ 4 ਗਲੀਆਂ ਉਦਾਸ ਹੋ ਜਾਂਦੀਆਂ ਯਾਰ ਇਹ ਮਜ਼ਾ ਨਹੀਂ ਆ ਰਿਹਾ ਰਹਿਣ ਦਾ ਆਵਾਜ਼ ਨਹੀਂ ਆਉਂਦੀ ਉਸਤਾਦ ਜੀ ਲੇਕਿਨ ਜਦੋਂ ਬੂਰੇ ਵਾਲਾਂ ਵਾਲੀ ਮੇਮ ਨੇ ਕੋਲੋਂ ਲੰਘਣਾ ਇਹ ਸਭ ਪੰਪ ਭੁੱਲ ਜਾਣਗੀਆਂ ਬੋਆਂ ਬੇਟੇ ਇੱਥੇ ਕਾਫੀ ਬੁਰੇ ਵਾਲਾਂ ਵਾਲੀਆਂ ਨੇ ਉਹ ਵੀ ਲੰਘ ਪਤਾ ਜਾਂਦੀਆਂ ਕੀ ਗੱਲ ਆ ਉਹ ਤੂੰ ਮੇਮਾਂ ਦੀ ਗੱਲ ਨਾ ਕਰ ਹਾਂ ਸ਼ਲਟੀ ਨਹੀਂ ਮੇਰੇ ਵਾਲੀ ਇਹ ਮੈਂ ਤੁਹਾਨੂੰ ਦੱਸ ਦਿੰਦਾ ਵਾ ਯਾਰ ਠਹਿਰ ਜਾ ਮੈਂ ਗੱਲ ਕਰ ਰਿਹਾ ਨਾ ਮੇਰੀ ਗੱਲ ਨਾ ਜਦੋਂ ਮੁੱਕਦੀ ਨਾ ਉਸ ਤੋਂ ਬਾਅਦ ਵੀ ਉਹਦੇ ਕੁਝ 1-2 ਸੈਕਿੰਡ ਉਹਦਾ ਕੋਈ ਰਿਐਕਟ ਆਉਣਾ ਹੁੰਦਾ ਉਹਦੀ ਆਸ ਆਉਂਦੀ ਉਹਦੀ ਆਸ ਰਹਿਣ ਦਿਆ ਕਰ ਠੀਕ ਹੈ ਨਾ ਮੇਰੇ ਆਖਰੀ ਲਫ਼ਜ਼ ਤੋਂ ਪਹਿਲੇ ਹੀ ਤੂੰ ਫੜ ਲੈਣਾ ਮੇਰੀ ਸਤਾਈ ਨਹੀਂ ਮੁੱਕਣ ਦਿੰਦਾ ਮਿੱਟੀ ਮੈਨੂੰ ਵੀ ਮਿੱਟੀ ਕਰੀ ਜਾ ਰਿਹਾ ਚਲੋ ਹੈਗਾ ਤੂੰ ਮੇਰੇ ਨਾਲ ਆ ਤੇ ਤੂੰ ਮੇਰੇ ਨਾਲ ਵੀ ਨਹੀਂ ਹੈ ਤੁਸੀਂ ਵੀ ਕੋਈ ਵਤਨ ਦੀ ਗੱਲ ਕਰੋ ਯਾਰ ਤੂੰ ਜਦੋਂ ਬੋਲਣਾ ਮੈਂ ਦੱਸ ਦੇ ਮੈਂ ਚੁੱਪ ਕਰ ਜਾਵਾਂਗਾ ਜਦੋਂ ਤੇਰੀ ਗੱਲ ਦਾ ਬਿਲਕੁਲ ਤਾਸਰ ਮੁੱਕ ਜਾਏਗਾ ਮੈਂ ਉਦੋਂ ਬੋਲਾਂਗਾ ਤੇ ਸੇਮ ਟੂ ਯੂ ਤੂੰ ਕਰਨਾ ਫਿਰ ਉਹਨੂੰ ਮੌਕਾ ਦਿਓ ਨਾ ਉਹ ਮੌਕਾ ਦਿਓ ਉਹਨੂੰ ਕਰੇ ਗੱਲ ਕੋਈ ਅੱਛਾ ਠੰਡ ਕਰ ਲਾ ਵੀ ਚੱਲ ਕਰ ਗਰੀਬ ਦਾ ਬੱਚਾ ਤੇ ਅੱਗੇ ਆਉਣ ਨਹੀਂ ਦੇਣਾ ਫਿਰ ਮੈਂ ਵੀ ਚੱਲ ਜਾਊਂਗਾ ਬਾਹਰ ਫਿਰ ਚੰਗੇ ਰਹੋਗੇ ਬਾਹਰ ਤੈਨੂੰ ਜਾਣਗੇ ਹੁਣ ਮੈਂ ਮੁਕੱਦਮਾ ਲੜਨ ਡਿਆ ਮੈਨੂੰ ਲੜਨ ਦਿਓ ਲੜੋ ਜੀ ਲੜੋ ਯਾਰ ਤੈਨੂੰ ਮੈਂ ਆਪ ਭੇਜਾਂਗਾ ਭਾ ਇਹ ਨੈਨਕ ਖੇਤਰ ਚੱਲਣਾ ਹੀ ਨਹੀਂ ਹੈਗੇ ਤੂੰ ਅੱਗੇ ਹੀ ਏਜੰਟ ਲੱਗਦਾ ਵਾ ਮੈਂ ਏਜੰਟ ਨਹੀਂ ਲੱਗਦਾ ਤੂੰ ਹੀ ਬੱਚੇ ਤੋਂ ਅੱਕ ਗਿਆ ਭੇਜਣਾ ਵਾ ਫਹਿਸ਼ ਤਾਸ਼ ਦੇ ਗੋਲੇ ਤੂੰ ਹੀ ਭੇਜਣਾ ਮੈਨੂੰ ਉਸਤਾਦ ਜੀ ਮੇਰੀ ਗੱਲ ਸੁਣੋ ਮੇਰਾ ਇਸ ਮੁਲਕ 'ਚ ਗੁਜ਼ਾਰਾ ਨਹੀਂ ਜੇ ਮੈਨੂੰ ਇੱਥੇ ਦਾ ਮਾਹੌਲ ਇੱਥੇ ਦੀ ਸੁਸਾਇਟੀ ਮੇਰਾ ਦਮ ਘੁੱਟਦਾ ਹੈ यहाँ पर ਇਹ ਤੁਹਾਨੂੰ ਦੋਵਾਂ ਨੂੰ ਕਿਤੋਂ ਕੋਈ ਆਫਰ ਤਾਂ ਨਹੀਂ ਹੋਈ ਬਾਹਰੋਂ ਆਫਰ ਨਹੀਂ ਮੈਂ ਚਾਹਨਾ ਵਾ ਕੋਈ ਆਫਰ ਸਾਨੂੰ ਕਰ ਦੇਵੇ ਦੇਖ ਕੇ ਹਾਂਜੀ ਇੱਕ ਗੱਲ ਇਹਦਾ ਵੈਸੇ ਮੂੰਹ ਬਾਹਰ ਬਹਿਣ ਵਾਲਾ ਜਿਹੜਾ ਨਹੀਂ ਕਹਿੰਦੇ ਬਾਹਰ ਬਹਿਣ ਚੱਲੇ ਤੇ ਬਾਹਰ ਮੇਰੇ ਨਾਲ ਚੱਲਾ ਉਸਤਾਦ ਜੀ ਗੱਲ ਏ ਗਲੀਆਂ ਚੋਜਰੀਆਂ ਪਈਆਂ ਚੁੱਕ ਆਲੂ ਪਾ ਪਕਾ ਇੱਕ ਮਿੰਟ ਮੈਂ ਗੱਲ ਕਰਨੀ ਹੈ ਜੀ ਜਦੋਂ ਮੈਂ ਗੱਲ ਕਰ ਲਵਾਂ ਨਾ ਉਸ ਤੋਂ ਬਾਅਦ ਵੀ ਜਦੋਂ ਮੇਰੀ ਗੱਲ ਮੁੱਕ ਜਾਵੇ ਆਵਾਮ ਨੂੰ ਸਮਝ ਆਵੇ ਉਦੋਂ ਤੱਕ ਨਹੀਂ ਤੂੰ ਬੋਲਣਾ ਤੁਸੀਂ ਇਜਾਜ਼ਤ ਕਿਤੇ ਇਹਦਾ ਕੋਈ ਕਸੂਰ ਨਹੀਂ ਇਹਨੂੰ ਨਾ ਕੁਝ ਹੋ ਅਸਲ 'ਚ ਨਾ ਉਹ ਕੰਨਾਂ 'ਚ ਰੂੰ ਪਾ ਕੇ ਸ਼ੋਅ 'ਚ ਬਹਿ ਗਿਆ ਅੱਛਾ ਯਾਰ ਠਹਿਰ ਜਾਓ ਨਾ ਕਦੀ ਨੇ ਚੂਸੀ ਨਾ ਚੂਸੀ ਮੇਰੀ ਗੱਲ ਸੁਣੋ ਬਾਹਰ ਤੇਰਾ ਦਿਲ ਕਿਉਂ ਨਹੀਂ ਲੱਗਣਾ ਤੈਨੂੰ ਕੌਣ ਕਹੂਗਾ ਅਮਰੀਕਾ 'ਚ ਫਰੀਦ ਨਾਲਾ ਟੰਗ ਲਾ ਹੈ ਹੀ ਨਹੀਂ ਕਨਸੈਪਟ ਨਹੀਂ ਹੈਗਾ ਸਮਝ ਆ ਰਹੀ ਕਿਹੜਾ ਬੱਚਾ ਚੁੱਕ ਕੇ ਲਿਆਏਗਾ ਧੋ ਯਾਰ ਨਾਲੇ 'ਚ ਡਿੱਗ ਪਿਆ ਮਜ਼ਾ ਹੀ ਨਹੀਂ ਹੈ ਜ਼ਿੰਦਗੀ ਦਾ ਸਮਝ ਆ ਰਹੀ ਕਿੱਥੋਂ ਛੋਲੇ ਲੱਭੇਗਾ ਜਿਨ੍ਹਾਂ ਦੇ ਵਿੱਚ ਲਿੱਦ ਘੋੜਿਆਂ ਦੀ ਸਾਰੀ ਪਈ ਹੋਵੇ ਤੇ ਟੇਸਟ ਕਿੱਥੋਂ ਲੱਭੇਗਾ ਜ਼ਿੰਦਗੀ ਦਾ ਮਜ਼ਾ ਹੀ ਨਹੀਂ ਹੋਣਾ ਤੈਨੂੰ ਇੰਜੋਏ ਨਹੀਂ ਕਰ ਸਕਣਾ ਤੂੰ ਦੱਸ ਜ਼ਿੰਦਗੀ ਦਾ ਮਜ਼ਾ ਪਾਣ ਇਹ ਸਾਡਾ ਇਹੀ ਕਲਚਰ ਆ ਅਸੀਂ ਇਹਦੇ ਚ ਜੰਮੇ ਪਲੇ ਅਸੀਂ ਇਹਨੂੰ ਹੀ ਡਾਈਜੈਸਟ ਕੀਤਾ ਸੀ ਦੇਖ ਕਰੋਨਾ ਆਇਆ ਸਭ ਤੋਂ ਘੱਟ ਨੁਕਸਾਨ ਸਾਨੂੰ ਹੋਇਆ ਕਿਉਂ ਸਾਡੇ ਅੰਦਰ ਲੱਕੜ ਪੱਥਰ ਹਜ਼ਮ ਵਾਲੇ ਜਰਾਸੀਮ ਅਸੀਂ ਖਾ ਗਏ ਆ ਜਿਹੜੇ ਜਰਾਸੀਮ ਲੋਕਾਂ ਨੂੰ ਮਾਰ ਦਿੰਦੇ ਅਸੀਂ ਉਹ ਖਾ ਕੇ ਹਜ਼ਮ ਕਰ ਗਏ ਆ ਸ਼ੁਕਰ ਕਰੋ ਉਸ ਭਲੇ ਆਦਮੀ ਦਾ ਜਿਹਨੇ ਮੈਨੇਜਮੈਂਟ ਅੱਛੀ ਕੀਤੀ ਓਏ ਮੇਰੇ ਅੱਗੇ ਇੱਕ ਉਂਗਲ ਕੋ ਚੁੱਕੇ ਮੈਂ ਉਹਦੇ ਚਪੇੜ ਮਾਰ ਦੇਣਾ ਤੂੰ ਚੱਪਾ ਕਰਨੇ ਆ ਮੇਰੇ ਨਹੀਂ ਮੈਂ ਇੱਕ ਗੱਲ ਕਰਨਾ ਉਹ ਚੱਪਾ ਚਰਖਾ ਚਲੇ ਸ਼ੁਕਰ ਕਰੋ ਉਸ ਜ਼ਹੀਨ ਆਦਮੀ ਦਾ ਜਿਹਨੇ ਮੈਨੇਜਮੈਂਟ ਅੱਛੀ ਕਰਕੇ ਆਪਣੇ ਦੌਰ 'ਚ ਇੱਕ ਕਰੋਨਾ ਦੇ ਇਸ ਵਬਾ ਨੂੰ ਜਿਹੜਾ ਕੰਟਰੋਲ ਕੀਤਾ ਨਹੀਂ ਉਹਨਾਂ ਨੇ ਕੀਤਾ ਠੀਕ ਆ ਚਲੋ ਮੰਨ ਲਿਆ ਲੇਕਿਨ ਸਾਡਾ ਵੀ ਤੇ ਕੋਈ ਕ੍ਰੈਡਿਟ ਬਣਦਾ ਨਾ ਅਸੀਂ ਅੱਧੀ ਕੌਮ ਕਰੋਨਾ ਦੇ ਨਾਲ ਕੰਮਾਂ ਤੇ ਵੀ ਗਈ ਆ ਮੰਨੇ ਹੀ ਨਹੀਂ ਕਰੋਨਾ ਆਪਾ ਹੀ ਕਰੋਨਾ ਹੋਇਆ ਆਪ ਹੀ ਢੀਠ ਹੋ ਕੇ ਹੱਟ ਉੱਟ ਗਿਆ ਅਸੀਂ ਗੋਲੀਆਂ ਵੀ ਨਹੀਂ ਖਾਧੀਆਂ ਸਰ ਇਹਨੂੰ ਤੁਸੀਂ ਸਮਝਦਾਰੀ ਨਹੀਂ ਕਹਿ ਸਕਦੇ ਸਮਝਦਾਰੀ ਆ ਕਰੋਨਾ ਮੇਰੇ ਹਿਸਾਬ ਨਾਲ ਨਾ ਸਿਰਫ ਤੁਹਾਡੇ ਦਿਮਾਗਾਂ ਤੇ ਅਟੈਕ ਹੋਇਆ ਜਿਸਮਾਂ ਤੇ ਘੱਟ ਹੋਇਆ ਮੈਂ ਗੱਲ ਉਹ ਮੇਰੇ ਮੌਲਾ ਤੁਸੀਂ ਇੰਡੀਆ ਦਾ ਹਾਲ ਵੇਖੋ ਬਹੁਤ ਖਤਰਨਾਕ ਮਾਮਲੇ ਹੋਏ ਨੇ ਕਿਉਂ ਸਰ ਤੁਸੀਂ ਇਹਨੂੰ ਕਹੋ ਨਾ ਕਿ ਸਾਡੀ ਜਨਾਬ ਲਾਪਰਵਾਹੀ ਦੀ ਅਸੀਂ ਬਚ ਗਏ ਲਾਪਰਵਾਹੀ ਦੀ ਵਜ੍ਹਾ ਤੋਂ ਨਹੀਂ ਸਰ ਤੁਹਾਡੇ ਤੇ ਅੱਲਾ ਦੀ ਕੋਈ ਕਰਮ ਨਵਾਜ਼ੀ ਤੁਸੀਂ ਬਚ ਗਏ ਹੋ ਅਦਰਵਾਈਜ਼ ਜੋ ਹਾਲਾਤ ਇੱਥੇ ਹੋਣੇ ਸੀ ਗਲਤ ਮੈਨੇਜਮੈਂਟ ਦੀ ਵਜ੍ਹਾ ਨਹੀਂ ਤੇ ਅੱਲਾ ਦੀ ਕਰਮ ਨਵਾਜ਼ੀ ਸਿਰਫ ਪਾਕਿਸਤਾਨ ਤੇ ਹੀ ਬਾਕੀ ਦੁਨੀਆ ਦੇ ਮੁਸਲਮਾਨਾਂ ਤੇ ਨਹੀਂ ਅੱਲਾ ਦੀ ਤਲਕ ਹੈ ਗੱਲ ਆਣਾ ਨਹੀਂ ਸਾਰਿਆਂ ਦਾ ਅਸੀਂ ਕੁਛ ਨਹੀਂ ਪਰਹੇਜ਼ ਕੀਤਾ ਤੁਸੀਂ ਕਿੰਨਾ ਕੁ ਕਰ ਲਿਆ ਪਰਹੇਜ਼ ਸਰ ਨਹੀਂ ਉਹ ਭਾਈ ਕਿੰਨੇ ਪਰਹੇਜ਼ ਕੀਤਾ ਵਾ ਸਰ ਪਰਹੇਜ਼ ਉਹ ਵਾ ਜਦੋਂ ਇੰਟਰ ਹੀ ਨਹੀਂ ਹੋਣ ਦਿੱਤੀ ਬੜੇ ਸਾਰੇ ਬਲੌਕੇਜ ਲੱਗੇ ਤੁਸੀਂ ਇਸ ਗੱਲ ਨੂੰ ਛੱਡੋ ਕਰੋਨਾ ਨੂੰ ਲੈ ਕੇ ਇਸ ਡਿਸਕਸ ਨੂੰ ਛੱਡੋ ਤੁਸੀਂ ਮੁਲਕ ਦੇ ਯਾਰ ਤੈਨੂੰ ਨਹੀਂ ਚੰਗਾ ਲੱਗਦਾ ਤੂੰ ਬਾਹਰ ਚੱਲ ਜਾ ਮੈਂ ਜਾਣਾ ਜਾ
ਕਿਉਂ ਮੈਨੂੰ ਜਾਣ ਜਿੱਥੇ ਆਪਣੇ ਬੱਚਿਆਂ ਦੇ ਫਿਊਚਰ ਯਾਰ ਖਤਰਨਾਕ ਹੋ ਜਾਣ। ਤੇਰਾ ਦਿਲ ਹੀ ਨਹੀਂ ਲੱਗਣਾ ਉੱਥੇ, ਉਸਤਾਦ ਜੀ ਕੀ ਹੋਣਾ ਵਾ, ਕੀ ਹੋਣਾ? ਤੇਰਾ ਦਿਲ ਹੀ ਨਹੀਂ ਲੱਗਣਾ ਯਾਰ ਮਿੱਠੇ ਤੂੰ ਇੱਕ ਮਿੰਟ ਉਧਰ ਗੱਲ ਕਰ ਭਾਈ, ਮੈਂ ਤਾਂ ਬੰਦ ਹੋਇਆ। ਉਹ ਤੈਨੂੰ ਉੱਥੇ ਕਿੱਦਾਂ ਤੂੰ ਸੋਨਾ ਲੈਵਲ ਦਾ ਡੱਬਾ ਖੋਲੇਗਾ ਤੇ ਵਿੱਚੋਂ ਨਲਕੀਆਂ ਕਿੱਦਾਂ ਨਿਕਲਣਗੀਆਂ? ਆਹੋ ਉਹ ਪੱਤੀ ਵਾਲੀ ਨਦੀ ਚ ਬਟਨ ਕਿੰਨੇ ਪਾਏ ਹੋਏ? ਉਹ ਕਿੱਦਾਂ ਕੱਢੇਗਾ ਉੱਥੋਂ? ਤੇਰਾ ਸਾਰਾ ਦਾਰੋ ਮਦਾਰ ਖਰਾਬ ਹੋ ਜਾਣਾ। ਹਾਂ ਸਰ ਤੂੰ ਆਪਣੀ ਵੱਲੋਂ ਨਲਕੀ ਲੱਭਣ ਲਈ ਡੱਬਾ ਖੋਲਣਾ, ਵਿੱਚ ਸੱਚੀ ਮੁੱਚੀ ਸੋਨਾ ਲਵਾਉਣਾ, ਬਿਸਤ ਹੋ ਗਿਆ ਨਾ ਤੂੰ ਉੱਥੇ। ਉਸਤਾਦ ਜੀ ਸਾਨੂੰ ਭਾਵੇਂ ਸਾਬਣ ਦੇ ਉੱਤੇ ਨਿੱਕੀ ਚਿੱਪਰ ਚਿੰਬੜੀ ਵੀ ਨਾ ਨਜ਼ਰ ਆਵੇ ਉੱਥੇ, ਲੇਕਿਨ ਅਸੀਂ ਜਾਣਾ ਬਾਹਰ। ਅੱਛਾ ਇੱਕ ਗੱਲ ਆ, ਤੁਸੀਂ ਦੁਬਈ ਗਏ ਮਿੱਠਾ ਜੀ, ਤੁਸੀਂ ਵੀ ਗਏ, ਕਦੀ ਵੇਖਿਆ ਗਲੀਆਂ ਦੇ ਵਿੱਚ ਬੱਚੇ ਜਨਾਬ ਫਿਰਨ ਡੇ ਨੇ ਤੇ ਉਹਨਾਂ ਦੀ ਵਜ੍ਹਾ ਤੋਂ ਸਪੀਡ ਬ੍ਰੇਕਰ ਬਣੇ ਨੇ, ਕੋਈ ਫੌਤ ਹੋ ਗਿਆ? ਯਾਰ ਇਹ ਹੁਸਨ ਆ ਸਾਡੇ ਮੁਲਕ ਦਾ। ਉਹ ਭਾਈ ਇਹ ਹੁਸਨ ਨਹੀਂ, ਸਾਰੇ ਇਹ ਗੈਰ اخلاقی ਹਰਕਤਾਂ ਨੇ। ਇਹਨੂੰ ਹੁਣ ਪਤਾ ਲੱਗਾ ਹੀ, ਇਹਨੂੰ ਜ਼ਰਾ ਦੱਸ ਕੇ ਰਹਿੰਦਾ ਕਿੱਥੇ ਜ਼ਰਾ। ਇਹ ਹੁਣ ਕਹਿ ਰਿਹਾ ਉਸਤਾਦ ਜੀ ਇਹ ਪਤਾ ਕੀ ਗੱਲ ਆ, ਇਹ ਜਿਸ ਗਲੀ 'ਚ ਰਹਿੰਦਾ ਨਾ, ਹਾਂ ਫਰੀਦ ਉੱਥੇ ਜਾ ਕੇ ਉਹਨੂੰ ਕੱਲੀ, ਇਹਨਾਂ ਦੀ ਕੱਲੀ ਗਲੀ ਨੂੰ ਗਲੀ ਨਹੀਂ ਕਹਿੰਦੇ, ਕੀ ਕਹਿੰਦੇ ਉਸਤਾਦ ਜੀ? ਇਹ ਇਹਨਾਂ ਦੀਆਂ 3 ਗਲੀਆਂ ਨੂੰ ਕਹਿੰਦੇ ਆ ਇੱਕ ਗਲੀ ਹੈ, ਕਿੰਨੇ ਐਨੀ ਨਹੀਂ ਗਲੀ ਹੈ। 8-8 ਘਰਾਂ ਦੀ ਗਲੀ। ਸਹੀ ਗੱਲ ਆ। ਨਾਲੇ ਉੱਥੇ ਜਾ ਕੇ ਬਾਹਰ ਤੂੰ ਚਲ ਗਿਆ, ਤੇਰੇ ਕੋ ਚਾਚੇ ਦਾ ਹੱਕ ਹੀ ਨਹੀਂ ਖਾਤਾ ਜਿਹੜਾ, ਕਿਉਂ ਉਸਤਾਦ ਜੀ ਹੱਥ ਉਠੋ। ਹਾਂ ਇੰਜ ਗੱਲ ਕਰ, ਸਕੂਨ ਨਾਲ, ਆਰਾਮ ਨਾਲ ਸਮਝਾ ਮੈਨੂੰ। ਮਿੱਠੇ ਤੂੰ ਤੇ ਗੱਲ ਹੀ ਨਾ ਕਰ, ਤੂੰ ਤੇ ਤੇਰਾ ਲੱਗਾ ਤੇ ਪਾਕਿਸਤਾਨ ਦੇ ਖਿੱਤੇ ਚ। ਅੱਛਾ ਯਾਰ ਤੂੰ ਬਾਹਰ ਕੁਛ ਜਾਣਾ ਤੇ ਹੈ ਨਾ ਮੈਂ। ਉਹ ਕੀ ਖੁਸ਼ਮਾ ਤੂੰ, ਓਏ ਓਏ ਯਾਰ, ਬਾਹਰ ਰੇੜੀਆਂ ਤੇ ਹਲੇ ਵੀ ਲੋਕ ਸੌਂਦੇ ਆ, ਤੂੰ ਜਿਸ ਯਾਰ ਰੇੜੀਆਂ ਤੇ ਸੌਦੇ ਹੁਸਨ ਆ ਸਾਡਾ। ਉਹ ਕਾਹਦਾ ਹੁਸਨ ਆ, ਮਤਲਬ ਮੇਕਅਪ ਕਰਕੇ ਸੌਂਦੇ? ਤੂੰ ਕਿੱਥੇ ਸੌਂਦਾ ਰਿਹਾ? ਉਹ 30 ਸਾਲ ਕਿੱਥੇ ਸੌਂਦਾ ਰਿਹਾ? ਉਹ ਮੇਰੇ ਮੌਲਾ ਡਬਲ ਬੈੱਡ ਤੋਂ ਇਲਾਵਾ ਮੈਨੂੰ ਨੀਂਦ ਨਹੀਂ ਆਉਂਦੀ। ਤੁਸੀਂ ਹੁਣ ਗੱਲਾਂ ਕਰਨ। ਨਹੀਂ ਡਬਲ ਹੁੰਦਾ ਸੀ, ਲੇਕਿਨ ਉਹ ਬੈੱਡ ਨਹੀਂ ਸੀ ਹੁੰਦਾ ਡਬਲ। ਅੱਛਾ ਮੇਰੀ ਗੱਲ ਸੁਣ ਦੀ ਅੱਗੋਂ ਗੱਲ ਨਹੀਂ ਵਧਾਈ ਦੀ ਹੁੰਦੀ। ਤੂੰ ਤੇ ਤੇਰਾ ਚਾਚਾ ਪਏ ਹੁੰਦੇ ਸੀ। ਉਸਤਾਦ ਜੀ ਬੈੱਡ ਨਹੀਂ ਝੋਲੀਆਂ ਚ ਸੌਂਦਾ ਰਿਹਾ, ਉਹ ਜਿਹੜਾ ਚਲੂੰਗੀ ਹਾਂ ਦਰਖਤ ਨਾਲ ਨਹੀਂ ਬਣ ਕੇ ਇੱਧਰ ਚਲੂੰਗੀ ਚ। ਓਏ ਠੁੱਡਾਣਾ ਭਲਿਆ, ਠੁੱਡਾਣਾ ਚਲੂੰਗੀ, ਠਾਗਾਂ ਉਂਝ ਭਲਿਆ ਤੂੰ। 20,000 ਸਾਲ ਪੁਰਾਣਾ ਕਨਸੈਪਟ ਹੈ ਝਲੂੰਗੀ ਦਾ, ਤੁਹਾਨੂੰ ਪਤਾ? ਉਹ 20 ਲੱਖ ਸਾਲ ਪੁਰਾਣਾ ਵੀ ਉਹਦੇ ਚ ਕੀ ਆ ਸਾਡਾ ਹੁਸਨ। ਉਹ ਹੁਸਨ ਅੱਲਾ ਮਾਫੀ ਦੇ ਮਿੱਠੇ, ਤੂੰ ਮੈਨੂੰ ਇਹ ਦੱਸ ਜਿਸ ਇਲਾਕੇ ਜਿਸ ਕਿਸਮ ਦੀ, ਜਿਸ ਜ਼ਾਤ ਦੀ ਚਲੂੰਗੀ ਚ ਬੱਚੇ ਨੂੰ ਨੀਂਦ ਹਾਏ ਹਾਏ ਆਉਂਦੀ ਹਾਏ ਹਾਏ। ਔਰ ਤੂੰ ਉਹਦਾ ਟੈਕਨੀਕਲ ਚੈੱਕ ਕਰ, ਇੰਜ ਕੱਸਿਆ ਹੁੰਦਾ ਉਹ, ਜਿਵੇਂ ਤੁਸੀਂ ਬੱਚੇ ਨੂੰ ਐ ਨਹੀਂ ਫੜ ਕੇ ਸਵਾਉਂਦੇ ਹਰ ਪਾਸੋਂ ਨੱਪ ਕੇ। ਚਲੂੰਗੀ ਇੰਜ, ਚਲੂੰਗੀ ਮਿਨੀ ਮਾਂ ਵਾ। ਹਾਏ 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 ਲੈ ਇਹ ਸਹੀ ਗੱਲ ਕੀਤੀ ਉਹਨੇ, ਗ੍ਰਿਪ ਇੰਜ ਕੀਤਾ। ਗ੍ਰਿਪ ਕੀਤੀ ਉਹਦੀ ਚਲੂੰਗੀ ਨੇ। ਉਹ ਕੀ ਜਜ਼ਬਾਤ ਚ ਆ ਕੇ ਲਫ਼ਜ਼ ਮਿਨੀ ਮਾਂ ਵਾਲੇ ਚਲੂੰਗੀ। ਉਹਨੂੰ ਤੁਸੀਂ ਕਹਿ ਲਓ ਕਿ ਕੱਚੀ ਜਗ੍ਹਾ ਵਾ এনवायरमेंट, ਉਹ ਬੱਚੇ ਨੂੰ ਮਾਂ ਦੀ ਗੋਦ ਵਾਲੀ ਫੀਲ ਆਉਂਦੀ ਚਲੂੰਗੀ। ਯਾਰ ਚਲੂੰਗੀ ਚ ਮਤਲਬ ਕੀ ਆ, ਮਤਲਬ ਚਲੂੰਗੀ ਚ ਫੀਡਰ ਹੀ ਪੀਂਦਾ ਬੱਚਾ? ਓਏ ਬੇਟਾ ਨਹੀਂ ਤੈਨੂੰ ਪਤਾ। ਅੱਛਾ ਮੇਰੀ ਗੱਲ ਸੁਣ, ਤੂੰ ਵੈਸੇ ਬੱਚੇ ਨੂੰ ਬਾਦੇ ਬੱਚਾ ਇੰਜ ਪਿਆ ਚਲੂੰਗੀ ਚ, ਬੱਚੇ ਨੂੰ ਉਹਦੀ ਪਰਵਰਿਸ਼ ਸਹੀ ਹੁੰਦੀ ਆ, ਉਹਦੇ ਜਿਸਾਮਤ, ਉਹ ਟਾਈਮ ਹੁੰਦਾ ਜਦੋਂ ਬੱਚੇ ਦੀ ਜਿਸਾਮਤ ਬਣ ਰਹੀ ਹੁੰਦੀ ਹੈ। ਇੰਜ ਕਰਕੇ ਨਾ ਚਲੂੰਗੀ ਕੱਦ ਵੱਡਾ ਕਰ ਦਿੰਦੀ ਬੱਚੇ ਦਾ। ਆ ਜਿਹੜੇ ਲੰਮੇ ਲੰਮੇ ਕੱਦਾਂ ਨੇ ਸਾਰੇ ਚਲੂੰਗੀਆਂ ਚ ਭਲੇ। ਨਹੀਂ ਉਸਤਾਦ ਜੀ ਲੇਕਿਨ ਮਿਨੀ ਔਰ ਬਾਹਰ ਔਰ ਕੈਸਾ, ਔਰ ਚਲੂੰਗੀ ਦੇ ਵਿੱਚ ਬਾਹਰੋਂ ਆਵਾਜ਼ ਆਉਣੀ, ਠੀਕ ਆ, ਉਹਨੇ ਸੌ ਜਾਣਾ ਹਿਲਦੇ। ਵੈਸੇ ਇਹ ਗਰੀਬ ਦੀ ਇੱਕ ਮਸ਼ੀਨ, ਅੱਜ ਕੱਲ ਟੈਕਨੀਕਲ ਆ ਗਈਆਂ, ਉਹ ਜਿਹੜੀਆਂ ਉੱਥੇ ਰੱਖ ਕੇ ਉਹ ਇੰਜ ਹੋਈ ਜਾਂਦੀਆਂ, ਬੱਚੇ ਨੂੰ ਮਜ਼ਾ ਹੀ ਨਹੀਂ ਹੁੰਦਾ, ਇੰਜ ਹੋਈ ਜਾਂਦੀਆਂ, ਮਜ਼ਾ ਹੀ ਨਹੀਂ ਹੁੰਦਾ। ਸਾਜੀ ਚਲੂੰਗੀ ਸੁਭਾਨ ਅੱਲਾ, ਜਦੋਂ ਮਰਜ਼ੀ ਖੋਲ ਕੇ ਨਵੀਂ ਪਾ ਲਓ। ਔਰ ਸਿਰ ਵੀ ਬਣਦਾ ਕਿਉਂਕਿ ਖਿੱਚ ਪਈ ਹੁੰਦੀ ਹੈ, ਸਿਰ ਬੱਚੇ ਦਾ ਬਣਦਾ ਐਸ ਰੋ ਪੂਰਾ। ਅਸਲ ਕੋਕ ਜਿਹੜੀ ਨਾ ਉਹ ਚਲੂੰਗੀ ਆ ਬੱਚੇ ਦੀ। ਉਹ ਕੋਕ ਕੀ ਪੈਪਸੀ ਵੀ ਨਹੀਂ ਹੈਗੇ, ਐਵੇਂ ਹੀ ਲੈ ਕੋਕ ਤੁਸੀਂ ਬਣਾਤੀ। ਔਰ ਬਾਹਰ ਲੂਮਾਂ ਚੱਲ ਰਹੀਆਂ ਹੁੰਦੀਆਂ, ਡਾਗਾਡਾਂ ਡਾਗਾਡਾਂ ਡਾਗਾਡਾਂ। ਸਾਜੀ ਗੱਲ ਯਾਰ ਇਹਨੇ ਜਦੋਂ ਚਲੂੰਗੀ ਸੀ ਨਾ, ਇਹਦੇ ਅੱਬੂ ਸੁੱਤੇ ਸੀ ਉੱਤੇ ਮੰਜੀ 'ਚ, ਇਹਦੀ ਮਾਂ ਨੇ ਥੱਲੇ ਇਸ ਕਿਸਮ ਦਾ ਮਾਰਿਆ, ਇਹ ਵੱਖੀ 'ਚ ਵੱਜਾ ਅੱਬੇ ਦੀ, ਇਹਦਾ ਅੱਬਾ ਇੰਨਾ ਉੱਤੇ ਜਾ ਕੇ ਥੱਲੇ ਡਿੱਗਾ। ਇਹਦਾ ਵੀ ਤਾਂ ਸਿਰ ਪਾੜ ਗਿਆ ਸੀ। ਬਚਪਨ ਚ ਮੈਂ ਜਿੱਡਾ ਖੂਬਸੂਰਤ ਸੀ ਨਾ, ਯਕੀਨ ਕਰੋ ਮਿੱਠਾ ਜੀ, ਬਚਪਨ ਚ ਬੜਾ ਖੂਬਸੂਰਤ ਸੀ। 3-4 ਸਾਲ ਮੇਰਾ ਦੋਸਤ ਰਿਹਾ। ਇਹ ਕਹਿ ਰਹੇ ਸੀ ਤੂੰ ਬਾਹਰ ਜਾਣਾ ਨਾ, ਤੂੰ ਦਫਾ ਜਾ। ਅਸੀਂ ਆਪਣੇ ਮੁਲਕ 'ਚ ਰਹਿਣਾ। ਅਸੀਂ ਬਾਹਰ ਗਏ ਵੀ ਨਾ, ਮੈਂ ਜਿੰਨੀ ਵਾਰੀ ਦੁਬਈ ਗਿਆ, ਮੈਂ ਜਿਹੜੀ ਚੀਜ਼ ਵੇਖੀ ਸਭ ਤੋਂ ਪਹਿਲੇ ਮੇਰੀ ਵੀਡੀਓ ਦੇਖ ਲਓ, ਮੈਂ ਕਿਹਾ ਯਾ ਅੱਲਾ ਸਾਡੇ ਪਾਕਿਸਤਾਨ ਨੂੰ ਇਦਾਂ ਦਾ ਕਰ ਦੇ। ਹਾਂ ਤੇ ਇਹ ਮੁਮਕਿਨ ਹੀ ਨਹੀਂ। ਉਹ ਕਿਉਂ ਨਹੀਂ? ਨਹੀਂ ਮੁਮਕਿਨ। ਕਿਵੇਂ 70 ਸਾਲਾ ਤਾਰੀਖ ਦੇ ਵਿੱਚ ਤੁਸੀਂ ਦੱਸੋ ਕਿਸੇ ਬੰਦੇ ਨੇ ਹਮੇਸ਼ਾ ਆਪਣੀ ਪਾਰਟੀ ਦੀ, ਆਪਣੀ ਅਹਿਮੀਅਤ ਦੀ ਗੱਲ ਕੀਤੀ, ਕਿਸੇ ਨੇ ਪਾਕਿਸਤਾਨ ਦੀ ਗੱਲ ਨਹੀਂ ਕੀਤੀ। ਠਹਿਰ ਜਾ, ਮੈਂ ਕਹਿ ਰਿਹਾ ਪਲੀਜ਼। कि मुमकिन को नामुमकिन बनाना ही मर्द मोमन का काम है। ਕੀ ਹੈ ਹਾਸੇ ਵਾਲੀ ਗੱਲ। ਉਹ ਹਾਸੇ ਵਾਲੀ ਮੁਮਕਿਨ, ਉਹ ਮੁਮਕਿਨ ਆ ਜਿਵੇਂ ਬੰਦਾ ਕਹਿੰਦਾ ਵਾ ਕਿ ਯਾਰ ਬੰਦਾ ਜਾਨਵਰ ਬਣ ਜਾਵੇ ਜਾਂ ਜਾਨਵਰ ਬੰਦਾ ਬਣ ਜੇ, ਇਹ ਉਹ ਮੁਮਕਿਨ। ਅੱਛਾ ਤੈਨੂੰ ਇੱਥੇ ਇਤਰਾਜ਼ ਆ ਵੀ ਮੁਮਕਿਨ ਕੋ ਨਾਮੁਮਕਿਨ ਬਣਾਉਣਾ? ਹਾਂਜੀ
तू अरे तुम किसके साथ बैठे तुम्हें पता ही ये नहीं नहीं पता। तेरे घर चोरी होनी होवे तेन पता लगे रात ਨੂੰ 8 ਵਜੇ ਚੋਰੀ ਹੋਣੀ ਹੈ ਮੁਮਕਿਨ ਆ ਮੈਂ ਉਹਨੂੰ ਨਾਮੁਮਕਿਨ ਬਣਾ ਦਿਆਂ ਫਿਰ ਓਏ ਇਹ ਮੁਮਕਿਨਾਤ ਮੇਰੀ ਗੱਲ ਇਹ ਪਾਕਿਸਤਾਨ ਨੂੰ ਸਾਫ਼ ਸੁਥਰਾ ਕਰਨਾ ਮੁਮਕਿਨ ਇਦਾਂ ਜਿਵੇਂ ਹਬਸ਼ੀ ਨੂੰ ਤੁਸੀਂ ਨਵਾ ਕੇ ਚਿੱਟਿਆਂ ਕਰਨਾ ਉਹ ਹਬਸ਼ੀ ਇਹ ਇਦਾਂ ਮੁਮਕਿਨ ਐਡੀ ਦੂਰ ਕੋ ਮਿਸਾਲ ਦੇਣਾ ਲਾਗੇ ਦੀ ਕਿਸੇ ਦੀ ਦੇ ਦੇ ਤੂੰ ਹਬਸ਼ੀ ਵੱਲ ਜਾਣ ਤੇਰੇ ਦੇ ਕੋਲ ਬੈਠਾ ਨਹੀਂ ਮਿੱਠਾ। ਆਹੋ ਸਰ ਉਹਨੂੰ ਮੌਕਾ ਮੇਰੀ ਗੱਲ ਸੁਣੋ ਪਤਾ ਕੀ ਸਾਡਾ ਮੁਲਕ ਸਾਫ਼ ਹੋ ਜਾਏਗਾ ਤੂੰ ਇੱਥੋਂ ਚੱਲ ਜਾ ਸਾਡਾ ਮੁਲਕ ਸ਼ੀਸ਼ੇ ਵਰਗਾ ਸਾਫ਼ ਹੋ ਜਾਏਗਾ ਅਸੀਂ ਇੱਥੇ ਹੀ ਰਹਿਣਾ ਰਕਸ਼ਿਆਂ 'ਚ ਅਸੀਂ ਬਾਹਰ ਦੇ ਮੁਲਕ ਕਿੱਦਾਂ ਜਾ ਕੇ ਨਿੱਕੇ ਭਰਾ ਕੇ ਬੁਰਸ਼ ਲੈ ਕੇ ਜਾਏਗਾ ਥੋੜੀ ਕਿ ਮੈਕਲੀਨ ਲਾ ਦੇ ਕੀ ਕਹੇ ਕਿੱਦਾਂ ਕਹੇਗਾ ਕੀ ਮੈਕਲੀਨ ਮੈਕਲੀਨ ਕੀ ਪੇਸਟ ਨੂੰ ਮੈਕਲੀਨ ਕਹਿੰਦੇ ਆ ਅੱਛਾ ਮੈਕਲੀਨ ਕਹਿੰਦੇ ਓ ਹੋ ਅਸੀਂ ਸਾਰੇ ਭਲਾ ਕਾਤੋਂ ਬਾਹਰ ਜਾ ਰਿਹਾ ਭਾਈ ਰੇਟਾਂ ਹੀ ਇੰਨੀਆਂ ਇਹਦੇ ਘਰ ਹੋਣ ਲੱਪੀਆਂ ਕਹਿੰਦਾ ਬਾਹਰ ਚੱਲ ਜਾਣਾ ਰੇਟਾਂ ਕਾਦੀਆਂ ਆ ਪਾਊਡਰ ਭੇਜਣਾ ਡੇਲੀ ਪੁਲਿਸ ਪੈਂਦੀ ਯਾਰ ਬਾਹਰ ਕਿਹਦੇ ਨਾਲ ਛੱਲੀ ਅੱਧੀ ਅੱਧੀ ਕਰੇਗਾ ਹਾਏ ਉਹ ਬਾਹਰ ਪੌਪਕੌਰਨ ਉਹ ਭਾਈ ਨਵਾਂ ਵਰਜਨ ਬਾਹਰ ਸਿਰਫ ਪਾਪ ਕੌਣ ਆ ਉਹ ਨਹੀਂ ਯਾਰ ਕਿੱਥੇ ਸੱਸ ਆਏਗੀ ਤੇਰਾ ਮੱਥਾ ਚੁੰਮ ਕੇ ਉੱਥੇ ਕਿਹਦੀ ਸੱਸ ਤੇਰੀ ਆਏਗੀ ਬਹਾਰਾਂ ਕਿੱਥੋਂ ਲਏਗਾ ਇੱਥੇ ਦੀਆਂ ਕਿਹੜੀਆਂ ਬਹਾਰਾਂ ਇਹ ਤੇ ਗੈਰ ਅਖਲਾਕੀ ਹਰਕਤਾਂ ਨੇ ਉਹ ਨਾਨਕੀ ਸ਼ੱਕ ਫਲਾਣਾ ਸ਼ੱਕ ਮਾਮਾ ਮਰਿਆ ਉਹਦੀ ਰੋਟੀ ਉਹਦੇ ਬਣਾਉਣ ਉਹ ਯਾਰ ਕੋਈ ਗੱਲ ਹੈ ਬੁੱਢੀ ਤੇ ਸ਼ੱਕ ਉਹ ਵੀ ਦੱਸ ਦੇ ਇਹ ਹੁਸਨ ਆ ਸਾਡੇ ਮੁਆਸ਼ਰੇ ਦਾ ਇਹੀ ਹੁਸਨ ਆ ਸ਼ੇਵ ਕਿੱਥੋਂ ਲਏਗਾ ਉਸਤਰਾ ਜਿਹੜਾ ਇੱਕੋ ਉਸਤਰੇ ਨੂੰ ਤੇਜ਼ ਕਰ 40 ਜਣੇ ਸ਼ੇਵ और कोई जरासीम नहीं फैल रहे ਇਸੇ ਵਜ੍ਹਾ ਤੋਂ ਤਾਂ ਸਤਾਜੀ ਜਾਣਾ ਚਾਹੁੰਦੇ ਮੈਂ ਜਾਪਾਨ ਜਾਣਾ ਹੈ ਜਾਪਾਨ ਦੇ ਵਿੱਚ ਓਸਾਕਾ ਚ ਜਾਵਾਂਗਾ ਮੈਂ ਜ਼ਿੰਦਗੀ ਜਾਪਾਨੀ ਫਲ ਨਹੀਂ ਤੂੰ ਖਾਦਾ ਤੇ ਤੂੰ ਜਾਪਾਨ ਜਾਣਾ ਚੁੱਪ ਕਰਕੇ ਬਹਿ ਜਾ ਇੱਕ ਮਿੰਟ। ਜਾਪਾਨੀ ਫਲ ਮੈਂ ਓਏ ਜਾਪਾਨ ਲੈ ਕੇ ਆ ਤੇ ਮੂੰਹ ਚ ਰੱਖ ਇੱਥੇ ਮਰ ਜੇ ਗਲੀ ਚ ਕੁੱਤਾ ਬਿੱਠੇ ਤੁਹਾਡੇ ਤੇ ਪਤਾ ਘਰ ਨਹੀਂ ਭਾਈ ਮੇਰੀ ਸਮਝ ਨਹੀਂ ਇੱਧਰ ਗੱਲ ਕਰ ਯਾਰ ਗਲੀ ਚ ਤੈਨੂੰ ਮੈਂ ਪੂਰਾ ਮੌਕਾ ਦਿਆਂਗਾ ਠਹਿਰ ਆਹ ਜ਼ਿੰਦਾ ਰਹਿਣ ਦੇ ਪੂਰਾ ਪ੍ਰੋਗਰਾਮ ਕਰਨਾ ਕੁੱਤਾ ਮਰ ਜੇ ਉਹਨੂੰ ਜ਼ਿੰਦਾ ਰਹਿਣ ਦੇ, ਚੁੱਪ ਨਹੀਂ ਗਲੀ ਚ ਕੁੱਤਾ ਮਰ ਜੇ ਕਿਸੇ ਨੂੰ ਨਹੀਂ ਫਿਕਰ ਉਹਦੀ ਸਮੈਲ ਉਹਦੇ ਜਰਮਸ ਇਨਸਾਨਾਂ ਦੀ ਬੋਡੀ ਦੇ ਅੰਦਰ ਦਾਖਲ ਹੋ ਕੇ ਬੰਦੇ ਨੂੰ ਬਿਮਾਰ ਕਰਦੇ ਪਏ ਨੇ ਪੈਰ ਸੁੱਟਣੇ ਕਿ ਇਹ ਕਿੰਨੇ ਕੁ ਤੂੰ ਵੇਖੇ ਕੁੱਤੇ ਮਰੇ ਮੈਂ ਤਾਂ ਨਹੀਂ ਦੇਖਿਆ ਕਦੀ ਕਦੀ ਨਹੀਂ ਕਿਤੇ 2-4 ਸਾਲ ਇਹ ਕੰਟੈਂਟ ਤੋਂ ਹਟ ਕੇ ਤੁਸੀਂ ਨਹੀਂ ਵੇਖਿਆ ਉਸਤਾਦ ਜੀ ਕਦੀ ਕੁੱਤਾ ਨਹੀਂ ਰੋਜ਼ ਮਰਿਆ ਹੁੰਦਾ ਕਿਤੇ ਨਾ ਕਿਤੇ ਯਾਰ ਰੂੜੀਆਂ ਅੱਛਾ ਮਰ ਜਾਂਦਾ ਕੁੱਤਾ ਹੁਣ ਮਰੇ ਨੂੰ ਕੀ ਕਰੀਏ ਧੋ ਕੇ ਹੈਂਗਰ ਚ ਪਾ ਕੇ ਘਾਟਾਂ ਲਿਆ ਕਰੀਏ ਉਹ ਬਾਹਰ ਮਰਿਆ ਉਹਦੇ ਜਰਮ ਫੈਲਣੇ ਆਖੋ ਜੁਗਤਾ ਨਹੀਂ ਵੀ ਗਲੀ ਚ ਕੁੱਤਾ ਮਰਿਆ ਉਹਨੂੰ ਕੀ ਕਰਾਂ ਮੈਂ ਨਹੀਂ ਤੇ ਉਹਨੂੰ ਸੁੱਟਣਾ ਨਹੀਂ ਮਤਲਬ ਕੀ ਉਹਨੂੰ ਮੈਂ ਸ਼ਾਰਟ ਦੇ ਵਿੱਚ ਵਾੜ ਕੇ ਉਤੋਂ ਬੰਨ ਕੇ ਸਵਾਰ ਸਰਾਣਾ ਬਣਾ ਲਾ ਉਹਦਾ ਸਾਡੀ ਕੋਈ ਯਾਰ ਪਾਰਟੀ ਆਣੀ ਇਹ ਚਾਹੀਦੀ ਕਿਹੜਾ ਮਤਲਬ ਤੁਸੀਂ ਵੇਖ ਲਓ ਏਦਾਂ ਨਾ ਨਹੀਂ ਮੇਰੇ ਕੋਲ ਹੁਣ ਸਿਟੀ ਗੱਡੀ ਆ ਕੋਈ ਛੋਟਾ ਕੁੱਤਾ ਮਰ ਜੇ ਉਹਨੂੰ ਮੈਂ ਉਹ ਬਣਾ ਲਵਾਂ ਜਿਹੜਾ ਇੱਥੇ ਰੱਖਿਆ ਹੁੰਦਾ ਕਰਕੇ ਉਹ ਬਣਾ ਲਾਂ ਉਹ ਮਰ ਜਾਂਦੇ ਕੁੱਤੇ ਨੂੰ ਸਿੱਟ ਦੇਈਦਾ ਵਾ ਓ ਵੇਖੋ ਇਹ ਹੁੰਦੀ ਹੈ ਇੱਕ ਬਿਲਕੁਲ ਗੈਰ ਅਖਲਾਕੀ ਸੋਚ ਜਿਹਨੂੰ ਕਿਹਾ ਜਾਂਦਾ ਪਾਕਿਸਤਾਨ ਦੇ ਵਿੱਚ ਹਰ ਇਨਸਾਨ ਦੇ ਅੰਦਰ ਜਨਵਰੀਅਤ ਤੁਸੀਂ ਵੇਖੋ ਵੱਡੀ ਦੇ ਉੱਤੇ ਫਜ਼ਲਾ ਜਿਹੜਾ ਹੁੰਦਾ ਜਾਨਵਰਾਂ ਦਾ ਉਹ ਤੁਸੀਂ ਗਲੀਆਂ ਦੇ ਵਿੱਚ ਉਜਰੀਆਂ ਪਈਆਂ ਨੇ ਨਾੜਾਂ ਪਈਆਂ ਨੇ ਉਹਨਾਂ ਨੂੰ 8-8 ਦਿਨ ਕੋਈ ਨਹੀਂ ਉਹ ਤੇ ਭਾਜੀ 8-8 ਦਿਨ ਨਹੀਂ ਪਤਾ ਕਿ ਤੂੰ ਹੋ ਗਿਆ ਵਾ ਯਾਰ ਉਹਨੂੰ ਕੀ ਕਹਿੰਦੇ ਗੱਦਾਰੇ ਵਤਨ ਹਾਂਜੀ ਗਦਾਰੇ ਪਤਾ ਤੂੰ ਨਾ ਮੁਲਕ ਦੇ ਨਾਲ ਗੱਦਾਰੀ ਕਰਨਾ ਪਿਆ 4 ਪੈਸੇ ਤੇਰੇ ਕੋਲ ਹਲੇ ਆਏ ਨਹੀਂ ਹਾਲੇ ਤੈਨੂੰ ਸਿਰਫ ਲੱਗ ਰਿਹਾ ਕਿ ਮੇਰੇ ਕੋਲ ਆਉਣ ਵਾਲੇ ਤੇ ਤੂੰ ਬਾਂਦਰ ਹੋ ਗਿਆ ਜੇ ਅਸਲ ਮੇਰੀ ਗੱਲ ਸੁਣ ਉਹ ਜਿਹੜੀਆਂ ਬਾਹਰ ਜ਼ਿੰਦਗੀ ਗੁਜ਼ਾਰਨ ਦੇ ਉਹ ਜਿਹੜੀਆਂ ਕਿਤੇ ਬੈਂਕ ਜਮਾ ਕਰਾਇਆ ਕਰੀਏ ਕਿ ਅਸੀਂ 2 ਕੁਰਬਾਨੀਆਂ ਕੀਤੀਆਂ ਸਾਡੀਆਂ ਉਹ ਜਿਹੜੀਆਂ ਜਮਾ ਕਰਕੇ ਰਸੀਦ ਦੇ ਦਿਓ ਉਸਤਾਦ ਕੀ ਹੈ ਉਹ ਜਿਹੜੀ ਬਾਹਰ ਹੀ ਰੱਖਣੀਆਂ ਕੂੜੇ ਲਿਆਉਂਦੇ ਲੈ ਜਾਂਦੇ ਇਹ ਕਿਹੜਾ ਨੁਕਸ ਪਾਉਂਦੇ ਆ ਉਸਤਾਦ ਜੀ 8-8 ਦਿਨ ਪਏ ਰਹਿੰਦੇ ਉੱਥੇ 8-8 ਦਿਨ ਨਹੀਂ ਪਈ ਰਹਿੰਦੇ ਉਹ ਤੁਹਾਡੀ ਪਈ ਰਹਿੰਦੀ ਹੈ ਉਹ ਜਿਹੜੀ ਕਿਉਂਕਿ ਤੁਸੀਂ ਪੈਸੇ ਨਹੀਂ ਦਿੰਦੇ ਹਾਂ ਇਹ ਉਹ ਜਿਹੜੀ ਦੀ ਗੱਲ ਕਰ ਭਾਈਜਾਨ ਹੁਣ ਦੇਖੋ ਵੱਡੀ ਈਦ ਹੁੰਦੀ ਆ ਇੱਕ ਘਰ ਦੇ ਵਿੱਚ 50 ਘਰ ਨੇ ਉਹਨਾਂ ਚੋਂ 48 ਨੇ ਕੁਰਬਾਨੀ ਕੀਤੀ ਹੁੰਦੀ ਜਿਹੜੇ ਆਮ ਨਾਰਮਲ ਮਹੱਲੇ ਨੇ 40 ਨੇ ਕੀਤੀ ਹੁੰਦੀ 40 ਉਹ ਜਿਹੜੀਆਂ ਬਾਹਰ ਪਈਆਂ ਚੁੱਕਣ ਵਾਲੇ 40 ਨਹੀਂ ਕਿ ਚੁੱਕਣ ਵਾਲੇ ਉਹੀ 2-4 ਨੇ ਵਿਚਾਰਿਆਂ ਨੇ ਲੱਗੀਆਂ ਹੁੰਦੇ ਲੈਣਾ 2-3 ਦਿਨ ਲੱਗ 8-8 ਦਿਨ 8 ਦਿਨ ਕਿਸੇ ਤੇ ਉਜਰੀ ਨਹੀਂ ਪੈਂਦੀ ਅਗਲੇ ਦਿਨ ਤੇ ਉਸ ਤੋਂ ਅਗਲੇ ਦਿਨ ਈਦ ਮੌਕੇ ਤੱਕ ਉਜਰੀ ਖਤਮ ਹੋ ਜਾਂਦੀ ਉਸਤਾਦ ਜੀ ਹੁਣ ਕੀ ਕਰੀ ਉਜਰੀ ਨੂੰ ਮਤਲਬ ਕੀ ਕਰਦੀ ਉਜਰੀ ਨੂੰ ਇਹਨਾਂ ਦੇ ਘਰ ਗਿਆ ਦੱਸਣਾ ਕੀ ਕਰੀ ਉਜਰੀ ਨੂੰ ਉਜਰੀ ਤੁਸੀਂ ਗਲੀਆਂ ਦੇ ਵਿੱਚ ਸੁੱਟ ਕੇ ਬੈਠੇ ਉਹ ਤੇ ਕਿੱਥੇ ਸਿੱਟੀਏ ਉਜਰੀ ਬੈੱਡ ਤੇ ਰੱਖ ਕੇ ਪਿੱਛੇ ਢੋਲ ਆ ਲਿਆ ਕਰੀ ਉਹਦੇ ਨਾਲ ਦੱਸ ਮਜ਼ਾਕ ਕਿਉਂ ਕਰਦੇ ਨਹੀਂ ਉਸਤਾਦ ਜੀ ਇਸ ਲਾਲਾਜ਼ਾਰ ਨੂੰ ਤੁਸੀਂ ਬੰਜਰ ਬਿਆਬਾਨ ਬਣਾ ਦਿੱਤਾ ਤੁਹਾਡੇ ਵਰਗੇ ਲੋਕਾਂ ਨੇ ਜਿਹੜੇ ਲੋਕ ਕਹਿੰਦੇ ਅਸੀਂ ਸਰਵਾਈਵ ਕਰਨ ਦੇ ਅਸੀਂ ਠੀਕ ਆ ਓਕੇ ਆ ਉਹ ਯਾਰ ਕੁਝ ਨਹੀਂ ਸੋਚਣਾ ਗਲੀ ਗਲੀ ਕੁੱਤੇ ਹਾਂ ਅਸੀਂ ਇਹ ਸੋਚ ਲਈਏ ਵੀ ਬਾਹਰ ਚੱਲ ਜੀਏ ਸਰ ਤੂੰ ਬਾਹਰ ਚੱਲਣਾ ਤੂੰ ਕੀ ਸੋਚਿਆ ਤੂੰ ਸੋਚ ਲੈ ਇੱਥੇ ਥੱਕ ਗਿਆ ਥੱਕ ਨਹੀਂ ਗਿਆ ਤੂੰ ਬਾਹਰ ਜਾ ਕੇ ਵੀ ਥੱਕ ਜਾਣਾ ਵਾ ਬਾਹਰ ਤੇਰਾ ਦਿਲ ਨਹੀਂ ਲੱਗਣਾ ਕਿਹਨੂੰ ਕਹੇਗਾ ਮੋਟਰਸਾਈਕਲ ਤੇ ਮਗਰ ਜਾ ਕੇ ਭੱਜ ਸਟੈਂਡ ਚੁੱਕ ਲੋ ਹਾਂ ਸਹੀ ਕਿਹਨੂੰ ਗੱਲ ਕਿਹਨੂੰ ਕਹੇਗਾ ਆ ਮੇਰੀ ਅੱਖ ਚੋਂ ਮੱਛਰ ਕੱਢਦੀ
ਹਾਂ ਕਿਹਨੂੰ ਕਹੇਗਾ? ਕਿਹਨੂੰ ਕਹੇਗਾ ਬੇਟੇ ਨਾਲ ਤੇ ਬੂਹਾ ਖੜਕਾ ਕੇ ਬਾਜੀ ਤੁਹਾਡੀ ਲਾਈਟ ਆਉਣ ਰਹੀ ਆ, ਉਹ ਤਾਂ ਹਾਂ ਕਹਿ ਦੱਸ। ਸਕਦਾ। ਹਾਂ ਤੇ ਇਹ ਕਿੰਨੇ ਕੰਮ ਤੇਰੇ ਜ਼ਿੰਦਗੀ ਚੋਂ ਨਿਕਲ ਜਾਣੇ, ਤੂੰ ਬੋਰ ਹੋ ਕੇ ਵਾਪਸ ਆਉਣਾ, ਔਰ ਜਦੋਂ ਤੂੰ ਵਾਪਸ ਆਉਣਾ ਤੇਰਾ ਫਿਰ ਅਸੀਂ ਵੜਨ ਵੀ ਨਹੀਂ ਦੇਣਾ ਤੈਨੂੰ। ਅਸੀਂ ਨਹੀਂ ਪੜਦਾ, ਬੂਹਾ ਲਾ ਦੇਣਾ ਅਸੀਂ। ਉਸਤਾਦ ਜੀ ਮੇਰਾ ਦਿਲ ਲੱਗ ਜਾਣਾ ਵਾ, ਇਹਦਾ ਭਾਵੇਂ ਲੱਗੇ ਤੂੰ ਨਾ ਚੱਲ ਜਾ। ਲੱਗੇ। ਤੇਰਾ ਦਿਲ ਲੱਗ ਗਿਆ ਨਾ ਉੱਥੇ, ਤੈਨੂੰ ਸਾਬਣ ਨਹੀਂ ਲੱਭਣਾ ਜਿਹਦੇ ਨਾ ਲੱਭੇ ਉਸਤਾਦ ਜੀ ਸਾਬਣ, ਮੈਂ ਨਾ ਨਾਵਾਂਗਾ, ਲੇਕਿਨ ਮੈਂ ਬਾਹਰ ਦੇ ਮੁਲਕ ਜਾ ਕੇ ਡਾਲਰ ਕਮਾਣੇ, ਉਹ ਇੱਧਰ ਭੇਜਣੇ। ਕਿਹਨੂੰ ਕਹੇਗਾ ਜਾ ਕੇ ਕਿ ਮੋਟਰਸਾਈਕਲ ਤੇ ਕਿ ਬਾਜੀ ਬੁਰਖਾ ਚੁੱਕ ਲਓ? ਹਾਂ ਦੱਸ ਗੱਲ। ਉਹ ਯਾਰ ਇਹ ਕੰਮ ਹੀ ਨਹੀਂ ਆਇਆ ਉੱਥੇ। ਹਾਂ ਤੇ ਤੂੰ ਬੋਰ ਹੋ ਜਾਣਾ। ਉਹ ਬੋਰ ਕਿਉਂ ਹੋਣਾ? ਮੈਂ ਆਪਣੀ ਉਸ ਜਦੋਂ ਉਧਰ ਉਸ ਲਾਈਫ 'ਚ ਜਾਣਾ, ਉਧਰ ਦੇ ਰੱਖ ਜਾਣਾ ਮੈਂ। ਕਿਹੜੇ ਨਾਈ ਦੀ ਦੁਕਾਨ ਤੇ ਖਲੋ ਕੇ ਐਂ ਕਰੇਗਾ? ਯਾਰ ਨਾਲੇ ਸਭ ਤੋਂ ਪਹਿਲੀ ਗੱਲ, ਇਹਨੂੰ ਗਰੀਬੀ ਨਹੀਂ ਲੱਭਣੀ ਉੱਥੇ। ਹਾਂ। ਇਹ ਜਿੰਨੀ ਇਥੋਂ ਗਰੀਬੀ ਖਾਂਦਾ ਸਾਲਨ ਦੇ ਨਾਲ। ਸਰ ਜੀ ਤੁਸੀਂ ਇਹ ਦੱਸੋ ਕਿ ਜਗ੍ਹਾ ਜਗ੍ਹਾ ਤੁਸੀਂ ਪਾਨ ਵਾਲੀਆਂ ਦੁਕਾਨਾਂ, ਉਨੀਆਂ ਮਦਰਸੇ ਸਕੂਲ ਨਹੀਂ ਹੈਗੇ ਜਿੰਨੀਆਂ ਪਾਨ ਵਾਲੀਆਂ ਦੁਕਾਨਾਂ ਇੱਕ ਮਹੱਲੇ 'ਚ ਹੁੰਦੀਆਂ। ਓ ਯਾਰ ਤੂੰ ਕਿਹਨੂੰ ਕਹੇਗਾ ਸਬਜ਼ੀ ਵਾਲੇ ਨੂੰ ਕਿ ਵੀ ਥੋੜਾ ਧਨੀਆ ਵੀ ਪਾ ਦੇ ਹਾਏ ਦੱਸ। ਮੁਫਤ? ਦੱਸੋ। ਕਿਹਨੂੰ ਕਹੇਗਾ? ਦਾਗੀ ਅੰਬ ਕਿੱਥੋਂ ਲੱਭੇਗਾ? ਕਿਹੜਾ ਰੇੜੀ ਵਾਲਾ ਲੱਭੇਗਾ ਜਿਹਨੂੰ ਤੂੰ ਆਪ ਚੁਣ ਕੇ ਅੰਬ ਪਾਏ? ਜਦੋਂ ਤੂੰ ਘਰ ਆਇਆ ਤੇ ਤੇਰੇ ਅੰਬ ਹੀ ਹੈ ਨਿਸ਼ਾ ਪਰ ਜੋ ਹੋਰ ਆ। ਇਹ ਜਾਦੂਈ ਨਿਜ਼ਾਮ ਕਿੱਥੇ, ਉੱਥੇ ਕਿੱਥੇ ਲੱਭੇਗਾ ਤੈਨੂੰ? ਉੱਥੇ ਤੂੰ ਜੋ ਲੈਣਾ ਉਹੀ ਘਰ ਆ ਕੇ ਖੋਲਣ ਫਿਟੇ। ਹਾਂ ਕਿਸੇ ਯਾਰ ਦੋਸਤ ਨੂੰ ਕਹਿ ਨਹੀਂ ਸਕਦਾ ਯਾਰ ਆ ਸਿਗਰਟ ਪਿਆ ਜ਼ਰਾ ਫ੍ਰੀ ਦਾ ਨਹੀਂ ਮਿਲਣੀ, ਮੇਰੀ ਪਾਗਲ ਹੋ ਜਾਏਗਾ ਤੂੰ ਉਧਰ। ਮੋਟਰਸਾਈਕਲ ਤੇ ਤੁਸੀਂ ਜਾ ਰਹੇ ਹੋ, ਪਾਨ ਮੂੰਹ 'ਚ ਪਾਇਆ ਅਗਲੇ ਕਰੈਕਟਰ ਨੇ, ਉਹ ਜਨਾਬ ਸਪਿਟ ਕਰ ਰਿਹਾ, ਪਿੱਛੇ ਕੋਈ ਨਹੀਂ ਪਤਾ ਹੈਗਾ ਕਿੱਥੇ ਕਿਸ ਬੰਦਾ ਕਿਸ ਟੈਨਸ਼ਨ 'ਚ ਕਿਸ ਮਜਬੂਰੀ 'ਚ ਉਹਦੇ ਮੂੰਹ ਤੇ ਉਹ ਸਪਿਟ ਜਾ ਰਹੀ। ਉਹਨੇ ਪਾਨ ਲਿਆ, ਉਹਨੇ ਉਹਦੇ ਪੈਸੇ ਦਿੱਤੇ, ਉਹਦਾ ਮੁਲਕ ਔਰ ਨੈਸ਼ਨਲਿਟੀ ਹੋਲਡਰ ਆ, ਜਿੱਥੇ ਮਰਜ਼ੀ ਥੁਕੇ। ਹਾਂ 70 ਰੁਪਏ ਦਾ ਪਾਨ। ਉਹਦੇ ਮੂੰਹ ਨੂੰ ਜਾਲੇ ਲਵਾਓ, ਮੂੰਹ ਦੇ ਅੱਗੇ ਛਾਪਰ ਬੰਨੋ, ਮੂੰਹ ਦੇ ਅੱਗੇ। ਉਹ ਕੀ ਕਰੇ ਹੁਣ? ਐ ਮਤਲਬ ਜੇਬ 'ਚ ਇੰਜ ਕਰੀ ਜਾਵੇ? ਉਹਨੇ ਕਦੇ ਥੱਲੇ ਸਿੱਟਣਾ ਵਿਚਾਰਾ? ਉਹਨੇ ਆਪਣੇ ਪੈਸਿਆਂ ਦਾ ਪਾਨ ਲਿਆ, ਉਹਦਾ ਆਪਣਾ ਮੁਲਕ, ਉਹਦਾ ਆਪਣਾ ਮਹੱਲਾ, ਉਹਦਾ ਆਪਣਾ ਰੋਡ, ਉਹਦੀ ਆਪਣੀ ਮੋਟਰਸਾਈਕਲ। ਤੂੰ ਮਾਮਾ ਲੱਗਦਾ? ਤੁਸੀਂ ਗੈਰ ਅਖਲਾਕੀਆਤ ਸਿਸਟਮ ਨੂੰ ਫਰੋਗ ਦੇ ਰਹੇ ਹੋ। ਮੈਂ ਇਸ ਚੀਜ਼ ਦੇ ਖਿਲਾਫ ਆ। ਮੈਂ ਇਸ ਮੁਲਕ ਨੂੰ ਛੱਡ ਦੇਣਾ ਬਿਹਤਰ ਸਮਝਦਾ। ਮੈਂ ਇਸ ਮੁਲਕ ਦੇ ਵਿੱਚ ਨਾ ਇਹ ਬਦਤਮੀਜ਼ੀ ਹੋਣ ਦੇਗਾ, ਨਾ ਕਰਾਂਗਾ। ਹਾਂ ਤੇ ਹੋਣ ਨਾ ਦੇ, ਇੱਥੇ ਰਹਿ ਕੇ ਨਹੀਂ ਨਾ ਹੋਣ ਦੇਗਾ। ਤੂੰ ਤੇ ਫਿਰ ਹਾਰ ਗਿਆ, ਤੂੰ ਤੇ ਫਿਰ ਬਾਹਰ ਚੱਲ ਜਾਏਗਾ। ਹਾਂ ਹਾਰ ਗਏ ਆ ਭਾਜੀ, ਹਾਰ ਗਏ। ਕਿਹੜਾ ਨਹੀਂ ਹਾਰ ਗਿਆ? ਜਿਸ ਬੰਦੇ ਨੇ ਆਵਾਜ਼ ਉਠਾਈ, ਕਿਹੜੇ ਵੱਡੇ ਲੋਕ, ਹਬੀਬ ਜਾਲ ਵਰਗੇ ਲੋਕ ਹਾਰ ਗਏ, ਵੱਡੇ ਲੋਕ ਇੱਥੇ ਹਾਰ ਕੇ ਚਲੇ ਗਏ। ਉਹ ਇੱਕ ਕਰਾਚੀ ਦੇ ਵਿੱਚ ਕਮਿਊਨਿਟੀ ਸੀ, ਮੁੰਡਿਆਂ ਨੇ 4-5 ਨੇ ਇੱਕ ਯੂਥ ਬਣਾਈ। ਉਹਨਾਂ ਨੇ ਜਨਾਬ ਉਦੋਂ ਦੇ ਜਿਹੜੇ ਵਜ਼ੀਰੇ ਆਲਾ ਸੀ, ਉਹਨਾਂ ਦਾ ਜਦੋਂ ਸਿਸਟਮ ਵੇਖਿਆ ਵੀ ਗੰਦ ਵੀ ਉਸੇ ਤਰ੍ਹਾਂ, ਗਟਰਾਂ ਦੇ ਢੱਕਣ ਨਹੀਂ ਆ, ਉਹਨਾਂ ਤਸਵੀਰਾਂ ਲਾ ਕੇ ਗਟਰਾਂ ਦੇ ਢੱਕਣਾਂ ਤੇ ਉਹ ਢੱਕਣ ਲਾ ਕੇ ਉਹਨਾਂ ਨੇ ਸਾਬਤ ਕੀਤਾ ਕਿ ਲਓ ਜੀ ਤੁਹਾਡੇ ਕੰਮ ਐ ਨੇ, ਅਸੀਂ ਤੁਹਾਨੂੰ ਫਿਰ ਇਸੇ ਤਰ੍ਹਾਂ ਬੇਇੱਜ਼ਤ ਕਰਾਂਗੇ। ਕਿਉਂ ਨਹੀਂ ਕੀਤਾ ਜਾਂਦਾ ਇਸ ਮੁਲਕ ਦੇ ਵਿੱਚ? ਓਏ ਨੈਲਸਨ ਮੰਡਾਲਾ ਨਾ ਬਣ, ਉਹ ਮੰਡੇਲਾ ਵਾ ਉਹ ਜਿਹੜਾ ਵੀ ਸੀਗੇ, ਉਹ ਜਿਹੜਾ ਵੀ ਡੇਲਾ ਸੀ ਠੀਕ ਆ। ਸਰ ਕੁੱਤਿਆਂ ਦਾ ਤੁਸੀਂ ਦੱਸੋ। ਆ ਲਾ ਚਾਈਨਾ ਕੁੱਤੇ ਮੰਗਣ ਲਿਆ, ਕਹਿੰਦਾ ਸਾਨੂੰ 20 ਕੰਟੇਨਰ ਭਰ ਕੇ ਭੇਜ ਦਿਓ ਸਾਰੇ ਕੁੱਤੇ। ਕਿਉਂ? ਕਾਹਤੋਂ ਭੇਜੀਏ ਅਸੀਂ? ਹਾਂ। ਸਾਡੇ ਕੋਲ ਦੇਸੀ ਕੁੱਤੇ ਆ, ਅਸੀਂ ਕਿਉਂ ਦਈਏ? ਉਹ ਆਪਣੇ ਕੋਲ, ਉਹਨਾਂ ਨੇ ਖਾਣੇ ਆ, ਉਹ ਖਾਂਦੇ ਆ। ਤੇ ਇੱਥੇ ਸ਼ੋਅ ਕੌਣ ਕਰੇਗਾ ਨਾਲੇ ਜੇ ਤੂੰ ਚਲ ਗਿਆ ਤਾਂ? ਅਸੀਂ ਸਾਡੇ ਖਾਣ 'ਚ ਪਤਾ ਕਿੰਨੇ ਲਜ਼ੀਜ਼ ਕੁੱਤੇ ਆ। ਹਾਂਜੀ ਦੇਸੀ ਕੁੱਤੇ ਆ, ਸਹੀ ਸ਼ੋਰਬੇ ਵਾਲਾ ਕੁੱਤਾ ਬਣਾ ਕੇ ਖਾ ਦੇ, ਤੈਨੂੰ ਪਤਾ ਲੱਗੇ। ਤੈਨੂੰ ਪਤਾ ਕਾਸੀ ਵਾਲਾ ਜੀ ਰੇਸ਼ਾ ਨਹੀਂ ਕਰਦਾ। ਰੇਜਾ ਹਾਂ ਨਹੀਂ ਕੁੱਤਾ ਬਾਏਬਾਦੀ ਨਹੀਂ ਹੁੰਦਾ ਯਾਰ। ਆ ਤੂੰ ਹਲਕੀ ਜੀ ਗਰੇਵੀ ਜੀ ਬਣਾ ਕੇ ਤੇ ਫੁਲਕਾ ਇੱਕ ਉਹਦੇ ਨਾਲ ਖਾ, ਤੈਨੂੰ ਪਤਾ ਲੱਗੇ ਪਾਕਿਸਤਾਨ ਐਵੇਂ ਨਹੀਂ ਮੰਗਦੇ ਹੋ। ਫਰੀਦ ਸਾਹਿਬ ਜਿਹੜਾ ਅੱਖ ਦਾ ਆਪਰੇਸ਼ਨ ਕਰਾ ਰਹੇ ਨਾ, ਅੱਖ ਦਾ ਆਪਰੇਸ਼ਨ, ਡਾਕਟਰ ਨੂੰ ਦੱਸ ਰਹੇ ਵੀ ਪਾਕਿਸਤਾਨੀ ਕੁੱਤਾ ਖਾ, ਕਾਲੀ ਮਿਰਚ ਰੋਟੀ ਭਿਉਂ ਕੇ ਪੂਰਾ ਜਬੜਗੁੱਲਾ ਜਾ ਕਰਕੇ। ਤੇ ਤਾਇਆ ਠੀਕ ਹੋ ਗਿਆ, ਉਹਦੀ ਅੱਖ ਓਕੇ ਹੋ ਗਈ। ਉਹ ਤਾਂ ਵੈਸੇ ਤੀਰ ਵੱਜ ਗਿਆ ਸੀ ਨਾ, ਜੰਗ ਤੇ ਗਿਆ ਸੀ। ਤੇ ਤੀਰ ਅੱਛਾ ਬਾਹਰ ਯਾਰ, ਅਸੀਂ ਇੱਥੇ ਹੀ ਰਹਿਣਾ ਵਾ, ਸਰ, ਤੂੰ ਜਾਣਾ ਚੱਲ ਜਾ। ਅਸੀਂ ਪਹਿਲੇ ਵੀ ਇੱਥੇ ਹੀ ਸਾਂ, ਇੰਨੇ ਸਾਲ ਅਸੀਂ ਗੁਰਬਤ ਕੱਟੀ, ਸਾਰਾ ਕੁਝ ਕੀਤਾ ਸੀ, ਉਦੋਂ ਵੀ ਇੱਥੇ ਹੀ ਸਾਂ, ਅਸੀਂ ਹੁਣ ਵੀ ਇੱਥੇ ਹੀ ਆ। ਮੈਂ ਤਾਂ ਨਹੀਂ ਕੰਮ ਸੇ ਕੰਮ ਜਾਂਦਾ ਜਿੰਨੀ ਦੇਰ ਤੱਕ ਮੇਰਾ ਵੀਜ਼ਾ ਨਹੀਂ ਲੱਗਦਾ। ਸਹੀ ਗੱਲ। ਮੈਂ ਆਪਣੇ ਮੁਲਕ ਨੂੰ ਨਹੀਂ ਸੱਚ ਤੁਸੀਂ ਮੇਰੀਆਂ ਅੱਖਾਂ ਖੋਲ ਦਿੱਤੀ ਯਾਰ। ਹਾਏ ਮੈਂ ਕਹਿੰਦਾ ਵਾ, ਹੈਰਾਨ ਮੈਂ ਉਹਨਾਂ ਲੋਕਾਂ ਤੋਂ ਜਿੰਨਾ ਇਸੇ ਤਰ੍ਹਾਂ ਸਿਸਟਮ ਯਾਰ ਆਪਰੇਟ ਔਰਤਾਂ ਦੇ ਹੁੰਦੇ ਪਏ ਨੇ। ਆਪਰੇਟਾਂ ਵਾਲੀਆਂ ਔਰਤਾਂ ਨੇ ਕੋਈ ਫਿਟਨੈਸ ਲੈਵਲ ਨਹੀਂ ਹੈਗਾ। ਉਹ ਤੁਸੀਂ 50 ਸਾਲ ਤੋਂ ਬਾਅਦ ਵੈਸੇ ਹੀ ਮਰੇ ਨਾ ਮਰੇ ਇੱਕੋ ਜਿਹੇ ਹੋ ਜਾਂਦੇ। ਅੱਛਾ ਉਹਦੇ 'ਚ ਸਾਡਾ ਕਸੂਰ ਆ? ਉਹ 'ਚ ਉਹਨਾਂ ਔਰਤਾਂ ਦਾ ਕਸੂਰ, ਆਪਣਾ ਫਿਟਨੈਸ ਰੱਖਣ। ਬਹੁਤ ਸਾਰੀਆਂ ਪਾਕਿਸਤਾਨ 'ਚ ਔਰਤਾਂ ਨੇ ਬੱਚੇ ਪੈਦਾ ਕਰਨ ਤੋਂ ਬਾਅਦ ਵੀ ਆਪਣੀ ਸਿਹਤ ਦਾ ਖਿਆਲ ਰੱਖਦੀਆਂ, ਸਲਿਮ ਸਮਾਰਟ। ਇਹਦੇ 'ਚ ਮੁਲਕ ਦਾ ਕੀ ਕਸੂਰ ਆ? ਇਹ ਉਹਨਾਂ ਦਾ ਕਸੂਰ ਆ। ਨਾਲੇ ਕੀ ਕਰਨ ਹੁਣ ਇੱਥੇ? ਇਹ ਕਦੀ ਕਿਤੇ ਜੰਮਣਾ ਹੋਵੇ 2-4-5 ਸਾਲਾਂ ਬਾਅਦ ਤੇ ਚਲੋ ਠੀਕ ਹੋ ਜੇ। ਇੱਥੇ ਤੇ ਸਾਲ ਮੁੱਕਿਆ ਹੁੰਦਾ, ਜਿਵੇਂ ਮਹੀਨਾ ਮੁੱਕਿਆ ਹੁੰਦਾ ਡਾਕਟਰਾਂ ਨਾਲ। ਹਰ ਸਾਲ ਤੇ ਅੱਲਾ ਖੈਰ ਕਰਨੀ ਹੁੰਦੀ, ਅੱਲਾ ਨੇ। ਕਰੀਏ ਕੀ ਹੁਣ ਅਸੀਂ? ਕਿੰਨੀ ਕੁ ਫਿਟਨੈਸ ਕਰ ਲਵੇ ਉਹ? ਹਾਂ ਦੱਸ। ਉਹ ਭੈਣਾਂ ਮੇਰੀਆਂ ਵਿਚਾਰੀਆਂ ਦੱਸ ਵੀ ਇੱਕ ਚਲੋ ਬੱਚਾ ਜੰਮਿਆ, ਬੱਚਾ ਜੰਮ ਕੇ ਉਹਨੇ ਫਿਟਨੈਸ ਕਰ ਲਈ, ਹਾਲੇ ਉਹਨੇ ਫਿਟਨੈਸ ਕਰਕੇ ਆਰਾਮ ਨਾਲ ਨਹੀਂ ਉਹ ਬੈਠੀ ਹੁੰਦੀ। ਓ ਭਾਈ ਮੇਰੀ ਗੱਲ ਓ ਯਾਰ ਤੂੰ ਚੱਲ ਜਾ ਫਰੀਦਾਬਾਦ। ਇੱਥੇ ਉੱਥੋਂ ਦੀਆਂ ਔਰਤਾਂ ਬਾਹਰ ਪਾਰਕਾਂ ਦੇ ਵਿੱਚ ਨਿਕਲਦੀਆਂ, 80 ਸਾਲਾਂ ਮਾਈਆਂ ਜਿਹੜੀਆਂ ਨੇ ਇੱਥੇ ਦੀਆਂ ਕਈ ਔਰਤਾਂ ਨਿਕਲਦੀਆਂ ਵਾ। ਹਾਂਜੀ ਉਹਨੇ ਪਾਰਕਾਂ ਦਾ ਕਿਹਾ ਵਾ। ਹਾਂ ਪਾਰਕ, ਇੱਥੇ ਦੀਆਂ ਪਾਰਕਾਂ 'ਚ
ਦੂਜੇ ਸ਼ਹਿਰਾਂ 'ਚ ਮੈਂ ਸਵੇਰੇ ਵੇਖਿਆ ਫੈਸਲਾਬਾਦ 'ਚ ਇੱਕ ਮੇਰੀ ਭੈਣ ਪੂਰਾ ਉਹਨੇ ਨਕਾਬ ਕੀਤਾ, ਐਨਕ ਲਾਈ, ਉਹਨੇ ਪਿੱਛੇ ਬੱਚੀ ਬਿਠਾਈ, ਮੋਟਰਸਾਈਕਲ ਤੇ ਜਾ ਰਹੀ ਨਹਿਰ ਤੇ, ਮੈਂ ਆਪ ਦੇਖਿਆ। ਉਹ ਕਿਉਂਕਿ ਮਜਬੂਰ ਵਿਚਾਰੀਆਂ। ਤੁਸੀਂ ਇਸ ਮੁਆਸ਼ਰੇ 'ਚ ਔਰਤ ਨੂੰ ਤੁਸੀਂ ਆਪਣਾ ਐਕਸਰਸਾਈਜ਼ ਕਰਦਿਆਂ ਬਾਹਰ ਵੇਖੋਗੇ ਨਾ, 14 ਸਵੈਸੀਆਂ ਘਟੀਆ ਨਜ਼ਰਾਂ ਉਸ ਔਰਤ ਨੂੰ ਪਤਾ ਨਹੀਂ ਕਿਸ ਨਿਗਾਹ ਨਾਲ ਵੇਖਣਗੀਆਂ। ਉਹ ਕੀ ਕਰਨ? ਤੇ ਇਹਦੇ 'ਚ ਮੁਲਕ ਦਾ ਕਸੂਰ ਆ। ਉਹ ਤੇ ਮੁਲਕ ਦੇ ਵਾਸੀ ਆ, ਮੁਲਕ ਬਣਦਾ ਹੀ ਇੱਕ ਮੁਲਕ ਦੇ ਰਹਿਣ ਵਾਲਿਆਂ ਨਾਲ ਆ। ਤੂੰ ਨਹੀਂ ਵੇਖਦਾ? ਓਏ ਅਸਤਗਫਾਰ। ਉਹ 1400 ਦੇ ਵਿੱਚੋਂ ਤੂੰ ਨਹੀਂ ਹੁੰਦਾ? ਨਹੀਂ, ਮੈਂ ਨਹੀਂ, ਇੱਕ ਵਾਰੀ ਮੈਂ ਕਦੀ ਨਹੀਂ ਇਸ ਤਰ੍ਹਾਂ ਕੀਤਾ। ਪਾਰਕ 'ਚ ਨਹੀਂ, ਇਹ ਬਾਹਰ ਅੰਦਰ ਇੱਧਰ ਉੱਧਰ। ਉਹ ਫਰੀਦ ਬਾਦਸ਼ਾਹ ਤੂੰ ਬਾਹਰ ਚੱਲ ਜਾ, ਤੂੰ ਬਾਹਰ ਜਾ ਕੇ ਜ਼ਲੀਲ ਹੀ ਹੋਣਾ ਵਾ। ਸਹੀ ਗੱਲ ਆ। ਕਿਸੇ ਨੇ ਕੂੜਾ ਇਕੱਠਾ ਕਰਕੇ ਤੇਰੇ ਬੂਹੇ ਤੇ ਨਹੀਂ ਲਾਉਣਾ, ਫਾਇਦਾ, ਪਾਗਲ ਹੋ ਜਾਏਗਾ ਤੂੰ ਤਾਂ। ਇਹਦਾ ਦਿਲ ਹੀ ਨਹੀਂ ਲੱਗਣਾ। ਕਿਹਨੂੰ ਕਹੂਗਾ ਮੇਰੇ ਲੱਕ 'ਚ ਕੰਗਾ ਫੇਰੀ? ਕਿਹਨੂੰ ਕਹੇਗਾ? ਆ ਵੈਸੇ ਮੈਨੂੰ ਬੜੀ ਟੈਨਸ਼ਨ ਅੱਖਾਂ ਖੋਲਤੀਆਂ। ਯਾਨੀ ਜਦੋਂ ਖਾਰਜ ਹੋਣੀ ਆ, ਉੱਥੇ ਖਾਰਜ ਦਾ ਵੈਸੇ ਕਨਸੈਪਟ ਨਹੀਂ। ਉਸਤਾਦ ਜੀ ਉੱਥੇ ਪਿੱਤ ਦੀ ਫੀਲ ਕਿੱਦਾਂ ਲਏਗਾ? ਹਾਏ ਪਿੱਤ ਧੁੱਪੇ ਬੈਠਾ ਪਿੱਤ ਲੜ ਰਹੀ ਹੈ, ਕਾਂ 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 ਕਾਂ, ਇਹ ਕੀ ਕਰੇਗਾ? ਕਿੱਥੋਂ ਲਏਗਾ ਫੀਲ ਇਹ? ਕਦੋਂ 4 ਵਜੇ ਕੋਈ ਅੰਗਰੇਜ਼ ਬਾਹਰ ਖਲੋ ਗਿਆ ਕੰਨ 'ਚ ਤੀਲੀ ਫੇਰਦਾ, ਤੈਨੂੰ ਨਜ਼ਰ ਆ? ਦੱਸ ਇਹਨੂੰ ਤੂੰ ਲੰਦ ਕਰ, ਤੂੰ ਨਾ ਜਾ। ਮੈਂ ਉਸਤਾਦ ਜੀ, ਮੈਂ ਨਹੀਂ ਜਾਣਾ। ਹਾਂ ਪੁਰ ਕਰਾ ਇਹ ਲੈ। ਤਾਂ ਪਾਗਲ ਹੋ ਜਾਏਗਾ ਬੇਟੇ। ਉੱਥੇ ਜਾ ਕੇ ਤੂੰ ਸਲਵਾਰ ਕਲੀ ਪਾ ਕੇ ਬਨੈਣ ਮੋਢੇ ਤੇ ਰੱਖ ਕੇ ਥੜੀ ਤੇ ਬੈ ਕੇ ਇਹ ਨਹੀਂ ਕਹਿ ਸਕਦਾ ਘੰਟਾ ਹੋ ਗਿਆ ਹਾਲ ਹੀ ਨਹੀਂ ਲਿਆ ਟਲ, ਇਹ ਨਹੀਂ ਕਹਿ ਸਕਦਾ। ਹਾਂ ਦੱਸ, ਪਹਿਲੀ ਗੱਲ ਇਹਨੂੰ ਉੱਥੇ ਬੋਰ ਹੋ ਜਾਏਗਾ। ਇੱਥੇ ਅੰਗਰੇਜ਼ ਕੋ ਕਹੋ ਉਹ ਘੰਟਾ ਹੋ ਗਿਆ ਉਹਦੇ ਦੇ ਲਾਈਨ। ਹਾਂ ਦੱਸ ਨਾ, ਬੋਰ ਹੋ ਜਾਏਗਾ। ਯਾਰ ਇਹ ਕਿਹੜੀਆਂ ਦਲੀਲਾਂ ਦੇ ਰਹੇ ਤੁਸੀਂ? ਤੁਹਾਨੂੰ ਉੱਥੇ ਗਰਮੀ ਹੋ ਗਈ, ਇਹਨਾਂ ਨੂੰ ਟੁਬਲ ਹੀ ਨਹੀਂ ਲੱਭਣਾ ਉੱਥੇ। ਦੱਸ ਹੈ ਸਾਫ ਪਾਣੀ ਨੇ ਆਪ। ਉਹ ਭਰਾਵਾ, ਪਾਕਿਸਤਾਨ ਸਾਡੇ ਦੀ ਹਰ ਨਿਮਤ ਜਿਹੜੀ ਨਾ ਅੱਲਾ ਨੇ ਸਿਲੈਕਟਡ ਚੁਣ ਕੇ ਦਿੱਤੀ ਇਸ ਖਿੱਤੇ ਨੂੰ। ਹਾਂ ਸਮਝ ਆਈ ਆ? ਇੱਕ ਹਾਂਜੀ। ਤੈਨੂੰ ਦਿੱਤੀ ਕਿ ਖਿੱਤਾ ਫਲ ਇੱਥੇ ਵਰਗਾ ਦੁਨੀਆ 'ਚ ਹੈ ਨਹੀਂ, ਡਰਾਈ ਫਰੂਟ ਇੱਥੇ ਵਰਗਾ ਦੁਨੀਆ 'ਚ ਹੈ ਨਹੀਂ, ਤੇਰੇ ਵਰਗਾ ਚਵਲ ਪੂਰੀ ਦੁਨੀਆ 'ਚ ਹੈ ਨਹੀਂ। ਨਹੀਂ। ਓ ਯਾਰ ਕਾਕਾ ਕੀ ਹੋਇਆ? ਉਹ ਗੱਲ ਸੁਣੀ ਇੰਨੀ ਮਜ਼ਾ। ਫਲ ਇੱਕ ਮਿੰਟ, ਦੁਨੀਆ ਸੌਰੀ ਮਿੱਠਾ ਜੀ, ਫਲ ਨਹੀਂ ਹੈਗਾ ਦੁਨੀਆ 'ਚ ਮਿਆਰੀ। ਇੱਥੇ ਮਿਆਰੀ ਫਲ ਵਾ ਤੇ ਇੱਥੇ ਤੁਹਾਨੂੰ ਲੱਭਦਾ ਮਿਆਰੀ ਫਲ? ਹਾਂ ਲੱਭਦਾ। ਉਹ ਸਾਰਾ ਐਕਸਪੋਰਟ ਹੋ ਕੇ ਦੂਸਰੇ ਮੁਲਕਾਂ ਜਾ ਰਿਹਾ। ਬੇਟੇ ਜਿੱਦਣ ਨੀਅਤਨ ਲੈਣ ਜਾਏਗਾ ਨਾ ਤੈਨੂੰ ਲੱਭੇਗਾ। ਹਾਂ ਮੈਂ ਹੁਣ ਕਿਹੜੀ ਨੀਅਤ ਨਾਲ ਬਜ਼ੂ ਕਰਕੇ ਟੋਪੀ ਪਾ ਕੇ ਨਹੀਂ ਫਲ ਲੈਣ ਜਾਵਾਂ? ਜਿੱਦਣ ਨੀਅਤਨ ਲੈਣ ਜਾਏਗਾ ਨਾ ਕਿ ਮੈਂ ਅੱਛਾ ਫਲ ਲੈਣ ਜਾਣਾ, ਤੈਨੂੰ ਅੱਛਾ ਫਲ ਲੱਭੇਗਾ। ਹਰ ਕਿਸਮ ਦਾ ਅੰਬ, ਹਰ ਕਿਸਮ ਦਾ ਅਮਰੂਦ, ਕੇਲੇ, ਗ੍ਰੇਪਸ, ਹਰ ਚੀਜ਼ ਅੱਛੀ ਲੱਭਦੀ। ਕਿਤੇ ਲੈਣ ਤੇ ਜਾਣਾ, ਤੂੰ ਆਪਣੇ ਬੱਚੇ ਨੂੰ ਇਹੀ ਕਹਿ ਕੇ ਵੱਡਿਆ ਕਰ ਲਿਆ ਵੀ ਇਥੋਂ ਫਲ ਨਹੀਂ ਚੰਗਾ ਮਿਲਦਾ। ਉਹਨਾਂ ਨੇ ਵੇਖਿਆ ਹੀ ਨਹੀਂ ਕਦੀ। ਇਹਦੇ ਨਹੀਂ ਆ ਉਸਤਾਦ ਤੁਹਾਡੇ ਤੇ ਮਗਰ ਮੰਡੀ ਹੈ ਨਾ ਘਰ ਦੇ, ਹਨਾ? ਇੱਥੇ ਉਹ ਦੀ ਗੱਲ ਬਸ ਕਰ ਦਿਓ, ਮਾਫੀ ਕਿਤੇ। ਮੇਰੇ ਮਗਰ ਮੰਡੀ ਆ। ਫਰੀਦ ਸਾਹਿਬ ਤੁਸੀਂ ਬਾਹਰ ਚਲੇ ਵੀ ਗਏ ਨਾ, ਤੂੰ ਅੱਧੀ ਰਾਤ ਨੂੰ ਛੱਤ ਤੇ ਚੱਕਰ ਲਾ ਕੇ ਇਹ ਨਹੀਂ ਕਹਿ ਸਕਦਾ ਮੱਛਰ ਹੀ ਬਹੁਤ ਆ ਭਾਈ, ਮੱਛਰ ਖਾ ਗਿਆ ਮੈਨੂੰ, ਇਹ ਨਹੀਂ ਕਹਿ ਸਕਦਾ ਤੂੰ। ਬੇਟੇ ਏਦਾਂ ਮੈਂ ਨਹੀਂ ਕਹਾਂ। ਨਹੀਂ ਮੱਛਰ ਤੇ ਉੱਥੇ ਹੋਏਗਾ। ਨਹੀਂ ਏਦਾਂ ਤਾਂ ਉੱਥੇ ਕੋਈ ਹੋਰ ਚੀਜ਼ ਹੁੰਦੀ ਮੱਛਰ ਤੋਂ ਇਲਾਵਾ, ਭਮੂਕੜੀ ਜੀ ਲੜ ਰਹੀ। ਭਮੂਕੜੀ ਵੀ ਹੋਵੇਗੀ ਨਾ ਉਹਨਾਂ ਸਾਰੇ। ਯਾਰ ਦੱਸ ਮੇਰੀ ਗੱਲ ਸੁਣ, ਤੇਰਾ ਭੂੰ ਮਾਰਨ ਨੂੰ ਦਿਲ ਕਰੇ ਢਿੱਡ ਤੇ ਕਿਹਦੇ ਮਾਰੇਗਾ? ਭੂਪੜਾ। ਹਾਂ ਹਾਂ ਕਿਹਦੇ ਮਾਰੇਗਾ? ਜਿਹੜਾ ਬਾਪ ਕਿਸੇ ਅੰਗਰੇਜ਼ ਨੇ ਮਾਰੇਗਾ, ਉਹਨੇ ਪਰਚਾ ਕਰਾ ਦੇਣਾ ਤੇਰੇ ਤੇ। ਹਾਂ ਉਹਨੇ ਕਹਿਣਾ ਮੈਨੂੰ ਕੁੱਤਾ ਪੈ ਗਿਆ। ਕਿੱਡੀ ਅਜੀਬ ਜੀ ਸੋਚ ਆ ਕਿ ਅਸੀਂ ਇੱਥੇ ਭੂਪੜੇ ਮਾਰਨ ਲਈ ਨਹੀਂ ਲੋਕਾਂ ਨੂੰ। ਭਾਈ ਸਾਡਾ ਹੁਸਨ ਆ। ਓਏ ਕਿਹੜਾ ਹੁਸਨ ਆ? ਇਹ ਕਲਚਰ ਦਾ ਹੁਸਨ ਆ। ਓਏ ਬਿਮਾਰੀਆਂ ਨੇ ਭਾਈ। ਕਲਚਰ ਦਾ ਹੁਸਨ ਆ। ਸੋਹਣਾ ਪਿਓ ਇੰਜ ਕਰਕੇ ਕਮੀਜ਼ ਫੜ ਕੇ ਬੱਚੇ ਨੂੰ ਕਹਿੰਦਾ ਤੇ ਬੱਚਾ ਲੱਗਦਾ ਉਹ ਖੇਡ ਰਿਹਾ ਯਾਰ ਪੂਰਾ ਉਹਨੇ ਥੁੱਕ ਦੇ ਨਾਲ ਢਿੱਡ ਗਿੱਲਾ ਕੀਤਾ। ਇਹ ਹੁਸਨ ਆ। ਸਰ ਨਹੀਂ, ਦੂਸਰੇ ਮੁਲਕਾਂ 'ਚ ਵੀ ਲੋਕ ਬੱਚਿਆਂ ਨੇ ਇਸੇ ਤਰ੍ਹਾਂ ਪਿਆਰ ਕਰਦੇ, ਉਹ ਬੱਚੇ ਦੀ ਹੋਰ। ਲੇਕਿਨ ਖਾਲਸ ਚੀਜ਼ ਦੁੱਧ ਤੁਸੀਂ ਖਾਲਸ ਇੱਥੋਂ ਪੀਂਦੇ? ਐਸ ਬੱਚੇ ਨੂੰ ਖਾਲਸ ਦੁੱਧ ਮਿਲਿਆ ਹੁੰਦਾ ਤੇ ਇਹਦੇ ਨੱਕ ਮੂੰਹ ਪੂਰਾ ਹੋਣਾ ਸੀ, ਫਿਰ ਇਨੈਕਸ਼ਨ ਹੀ ਪੂਰੇ ਸੀ। ਓਏ ਖਾਲਸ ਦੁੱਧ ਕਿਹੜਾ? ਤੂੰ ਖਾਲਸ ਦੁੱਧ ਲੈ ਕੇ ਆ, 2 ਕਿਲੋ ਪਿਓਰ ਖਾਲਸ ਦੁੱਧ ਲੈ ਕੇ ਆ, ਘਰ ਹੁੰਦੇ ਆ ਤੇਰੀ ਸਕੀ ਮਾਂ ਨੇ ਉਹ 'ਚ 4 ਗਲਾਸ ਪਾਣੀ ਦੇ ਪਾ ਦੇਣੇ। ਹਾਂ ਉਹ ਕਿਹੜਾ ਖਾ ਕਿਹੜੇ ਤੂੰ ਖਾਲਸ ਦੀ ਗੱਲ ਕਰਦਾ? ਅੱਛਾ, ਤੇ ਉਹ ਮਤਲਬ ਕਿ ਮਾਂ ਮੇਰੀ ਜਿਹੜੀ ਫਿਰ ਉਹ ਮਿਲਾਵਟ ਕਰਨ ਨਹੀਂ ਉਹ ਹੈ ਤੇ ਮਿਲਾਵਟ ਹੀ ਆ। ਉਹ ਹੈ, ਉਹ ਮਿਲਾਵਟ ਹੀ ਆ। ਲੌਜੀਕਲੀ ਉਹਨੂੰ ਮਿਲਾਵਟ ਹੀ ਕਹਿੰਦੇ ਆ, ਲੇਕਿਨ ਉਹ ਮਿਲਾਵਟ ਉਹ ਨਹੀਂ ਕਿ ਜਿਹੜੀ ਤੁਸੀਂ ਉਹ 'ਚ ਪਾਣੀ ਪਾ ਕੇ ਤੇ ਰੇਟ ਵਧਾ ਕੇ ਵੇਚਣਾ ਗੁਨਾਹ। ਹਾਂਜੀ। ਉਹ ਨਹੀਂ ਹੈਗੀ, ਲੇਕਿਨ ਹੈ ਯਾਰ ਇਹਦੇ 'ਚ ਤੂੰ ਇਹਨੂੰ ਕਹਿ ਮਿਲਾਉਣੇ ਨੂੰ ਮਿਲਾਵਟ ਕਹਿੰਦੇ ਨਾ, ਮਿਲਾ ਦੇਣਾ, ਤੇ ਇਹਦੇ 'ਚ ਤੂੰ ਇਹਨੂੰ ਮਿਲਾ ਦੇ, ਮਿਲਾਵਟ ਹੋ ਗਈ। ਲੇਕਿਨ ਉਹ ਮਿਲਾਵਟ ਨਹੀਂ। ਮੈਂ ਤੈਨੂੰ ਕਹਿ ਰਿਹਾ ਕਿ ਜੈਨੂਇਨ ਦੁੱਧ ਲੈ ਕੇ ਆ। ਤੂੰ ਲੈ ਤੇਰੀ ਮਾਂ ਕਿਚਨ 'ਚ ਜਾ ਕੇ 2 ਗਲਾਸ ਪਾਣੀ ਦੇ ਉੱਚ ਨਾ ਪਾਵੇ ਤੇ ਗੱਲ ਕਰੀ। ਸਰ ਮੈਂ ਜੈਨੂਇਨ ਦੁੱਧ ਤੇ ਹੈ ਨਹੀਂ ਜਿਹੜੀ ਤੁਸੀਂ ਗੱਲ ਕਰ ਰਹੇ ਹੈ ਆ ਗਲਤ ਕਰ। ਨਾ ਨਹੀਂ ਸਰ ਜੈਨੂਇਨ ਵੀ ਹੈ ਨਾ। ਉਹ ਜਿਹੜਾ ਟੀਕਾ ਸਟੀਰਾਇਡ ਦੇ ਕੇ ਮੱਝ ਨੂੰ ਲਾ ਕੇ ਦਿੱਤਾ ਜਾਂਦਾ ਨਾ, ਉਹਦੇ ਨਾਲ ਤੁਹਾਨੂੰ ਪਤਾ ਕਿੰਨੇ ਨੁਕਸਾਨ ਆ ਤੁਹਾਡੀਆਂ। ਫਿਰ ਮੈਂ ਤੇਰੀ ਗੱਲ ਸਮਝ ਗਿਆ। ਤੂੰ ਮੁਲਕ ਤੋਂ ਨਹੀਂ ਦੁਖੀ, ਤੂੰ ਆਪਣੇ ਇਲਾਕੇ ਤੋਂ ਦੁਖੀ ਹੈ। ਉੱਥੇ ਖਾਲਸ ਦੁੱਧ ਨਹੀਂ ਹੈਗਾ, ਉੱਥੇ ਕੋਈ ਚੰਗਾ ਕੰਮ ਨਹੀਂਗਾ। ਤੁਸੀਂ ਦੱਸੋ। ਬਾਹਰ ਨਿਕਲ, ਘਰ ਕਿਤੇ ਚੰਗੇ ਇਲਾਕੇ 'ਚ ਲੈ, ਸਾਰਾ ਕੁਝ ਹੈਗਾ। ਉਹ ਯਾਰ ਇੱਥੇ ਬੈਰੀਆ ਟਾਊਨ ਦੇ ਲੋਕ ਵੀ ਵੇਖਦੇ ਨੇ, ਉਹਨਾਂ ਨੂੰ ਪੁੱਛ ਲਓ ਖਾਲਸ ਦੁੱਧ। ਉਹਨਾਂ ਨੂੰ ਜੇ ਖੁੱਲਾ ਲੈਣ ਪੈਕਟਾਂ ਵਾਲਾ ਤੇ ਉਹਨਾਂ ਦੇ ਤੇ ਖੈਰ ਕੰਪਨੀਆਂ ਦੀ ਕੋਈ ਗਾਰੰਟੀ, ਲੇਕਿਨ ਖੁੱਲਾ ਦੁੱਧ ਲੈਣ ਉਹਨਾਂ 'ਚ ਵੀ ਮਿਲਾਵਟ ਹੈ।
ਉਹ ਟੀਕਿਆਂ ਦਾ ਮਿਲਿਆ ਇੰਤਜ਼ਾਜ ਹੋਇਆ ਦੁੱਧ ਦਾ ਯਾਰ ਮਾਰ ਤਾੜੀ। ਫਰੀਦ ਇੱਕ ਮਿੰਟ, ਯਕੀਨ ਮੰਨੋ ਸਾਡੇ ਇਲਾਕੇ 'ਚ ਇੱਕ ਬੰਦਾ ਖਾਲਸ ਦੁੱਧ ਵੇਚਦਾ 200 ਰੁਪਏ ਕਿਲੋ, ਇੰਜ ਕਰਕੇ ਤੂੰ ਉਂਗਲ ਪਾਉਣੀ ਹੈ ਤੇ ਤੈਨੂੰ ਖੁਰਚ ਕੇ ਲਾਉਣਾ ਪੈਣਾ, ਇੰਨਾ ਖਾਲਸ ਦੁੱਧ ਹੁੰਦਾ ਵਾ। ਉਹ ਫਿਰ ਤੈਨੂੰ ਚੂਨਾ ਵਾ। ਕੀ ਹੋ ਗਿਆ? ਉਹ ਇੰਨਾ ਸਖਤ ਦੁੱਧ ਵਸਤਾ ਜੀ। ਇਹ ਸਿੱਖਾਂ ਵਾਲੀ ਮੈਜਿਕ ਆਉਂਦੀ ਸੀ, ਸਿੱਖਾਂ ਵਾਲਾ ਦੁੱਧ ਵੀ ਆਉਣ ਲੱਗ ਪਿਆ। ਉਸਤਾਦ ਜੀ ਮੈਨੂੰ ਲੱਗਦਾ ਦਹੀਂ ਵਾਲੇ ਚ ਨੇ ਉਂਗਲ ਮਾਰ ਲਈ ਹੈ ਜਿਹੜਾ। ਉਹ ਵੀ ਖੁਰਚ ਕੇ ਨਹੀਂ ਲੱਥਦਾ ਯਾਰ। ਇੱਕ ਬੰਦੇ ਨੇ ਦੁੱਧ 'ਚ ਏਦਾਂ ਉਂਗਲੀ ਪਾਈ, ਬਾਅਦ ਚੋਂ ਪੈਟਰੋਲ ਨਾਲ ਸਾਫ਼ ਕੀਤਾ। ਇਹਨਾਂ ਤੋਂ ਲੱਗ ਗਿਆ। ਅਸੀਂ ਕੌਮ ਨੂੰ ਨਾ ਬਦਲ ਨਹੀਂ ਸਕੇ, 72 ਸਾਲ ਹੋ ਗਏ ਨੇ। ਉਹ ਤੂੰ ਤੇ ਆਪਣੀ ਮਰਜ਼ੀ ਨਾਲ ਚੈਨਲ ਨਹੀਂ ਬਦਲ ਸਕਦਾ, ਤੂੰ ਕੌਮ ਨੂੰ ਬਦਲਣ ਟੁਰਿਆ। ਤੂੰ ਘਰ ਜਾ ਮੇਰਾ ਭਾਈ। ਜੁੱਤੀ ਨਹੀਂ ਬਦਲਦਾ ਹੈ। ਬਲ ਯਾਰ ਫਰੀਦ ਤੂੰ ਮੇਰੀ ਸਮਝ, ਇਸ ਮੁਲਕ 'ਚ ਦੁਨੀਆ ਦੀ ਹਰ ਨਿਮਤ ਹੈਗੀ ਹੈ ਯਾਰ। ਉਸਤਾਦ ਜੀ ਫਰੂਟ ਦਾ ਇਹਨੇ ਕੀਤਾ ਵਾ ਕਿ ਮੈਨੂੰ ਸਹੀ ਨਹੀਂ ਲੱਭਦਾ, ਜਦੋਂ ਝੰਗ ਬਾਜ਼ਾਰ ਜਾ ਕੇ ਪਰਾਲੀ ਤੋਂ ਲੱਭਣਾ ਤੇ ਉਹ ਫਿਰ ਸਹੀ ਤੇ ਨਹੀਂ ਨਾ ਲੱਭਣਾ। ਤੂੰ ਵੀ ਫਰੈਸ਼ ਨਹੀਂ ਲੱਗਣ ਡਿਆ, ਉਦੋਂ ਦਾ ਘੰਟਾ ਹੋ ਗਿਆ ਤੂੰ ਮੇਰੇ ਨਾਲ ਲੱਗਾ ਸੀ, ਉਦੋਂ ਦਾ ਵੀ ਮੈਂ ਤੇਰੇ ਨਾਲ ਮੈਂ ਬਾਹਰ ਜਾਣਾ, ਹੁਣ ਤੇਰਾ ਯਕਦਮ ਸਟੇਟਮੈਂਟ ਬਦਲ ਯਾਰ ਗਈ। ਵੇਖ ਇਹ ਚੀਜ਼ਾਂ ਨਹੀਂ ਉੱਥੋਂ ਲੱਭਣੀਆਂ ਜਿਹੜਾ ਹਾਂ ਲੱਗਦਾ ਹੈ। ਉਹਦੀਆਂ ਅੱਖਾਂ ਖੁੱਲ ਗਈਆਂ ਵਾ। ਉਸਤਾਦ ਜੀ ਨੇ ਦੱਸਿਆ ਮੇਰੀਆਂ ਅੱਖਾਂ ਖੁੱਲ ਗਈਆਂ, ਮੈਂ ਇੱਥੇ ਹੀ ਰਹਾਂਗਾ। ਉੱਥੇ ਕਿੱਦਾਂ ਟੋਕਨ 'ਚ ਚੂਚੇ ਨਿਕਲੂਗੇ ਮੈਨੂੰ? ਹਾਂ ਦੱਸ, ਤਰਸਣਾ ਉੱਥੇ ਕਿਹੜੀ ਵੀਡੀਓ ਗੇਮ 'ਚ ਟੋਕਨ ਪਾ ਕੇ ਥੱਲੇ ਠੁੱਗੇ ਮਾਰੇਗਾ? ਤੂੰ ਉੱਥੇ ਨਿਊਯਾਰਕ ਚ ਫਿਰਦੇ ਆਵੇ, ਉੱਥੇ ਉੱਥੇ ਕਿਸੇ ਨੇ ਵੀਡੀਓ ਗੇਮ ਦੇ ਉਹਦਾ ਕਰੈਕਟਰ ਦਾ ਨਾਮ ਹਾਜੀ ਨਹੀਂ ਹੈਗਾ। ਕੀ ਕਰੇਗਾ? ਉਸਤਾਦ ਜੀ ਇਹਦੇ ਕੰਨਾਂ 'ਚ ਆਵਾਜ਼ ਹੀ ਨਹੀਂ ਪੈਣੀ, ਭਾਜੀ ਪਤੀਸਾ ਮੇਰਾ ਬੜਾ ਮਜ਼ਾ। ਹਾਂ। ਕੀ ਕਰੇਗਾ ਤੂੰ? ਓਏ ਹੋਏ ਬੋਰ ਹੋ ਜਾਣਾ ਤੂੰ ਫਰੀਦ। ਤੇਰੀ ਗਲੀ 'ਚ ਆ ਕੇ ਕੋਈ ਸਬਜ਼ੀ ਵਾਲਾ ਉੱਚੀ ਆਵਾਜ਼ ਨਹੀਂ ਲਾ ਸਕਦਾ। ਆ ਦੂਧ ਹੈ, ਗੋਪੀ ਲੈ, ਗਾਜਰਾਂ ਲੈ, ਤਰਸ ਜਾਏਗਾ ਆਵਾਜ਼ ਸੁਣ। ਇਹ ਹੁਸਨ ਆ ਇੱਥੇ ਦਾ, ਕਿਹੜਾ ਹੁਸਨ? ਇਹੀ ਹੁਸਨ ਆ, ਕੀ ਖੱਟਿਆ ਇਸ ਭਾਈਚਾਰਾ ਵਾ। ਕਿੰਨੀਆਂ ਤੁਹਾਡੀਆਂ 50 ਸਾਲ ਉਮਰਾਂ ਨਹੀਂ ਆ, ਤੁਹਾਨੂੰ ਸੌਤੀ ਪਰੇਸ਼ਾਨੀਆਂ, ਸੌਤੀ ਵਾਇਓਲੇਸ਼ਨ ਜਿਹਨੂੰ ਕਹਿੰਦੇ ਨੇ, ਵੌਇਸ ਦੀ ਆਵਾਜ਼ ਦੀ ਵਾਇਓਲੇਸ਼ਨ। ਅਸੀਂ ਉਹਦੇ 'ਚ ਰਚ ਗਏ ਆ, ਅਸੀਂ ਉਹਦੇ 'ਚ ਰਚ ਕੇ ਸਾਡੇ ਉਹ ਜ਼ਿੰਦਗੀ ਦਾ ਹਿੱਸਾ ਬਣ ਗਈਆਂ। ਉਹ ਬੱਚਾ ਪੈਦਾ ਹੁੰਦਾ ਵਾ, ਉਹਦੇ ਤੋਂ ਲੱਗ ਕੇ ਮਰਨ ਤੱਕ ਇਨਸਾਨ ਦੇ ਉਹ ਇਲੀਗਲ ਖਰਚੇ, ਉਹ ਜਿਹੜੇ ਕਿ ਹੋਣੇ ਨਹੀਂ ਚਾਹੀਦੇ। ਉੱਥੇ ਜੋ ਬੱਚਾ ਪੈਦਾ ਹੋਏਗਾ, ਕਿਸੇ ਅੰਗਰੇਜ਼ ਨੇ ਤੈਨੂੰ ਆ ਕੇ ਪੁੱਛਣਾ ਵੀ ਕਿਹਦੇ ਤੇ ਗਿਆ? ਸਹੀ ਗੱਲ। ਇਹ ਸਾਡੇ ਮੁਲਕ ਦੀਆਂ ਗੱਲਾਂ, ਪਾਕਿਸਤਾਨ ਦੀ। ਇੱਕ ਬਾਗ ਨੂੰ ਹੀ ਨਹੀਂ ਉੱਥੇ ਤਰਸਣ ਜਾਣਾ ਵਾ। ਜਿਹੜੀ ਸਵੇਰ ਕਹਿੰਦੇ ਬਰਫ਼ ਲੈ ਜਾ, ਬਰਫ਼ ਲੈ ਜਾ। ਕਿੰਨੇ ਉੱਥੇ ਆਉਣਾ ਮੈਨੂੰ ਤਾਂ। ਰੀ ਸਾਹਿਬ ਤੈਨੂੰ ਉੱਥੇ ਤੂੰ ਭੁੱਲ ਜਾਣਾ, ਹਰ ਸ਼ਾਇ ਪਾਗਲ ਹੋ ਜਾਏਗਾ। ਤੂੰ ਚੁੱਪ ਕਰਕੇ ਸਕੂਨ ਨਾਲ ਘਰ ਬੈਠਾ ਹੋਵੇਂਗਾ, ਤੈਨੂੰ ਕਿਸੇ ਨੇ ਨਹੀਂ ਆ ਕੇ ਕਹਿਣਾ ਫੁੱਫੋ ਦੀ ਸੱਸ ਬਹੁਤ ਹੋ ਗਈ, ਤੁਹਾਨੂੰ ਰੋਟੀ ਪੈ ਗਈ। ਹਾਂ ਕਿਸੇ ਨੇ ਇਹ ਇੱਥੇ ਹੀ ਆ। ਨਾ ਤੈਨੂੰ ਉਹ ਡੱਬਾ ਬੋਤਲ ਪੀਂਦੇ ਹੋਣਾ, ਤੈਨੂੰ ਕਿਸੇ ਨੇ ਨਹੀਂ ਆਖਣਾ ਯਾਰ ਘੁੱਟ ਤੇ ਲਵਾ। ਕੀ ਕਰੇਗਾ? ਬੋਰ ਜ਼ਿੰਦਗੀ ਆ ਉੱਥੇ। ਹਾਂ। ਬੋਰ ਨਹੀਂ, ਨਾ 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 ਨਾ, ਇਹਨੂੰ ਬੋਰ ਨਾ ਕਹੋ। ਫੈਸਿਲਿਟੇਟ ਆ, ਕਿਸੇ ਨੂੰ ਕਿਸੇ ਨਾਲ ਕੋਈ ਗਰਜ਼ ਨਹੀਂ ਹੈਗਾ। ਹਰ ਬੰਦਾ ਆਪਣਾ ਸਿੱਧਾ ਨੱਕ ਦੀ ਸੀਟ ਤੇ ਜਾ ਰਿਹਾ, ਆਪਣੀ ਡਿਊਟੀ ਕਰ ਰਿਹਾ, ਆਪਣੀ ਲਾਈਫ ਖੂਬਸੂਰਤ ਗੁਜ਼ਾਰ ਰਿਹਾ। ਓਏ ਬੋਰ ਮਿੱਠਾ ਜੀ ਨਹੀਂ, ਦੇਖੋ ਬੱਚੇ ਇੱਥੇ ਪਾਕਿਸਤਾਨ ਦੇ ਹਰ ਦੂਸਰੇ ਘਰ ਦੇ ਬੱਚੇ ਜਿਹੜੇ ਉਹ ਕੰਮਾਂ ਤੇ ਜਾਣ ਡੇ, ਕੋਈ ਮਿਸਤਰੀਆਂ ਨਾਲ ਜਾ ਕੇ ਤੇ ਮਜ਼ਦੂਰੀ ਕਰਨ ਡਿਆ ਵਾ, ਕੋਈ ਵਰਕਸ਼ਾਪਾਂ 'ਚ ਕੰਮ ਕਰਨ ਡਿਆ। ਉਹ ਯਾਰ ਇਹਨਾਂ ਮੁਲਕਾਂ ਦੇ ਵਿੱਚ ਬੱਚਿਆਂ ਨੂੰ ਪੈਦਾ ਹੁੰਦਿਆਂ ਵਜ਼ੀਫੇ ਲੱਗਦੇ, ਉਹਨਾਂ ਨੂੰ ਪੜ੍ਹਾਈਆਂ ਸਾਰਾ। ਤੁਸੀਂ ਕਹਿੰਦੇ ਮੁਲਕ ਦਾ ਕਸੂਰ ਨਹੀਂ, ਇਹ ਮੁਲਕ ਦਾ ਹੀ ਕਸੂਰ ਹੈ। ਇਹ ਮੁਲਕ ਦੇ ਬਸ਼ਿੰਦਿਆਂ ਨੂੰ ਲੈ ਕੇ ਸਾਡੇ ਵੀ ਜਿਹੜਾ ਬੱਚਾ ਪੈਦਾ ਹੁੰਦਾ ਨਾ, ਗੌਰ ਕਰੀ ਉਹਨੂੰ ਵਜ਼ੀਫਾ ਲੱਗਾ ਹੁੰਦਾ ਉਹਨੂੰ। ਉਹ ਨਾੜੂਆ ਹੁੰਦਾ ਜਿਹਦੀ ਤੁਸੀਂ ਗੱਲ ਕਰਨ ਦੇ, ਉਹ ਕੱਟ ਦਿੱਤਾ ਜਾਂਦਾ। ਗੱਲ ਤੁਹਾਨੂੰ ਸਮਝ। ਇਹ ਫਿਰ ਡਾਕਟਰਾਂ ਦੀ ਬੇਈਮਾਨੀ ਹੈ, ਵਜ਼ੀਫਾ ਕੱਟ ਦਿੰਦੇ ਆ, ਉਹ ਲਵਾ ਕੇ ਹੁੰਦਾ ਪਿੱਛੋਂ। ਸਾਨੂੰ ਇੱਕ ਗੱਲ ਰੀ ਦੱਸੀ ਸਾਹਿਬ ਤੇਰਾ ਉੱਥੇ ਚੰਗੇ ਭਲੇ ਹਸਪਤਾਲ 'ਚ ਐ ਸੋਹਣਾ ਟ੍ਰੀਟਮੈਂਟ ਹੋਣ ਡਿਆ, ਤੈਨੂੰ ਕਿਸੇ ਨੇ ਤੇਰੇ ਕੰਨ 'ਚ ਆ ਕੇ ਨਹੀਂ ਕਹਿਣਾ ਮੇਰੇ ਮੁਹੱਲੇ 'ਚ ਡਾਕਟਰ ਆ, ਤੈਨੂੰ ਮੋਦ ਕੋ ਚੈੱਕ ਕਰਾਉਣਾ। ਹਾਂ ਚੱਲ ਵੀ ਯਾਰ ਮਰਜ਼ੀ ਅੱਛਾ ਮੌਸਮ ਹੋਵੇ ਮਿੱਠੇ, ਉੱਥੇ ਇਹਨੂੰ ਡੱਬਾ ਲੈ ਕੇ ਰੇੜਨ ਵਾਲਾ ਫਕੀਰ ਨਜ਼ਰ ਨਹੀਂ ਆਇਆ। ਕਿ ਮੈਂ ਕਹਿੰਦਾ ਤੇਰਾ ਅੱਲਾ ਨਾ ਕਰੇ ਤੇਰਾ ਪਿੱਤਾ ਪਾੜ ਜਾਏ, ਤੇਰਾ ਗੁਰਦਾ ਪਾੜ ਜੇ, ਤੈਨੂੰ ਇੰਜ ਲੱਗੇ ਪਤਾ ਨਹੀਂ ਕੀ ਹੋ ਗਿਆ, ਤੂੰ ਮੈਡੀਕਲ ਸਟੋਰ ਤੇ ਜਾਣਾ, ਉਹਨੇ ਬਗੈਰ ਕਿਸੇ ਗੱਲਬਾਤ ਤੋਂ ਤੈਨੂੰ 2 ਖੁਰਾਕਾਂ ਬਣਾ ਦੇਣੀ। ਪਰਚੀਆਂ ਬਣਵਾਉਂਦਾ ਪਹਿਲੇ ਕਿ ਤੈਨੂੰ ਮੱਲੇ ਜੋ ਕਪਤਾਨ ਨੇ 2 ਸ਼ੇਰ ਵਾਲੀਆਂ ਲਾ ਲਈ, 2 ਤਲਵਾਰ ਵਾਲੀਆਂ। ਤੈਨੂੰ ਮੈਂ ਕਹਿੰਦਾ ਫਿੱਕਾ ਜਿਹਾ ਮੈਡੀਕਲ ਸਟੋਰ ਵਾਲਾ ਹੋਏਗਾ, ਠੀਕ ਹੈ ਜੀ, ਤੈਨੂੰ ਕੈਂਸਰ ਵੀ ਹੋਇਆ ਹੋਵੇ, ਤੈਨੂੰ ਉਹਨੇ 2 ਖੁਰਾਕਾਂ ਬਣਾ ਦੇਣੀ। ਤੇਰੇ ਕੋਲ ਰੁਪਈਏ 15 ਲੈ ਲੈਣੇ। ਉਸਤਾਦ ਜੀ ਉੱਥੇ ਤੇ ਤੂੰ ਸਿਰ ਪੀੜ ਦੀ ਦਵਾਈ ਲੈਣੀ, ਤੈਨੂੰ ਪ੍ਰੈਸਕ੍ਰਿਪਸ਼ਨ ਚਾਹੀਦੀ। ਤੈਨੂੰ ਤੂੰ ਉੱਥੇ ਨਾ ਪੀੜੀਆਂ ਖਾਤਰੀਆਂ ਹੋਵੇ, ਤੇਰਾ ਜਿਗਰ ਜਵਾਬ ਦੇਗਾ, ਤੈਨੂੰ ਕਿਸੇ ਨੇ ਕਿਹੜਾ ਇਸਬ ਗੋਲ ਦਾ ਸਿਰਕਾ ਵੀ ਇੱਥੇ ਕਿਸੇ ਨੇ ਤੈਨੂੰ ਕਹਿਣਾ ਸਵੇਰੇ ਉੱਠ ਕੇ ਨਿਹਾਰ ਪਾਣੀ ਪੀਆ। ਉੱਥੇ ਭਾਈਚਾਰਾ ਹੀ ਨਹੀਂ ਹੈਗਾ। ਬੋਰ ਹੋ ਜਾਣਾ ਉਸਤਾਦ ਜੀ। ਇੱਥੇ ਰਾਤ ਦੇ 3 ਵਜੇ ਤੈਨੂੰ ਉੱਥੇ ਉਠਾ ਕੇ ਕਿਸੇ ਨੇ ਕਹਿਣਾ ਆ ਭਰਜਾਈ ਬਿਮਾਰ ਆ, ਗੱਡੀ ਤੇ ਜਿਹੜਾ ਦਵਾਈ ਲਿਆਉਣੀ ਆ। ਇੱਥੇ ਹੀ ਸਭ ਉਦਾਂ ਹੀ ਕਹਿੰਦੇ ਨੇ, ਉੱਥੇ ਵੀ ਕਹਿ ਦਿੰਦੇ ਨੇ ਯਾਰ। ਨਹੀਂ ਉੱਥੇ ਤੂੰ ਕਿਸੇ ਨੂੰ ਕਹਿਣਾ ਨਾ ਭਾਜੀ ਮੈਂ ਆ ਰਿਹਾ, ਮੇਰਾ ਤੇਲ ਮੁੱਕ ਗਿਆ, ਤੈਨੂੰ ਕਿਸੇ ਅੰਗਰੇਜ਼ ਨੇ ਨਹੀਂ ਅੱਗੋਂ ਕਹਿਣਾ ਲੰਮੇ ਪਾ ਕੇ ਪੰਪ ਤੱਕ ਪਹੁੰਚ ਜਾ। ਹਾਂ ਉਹ ਭਾਈ ਉੱਥੇ ਤੂੰ ਕਿੱਲ ਜਾਣੀ ਉਹ ਇੱਥੇ ਸਿਸਟਮ ਹੀ ਨਹੀਂ ਹੈ, ਉੱਥੇ ਟੈਕਸੀ ਨਹੀਂ ਹੈ ਸਭ ਤੋਂ ਵੱਡੀ। ਇੱਥੇ ਨਹੀਂ ਆ ਟੈਕਸੀਆਂ। ਇੱਥੇ ਕਿੱਥੇ ਟੈਕਸੀ ਬੇਟਾ ਅਗਲਾ ਸਟੇਸ਼ਨ ਦੇ ਕੋਲ ਜਾ ਕੇ ਇੱਥੇ ਆ ਊਬਰ ਕਰੀਮ ਇਦਾਂ ਦੀਆਂ ਗੱਡੀਆਂ, ਇਹਨਾਂ ਦੇ ਵਿੱਚ ਕਈ ਟੈਕਸੀਆਂ ਹੁੰਦੀਆਂ। ਉਸਤਾਦ ਜੀ ਉਹ ਯਾਰ ਇਹਨਾਂ 'ਚ ਉਹ ਗੱਡੀਆਂ ਦੇ ਮਤਲਬ ਤੁਸੀਂ, ਉਹ ਤੇ ਵੱਡੀਆਂ ਗੱਡੀਆਂ ਨੇ,
ਟੈਕਸੀ ਵਿਖਾਓ, ਟੈਕਸੀ ਹੈ ਕਿਤੇ? ਟੈਕਸੀ ਹੈ ਜਿਹੜੀ ਯੈਲੋ ਕੈਪ ਸੁਭਾਸ਼ ਸ਼ਰੀਫ ਸਾਹਿਬ ਨੇ ਟੈਕਸੀਆਂ ਦਿੱਤੀਆਂ ਸੀ, ਉਹ 에어ਪੋਰਟ ਤੇ ਖੜੀਆਂ ਹੁੰਦੀਆਂ, ਸਟੇਸ਼ਨ ਤੇ ਖੜੀਆਂ ਹੁੰਦੀਆਂ, ਹਰ ਜਗ੍ਹਾ ਤੇ ਤੂੰ ਦੇਖੀ ਨਹੀਂ। ਤੇਰੇ ਕੋਲ ਆਪ ਕਰਾਇਆ ਨਹੀਂ ਹੈ, ਹੁਣ ਤੂੰ ਦੱਸ। ਭਾਈ ਕਾਨਸ਼ੇ ਯਾਰ ਜਿੱਥੇ ਅਬਦੁੱਲਾਪੁਰ ਦਾ ਮੁੱਲ ਮੁੱਕਦਾ ਨਹੀਂ ਕਲਮਾ ਜਿੱਥੇ ਲਿਖਿਆ ਉਹਦੇ ਥੱਲੇ ਖਲੋਤੀਆਂ ਹੁੰਦੀਆਂ। ਉਹ ਯਾਰ ਉਹ ਤੇ ਕਿਤੇ ਦੋ ਇੱਕਾ ਧੋਬੀ ਘਾਟ ਦੇ ਦਰਵਾਜ਼ੇ ਦੇ ਅੱਗੇ ਖਲੋਤੀਆਂ ਹੁੰਦੀਆਂ ਸੀ ਉਹ ਕਿਸੇ ਦੌਰ 'ਚ। ਇੱਕਾ ਦੁੱਕਾ ਉਸਤਾਦ ਜੀ, ਤੁਸੀਂ 1% ਲੋਕਾਂ ਦੀ ਕਿਉਂ ਗੱਲ ਕਰਦੇ? ਭਾਈਜਾਨ ਦੇਖੋ ਉਬਰ ਹੈ ਨਾ, ਇਹ ਟੈਕਸੀ ਆ। ਹਾਂਜੀ, ਹੁਣ ਤੂੰ ਉਹ ਲੱਭ ਰਿਹਾ ਜਿਹਦੇ ਉੱਤੇ ਪੀਲੇ ਰੰਗ ਦਾ TAXI ਲਿਖਿਆ ਹੋਵੇ, ਉਹ ਨਹੀਂ ਮਤਲਬ ਉਹਦਾ ਜਿਹੜਾ ਕੰਮ ਉਹਦੇ ਉਹ ਕਰਨ ਦਈ ਹੈ ਨਾ, ਉਹੀ ਕੰਮ ਆ। ਨਾਲੇ ਉਸਤਾਦ ਜੀ ਇਹਨੇ ਹੋ ਜਾਣਾ ਪਾਗਲ ਉਧਰ ਜਾ ਕੇ। ਇਹ ਪਾਕਿਸਤਾਨੀ ਜਿੱਥੇ ਤੂੰ ਬਰਫ ਵਾਲਾ ਗੋਲਾ ਲੈ ਕੇ ਅੱਧਾ ਘੰਟਾ ਚੂਸ ਕੇ ਫੇਰ ਕਹਿ ਸਕਦਾ ਥੋੜਾ ਰੰਗ ਪਾ ਓਏ, ਇਹ ਇੱਥੇ ਹੀ ਆ, ਉੱਥੇ ਨਹੀਂ ਹੈ। ਉੱਥੇ ਕਿਹਨੂੰ ਕਹੂੰਗਾ ਚਲਾ ਚਲੀਏ ਫੱਜੇ ਪਾਵਿਆਂ ਦੇ। ओ हो फजे पावे ये वो सारा कुछ बहुत पीछे रहा। टेक्नोलॉजी ने ऐसा काम कर दिता, हर चीज मैनुअली अपना ऑटोमैटिकली ऐड होंदी है, मसाला जात एक ऐसी हांडी तैयार होंदी है, दुनिया सारी इस पासे टुर पई, ਅਸੀਂ ਫੱਜੇ ਦੇ ਪਾਵੇ ਦੇ ਮਗਰ ਪਏ। ਭਾਈਜਾਨ ਮੇਰੀ ਗੱਲ ਸੁਣੋ, ਫੱਜੇ ਦੇ ਪਾਵੇ ਜਾਂ ਜਿਹੜੇ ਸਾਡੇ ਨਾਸ਼ਤੇ ਲੱਗਦੇ ਨੇ ਉੱਥੇ ਨਹੀਂ ਹੈਗਾ। ਮੈਂ ਗਿਆ ਦੁਬਈ, ਸਾਊਦੀ ਅਰਬ, ਇਹ ਟੇਸਟ ਨਹੀਂ ਹੈਗਾ ਪਾਕਿਸਤਾਨ ਵਾਲਾ, ਫਿੱਕ ਪੁਣਾ ਨਿਰਾ, ਐਵੇਂ ਸਿਹਤ ਦਾ ਖਿਆਲ ਕੁਛ ਵੀ ਨਹੀਂ। ਉਮਰ ਵਾਦੀ ਉਹ ਜਿਹੜਾ ਤਲਿਆ ਕੇਲਾ ਕਹਿੰਦੇ ਸੀ ਤੁਸੀਂ, ਇੱਕ ਗੱਲ ਤਲਿਆ ਕੇਲਾ। ਹਾਂ ਦੱਸ, ਕੇਲੇ ਨੂੰ ਕੌਣ ਤਲਦਾ ਹੀ? ਦੱਸ ਮੈਨੂੰ। ਇੱਕ ਗੱਲ ਦੱਸਾਂ, ਫੱਜੇ ਦੇ ਪਾਵੇ ਵਾਲੀ ਮੰਮੀ ਫਿਕੀਰ ਕੀਤੀ ਆਏ ਫੱਜੇ ਦੇ ਪਾਵੇ ਦੇ ਉਸਤਾਦ ਹਾਂਜੀ, ਗਣੀ ਦੇ ਪਾਵੇ ਕੁਜਰਾ। ਮੇਰਾ ਵੀ ਹਲਕਾ ਜਿਹਾ ਜ਼ੇਨ ਨਾ। ਹਾਂ ਲੇਕਿਨ ਇਹ ਸਾਰਾ ਕੁਝ ਹੁੰਦਿਆਂ ਬਾਵਜੂਦ ਜੇ ਫੱਜੇ ਦੇ ਪਾਵੇ ਤੁਸੀਂ ਮੰਗਾਉਣੇ, ਯਾਰ ਫੈਸਿਲਿਟੇਟ ਦੁਨੀਆ, ਇੱਥੋਂ ਤੁਸੀਂ ਆਰਡਰ ਕਰੋ, ਪੂਰੀ ਦੁਨੀਆ ਜਿੱਥੇ ਮਰਜ਼ੀ ਫੱਜੇ ਦੇ ਪਾਵੇ। ਓਹੋ ਉਹ ਯਾਰ ਉਹ ਏਡੀ ਦੂਰ ਜਾ ਕੇ ਥੱਕੇ ਹੋਣ ਪਾਵੇ, ਉਹ ਤੇ ਘੁੱਟ ਕੇ ਖਾ ਲੋ। ਉਹਨਾਂ ਨੂੰ ਪਹਿਲਾਂ ਘੁੱਟੋ। ਸੁਣ ਹੋਏ ਹੁਣ ਪਾਵੇ। ਉਹ ਯਾਰ ਦੁਬਈਓਂ ਕਬਾਬ ਆ ਸਕਦੇ ਨੇ ਤੇ ਫੱਜੇ ਦੇ ਪਾਵੇ ਇੱਥੋਂ ਕਿਉਂ ਨਹੀਂ ਜਾ ਸਕਦੇ? ਮਾਰ ਤਾੜੀ, ਉਹ ਤਾੜੀ ਮਾਰ। ਨਹੀਂ ਉਹ ਤੇਰੇ ਨਾਲ ਨਹੀਂ ਗਾ। ਮੈਨੂੰ ਗੁੰਮਰਾਹ ਨਾ ਕਰ। ਤੈਨੂੰ ਸੇਲ ਹੀ ਨਹੀਂ ਲੱਭਣੀ ਉੱਥੇ, ਉਹ ਜੇ ਤੂੰ 150 ਦਾ ਐਡਾ ਵੱਡਾ ਟੱਪ ਮਿਲ ਜਾਂਦਾ। ਉੱਥੇ ਕਿਹੜੇ ਕੰਨ ਵਾਲੇ ਨੂੰ ਅੱਬੂ ਕਹੇਗਾ? ਕਹਿੰਦਾ ਤੈਨੂੰ ਉੱਥੇ ਉਹ ਸੇਲ ਹੀ ਨਹੀਂ ਲੱਭਣੀ ਜਿੱਥੇ 150 ਦਾ ਐਡਾ ਟੱਪ ਮਿਲ ਮਿਲ ਜਾਂਦਾ। ਜਾਣਾ, ਦੱਸ ਲੱਭਣੀ ਨਹੀਂ। ਨਾ ਉੱਥੇ ਕਿਸੇ ਨੇ ਸਾਲ ਦੇ ਆਧਾਰ ਤੇ ਸੂਟ ਦੇਣਾ ਤੈਨੂੰ। ਉੱਥੇ ਕਿਹਨੂੰ ਕਹੂੰਗਾ ਨਾਲੇ ਪੋਣੀ ਦਾ ਹੀ ਯਾਰ, ਮੈਂ ਨਾਲਾ ਪਾ। ਨਹੀਂ ਨਾਲੇ ਮੇਰੀ ਗੱਲ ਸੁਣ, ਉੱਥੇ ਮੋਟਰਸਾਈਕਲ ਦੀ ਰੇਸ ਦੀ ਤਾਰ ਟੁੱਟ ਜੇ ਇੰਜ ਕੱਢੀ ਕੱਢ ਕੇ ਹੱਥ ਨਾਲ ਇੰਜ ਕਰਕੇ ਜਿੱਦਾਂ ਯਾਰ ਉੱਥੇ ਤੈਨੂੰ ਉਹ ਭਾਈ ਉੱਥੇ ਨਹੀਂ ਸਿਸਟਮ ਹੈਗਾ। ਕਿਸੇ ਨੇ ਤੈਨੂੰ ਉੱਥੇ ਚੱਕੇ 'ਚ ਪੈਰ ਪਾ ਕੇ ਬ੍ਰੇਕ ਲਾਉਂਦੇ ਦੇਖਣਾ, ਤੂੰ ਯਾਰ ਫਰੀਦ ਕਿੱਥੇ? ਮਜ਼ਾ ਨਹੀਂ ਹੈਗਾ, ਜ਼ਿੰਦਗੀ ਬੋਰ ਆ ਉੱਥੇ। ਉਹ ਭਾਈ ਮੈਂ ਹਾਲੈਂਡ ਸਾਹਿਬ ਇੱਥੇ ਪਾਕਿਸਤਾਨ ਵਰਗਾ ਮੁਲਕ ਨਹੀਂ ਹੈ ਪੂਰੀ ਦੁਨੀਆ ਤੇ, ਤੂੰ ਉੱਥੇ ਜ਼ਲੀਲ ਹੋ ਜਾਣਾ ਹੀ। ਤੂੰ ਮਹੀਨਾ ਆਪਣਾ ਘਰ ਉੱਥੇ ਬੰਦ ਕਰਕੇ ਜਾਵੇਂ, ਤੈਨੂੰ ਉੱਥੇ ਆਉਣਾ ਨਹੀਂ 15,000 ਰੁਪਏ ਬਿੱਲ। ਕੋਈ ਫਾਇਦਾ ਨਹੀਂ ਭਾਈ। ਬੇਟਾ ਉੱਥੇ ਤੂੰ ਟੀਵੀ ਵੀ ਵੇਖਣਾ, ਉੱਥੇ ਟੀਵੀ ਸਾਰੇ ਸਹੀ ਨੇ ਨਵੇਂ। ਇੱਥੇ ਵਾਲੇ ਟੀਵੀ ਦੀ ਮੌਜ ਨਹੀਂ ਕਿ ਸ਼ਾਨ ਤੇ ਰੀਮਾ ਖੜੇ ਨੇ, ਰੀਮਾ ਇੱਥੇ ਹੈ, ਸ਼ਾਨ ਅੱਧਾ ਟੀਵੀ ਤੋਂ ਇੰਦ ਨੂੰ ਆਇਆ, ਇੰਨਾ ਹੀ ਸਾ ਨਜ਼ਰ ਆ ਰਿਹਾ ਸ਼ਾਨ ਦਾ। ਉਹ ਕਿੱਥੇ ਦੇਖੇਂਗੇ ਅਸੀਂ? ਵੇ ਉੱਥੇ ਇਹਨੂੰ ਸਭ ਤੋਂ ਪਹਿਲੇ ਦੁੱਧ ਜਲੇਬੀਆਂ ਨਹੀਂ ਲੱਭਣੀਆਂ, ਨਹੀਂ ਲੱਭਣੀਆਂ। ਅੱਛਾ ਸਰ ਹਰ ਸ਼ੈ ਜਿਹੜੀ ਨਾ ਉਹਨਾਂ ਨੇ ਐਡਵਾਂਸ ਕਰਤੀ। ਤੁਸੀਂ ਕਿੱਥੇ ਫਿਰਨ ਦੇ? ਦੁੱਧ ਜਲੇਬੀਆਂ, ਜਲੇਬੀ ਨਾਲੋਂ ਵੀ ਕਈ ਸਵੀਟ। ਇੱਕ ਆਵਾਜ਼ ਨੂੰ ਸਰ ਮੇਰੀ ਗੱਲ ਸੁਣੋ, ਚੀਨੀ ਦੁੱਧ ਦੇ ਵਿੱਚ ਜਿਹੜੀ ਤੁਸੀਂ ਜਲੇਬੀ ਪਾਉਂਦੇ ਇਹਦੇ ਵਿੱਚ ਕਿੰਨੀ ਮਿਕਦਾਰ ਚੀਨੀ ਦੀ ਹੁੰਦੀ ਤੁਹਾਨੂੰ ਪਤਾ? ਫੈਟਨੈਸ ਕਿੰਨੀ ਖਤਰਨਾਕ ਚੀਜ਼ ਹੈ। 1.5 ਚਮਚੀ। ਯਾਰ ਤੂੰ ਚੈੱਕ ਕਰ, ਅਸੀਂ ਫਿਰ ਵੀ ਹੱਟੇ ਘੁੱਟੇ ਆ। ਹਾਂਜੀ ਕੀ ਹੈ ਉਹ ਹੱਟੇ ਘੱਟੇ ਆ, ਉਹ ਮੜੇ 40 ਸਾਲ ਦੀ ਉਮਰ ਤੋਂ ਬਾਅਦ ਵਿਟਾਮਿਨ ਖਾਣੇ ਸ਼ੁਰੂ ਕਰ ਦਿੰਦੇ ਆ ਤੇ ਪਤਾ ਨਹੀਂ ਕੀ ਉਹ ਕਰਦੇ। ਖੁਦਾ ਦੇ ਬੰਦਿਓ, 80 ਸਾਲ ਦੀਆਂ ਮਾਈਆਂ ਬਾਬੇ ਸਾਈਕਲਿੰਗ ਕਰਨ ਦੇ ਹੁੰਦੇ ਪਾਰਕਾਂ 'ਚ। ਲੱਖ ਲਾਨਤ ਫਿਰ ਓਏ ਤੇਰੇ ਤੇ। 80 ਸਾਲ ਦੀ ਔਰਤ ਵਿਚਾਰੀ, ਉਹਦੇ ਕੋਲ ਸਾਈਕਲ ਚਲਵਾਉਂਦੇ ਆ, ਤੂੰ ਉਹਨੂੰ ਘਰ ਬਾਹਰ ਉਹਦੀ ਖਿਦਮਤ ਕਰ। ਡੁੱਬ ਕੇ ਮਰ ਜਾ ਬਗੈਰ ਤਾਂ। ਉਹ ਨਾਨੀਆਂ ਦਾਦੀਆਂ ਨਹੀਂ ਕੋ ਤੂੰ ਸਾਈਕਲ ਚਲਵਾਉਂਦੇ ਆ। ਦੋਤੇ ਪੋਤਰਿਆਂ ਲਈ ਕੋਲ ਹੋਰ ਫਿੱਟੇ ਮੂੰਹ ਤੇਰਾ, ਲੱਖ ਲੱਖ। ਉਹਦੀ ਖਿਦਮਤ ਕਰੋ ਘਰ ਬਾ ਕੇ, ਉਹਦੇ ਤੇ ਪੈਰ ਨਹੀਂ ਜ਼ਮੀਨ ਤੇ ਲੱਗਣੇ ਚਾਹੀਦੇ, ਤੂੰ ਉਹਦੇ ਕੋਲ ਸਾਈਕਲ ਹੀ ਚਲਵਾਉਂਦੇ ਆ। ਐਡੀ ਜਵਾਨੀ ਤੇ ਲਾਨਤ ਤੇਰੇ ਤੇ ਏਡੇ ਹੋਏ ਤੇ ਦਰ ਇੱਕ ਆਵਾਜ਼ ਨੂੰ ਤੂੰ ਉੱਥੇ ਤਰਸਣਾ, ਆ ਵਾਲ ਦੇ ਜੋ ਦੱਸ। 400 ਰੁਪਏ ਦੇ ਸ਼ਟਾਕ। ਅੱਛਾ ਉਹ ਤੁਹਾਡੇ ਹਿਸਾਬ ਨਾਲ ਉਹ ਮਤਲਬ ਸਜ਼ਾ ਦੇ ਤੌਰ ਤੇ ਮਾਈ ਬਾਬੇ ਨੂੰ ਸਾਈਕਲ? ਮਾਈ 80 ਸਾਲ ਦੀ ਮਾਈ ਸਾਈਕਲ ਚਲਾ ਰਹੀ, ਇਹ ਤੇ ਔਲਾਦ ਲਈ ਡੁੱਬ ਕੇ ਮਰਨ ਦਾ ਮੁਕਾਮ। ਉਹ ਭਾਈ ਇੱਥੇ ਸਾਡੇ ਬਜ਼ੁਰਗ ਬਹਿ ਕੇ ਖਾਂਦੇ ਸੀ ਉਹਨੂੰ। ਉਹ ਗੱਲ ਤੇ ਸੁਣੋ ਯਾਰ, ਉਹ ਇਹ ਮਸਲਾ ਨਹੀਂ ਆ। ਉਹ 80 ਸਾਲ 90 ਸਾਲ ਦੇ ਲੋਕ ਵੀ ਇੰਨੇ ਫਿੱਟ ਨੇ ਕਿ ਉਹ ਸਾਈਕਲਿੰਗ ਕਰਦੇ ਆਪਣੇ ਆਪ ਨੂੰ ਫਿੱਟ ਰੱਖਦੇ ਨੇ। ਇੱਥੇ ਮੈਂ ਤੈਨੂੰ ਐਸੇ ਬਾਬੇ ਵਹਾਉਣਾ 80 ਸਾਲ ਦੇ, ਦੌੜ ਲਾ ਲਾ ਉਹਨਾਂ ਦੇ ਨਾਲ। ਇਹ ਜਿੰਨੀ ਤੂੰ ਗੱਲ ਕਰਨੇ ਆ ਨਾ, ਇਹ ਮੁਲਕੀ ਲੈਵਲ ਦੀ ਨਹੀਂ ਕਰਨੇ ਆ, ਤੂੰ ਪਰਸਨਲ ਆਪਣੀ ਸੈਲਫ ਦੀ ਗੱਲ ਕਰਨਾ ਹੈ ਕਿ ਕਿਸੇ ਨੇ ਆਪਣੇ ਆਪ ਨੂੰ ਸੰਭਾਲ ਲਿਆ, ਕਿਸੇ ਨੇ ਨਹੀਂ ਸੰਭਾਲਿਆ। ਕਈ ਗੋਰੇ ਸ਼ਰਾਬ ਪੀ ਕੇ 40 ਸਾਲ ਦੀ ਉਮਰ 'ਚ ਗੁਰਦੇ ਖਰਾਬ ਕਰਕੇ ਮਰ ਜਾਂਦੇ ਆ। ਗੱਲ ਇਹ ਨਹੀਂ ਹੈਗੀ, ਤੂੰ ਤੇਰੀ ਗੱਲ ਹੀ ਨਹੀਂ ਸਮਝ ਆਉਂਦੀ। ਨਹੀਂ ਸਰ ਮੈਂ ਤੁਹਾਨੂੰ ਮੁਲਕੀ ਹੈ ਇਹ, ਮੁਲਕੀ ਨਹੀਂ ਕਿ ਇੱਕ ਔਰਤ ਇੱਥੇ ਬੱਚਾ ਪੈਦਾ ਕਰਦੀ ਤੇ ਉਹ ਇਦਾਂ ਹੀ ਨਹੀਂ। ਇਹ ਉਹਦਾ ਆਪਣਾ ਉਹ ਨਹੀਂ ਕੇਅਰ ਕਰਦੀ। ਬਾਬਾ ਆਪ ਕੇਅਰ,
ਮੇਰੇ ਦਾਦਾ ਅੱਬੂ 70 ਸਾਲ ਦੀ ਉਮਰ 'ਚ ਫੌਤ ਹੋਏ ਆ, ਤੇ ਜਦੋਂ ਫੌਤ ਹੋਏ ਉਸ ਤੋਂ ਹਫ਼ਤਾ ਪਹਿਲੇ ਇਦਾਂ ਦੇ ਸੀ ਕਿ ਚਪੇੜ ਮਾਰ ਕੇ ਤੇਰਾ ਮੂੰਹ ਦੂਜੇ ਪਾਸੇ ਲਾ ਦੇਣ। ਪੈਦਲ ਸ਼ਹਿਰੋਂ ਗੁਲਸ਼ਨ ਕਲੋਨੀ ਪੈਦਲ ਜਾਂਦੇ ਹੁੰਦੇ ਸੀ, 10-10 ਕਿਲੋ ਅੰਬ ਵੀ ਚੁੱਕੇ ਹੁੰਦੇ ਸੀ। ਤੇ ਕੀ 골ਡ ਮੈਡਲ ਸੀ ਉਹਨਾਂ ਕੋਲ? ਗੋਲਡ ਮੈਡਲ ਨਹੀਂ, ਉਹਦੀ ਖੁਰਾਕ ਸੀ, ਉਹਨਾਂ ਨੇ ਰੱਖਿਆ ਸੀ ਨਾ। ਕਈ ਬੰਦੇ ਹੁਣ ਅਸੀਂ ਵੇਖ ਲਓ ਨਹੀਂ ਰੱਖਿਆ। ਇਹਦਾ ਮਤਲਬ ਗੱਲ ਕਰਨਾ ਇਹ ਹੈ ਕਿ ਸੈਲਫ ਬੰਦੇ ਦੀ ਆਪਣੀ ਕੇਅਰ ਹੁੰਦੀ ਕਿੰਨਾ ਕਰਦਾ। ਸਾਰੀ ਗੱਲ ਨਹੀਂ ਇਹ ਗੱਲ ਨਹੀਂ ਹੈਗੀ। ਤੁਸੀਂ ਸੈਲਫ ਦੀ ਗੱਲ ਕਰੋ, ਜਦੋਂ ਤੁਹਾਡਾ এনवायरमेंट, ਤੁਹਾਡਾ ਨਾਲ ਦੇ ਕੁਲੀਗ, ਹਰ ਚੀਜ਼ ਇੱਥੇ ਤੁਸੀਂ ਉਹ ਸਿਸਟਮ ਬਣਾਇਆ, ਸਿਸਟਮ ਖਰਾਬ ਆ। ਉੱਥੋਂ ਦੇ ਲੋਕ ਫਿਟਨੈਸ ਨੂੰ ਤਰਜੀਹ ਦਿੰਦੇ। ਜਦੋਂ ਇੱਕ ਬੰਦਾ ਗਲਤ ਕਰਦਾ ਨਾ, ਉਹ ਕਹਿੰਦੇ ਨਾ ਦਿਸ ਇਜ਼ ਰੋਂਗ, ਉਹ ਅਗਲਾ ਉਹਦੇ ਵੱਲ ਵੇਖ ਕੇ ਦੂਸਰਾ ਤੀਸਰਾ ਇਸ ਤਰ੍ਹਾਂ ਇੱਕ ਦੂਸਰੇ ਨੂੰ। ਸਾਡੇ ਕੋਲ ਸਿਸਟਮ ਹੀ ਨਹੀਂ ਹੈ। ਅਸੀਂ ਕਹਿੰਦੇ ਭਾਜੀ ਤੁਸੀਂ ਅੰਦਰ ਪਏ ਹੋ, ਕੋਈ ਗੱਲ ਨਹੀਂ, ਉਹ ਨਾਲ ਦਾ ਵੀ ਜਾ ਕੇ ਉੱਥੇ ਲੰਮੇ ਪੈ ਜਾਂਦਾ। ਸਾਨੂੰ ਇਹ ਨਹੀਂ ਗੱਲ, ਬਹੁਤ ਸਾਰੀਆਂ ਗੱਲਾਂ, ਇਹ ਤੇ ਛੋਟੀਆਂ ਗੱਲਾਂ, ਮੈਂ ਵੱਡੀਆਂ ਗੱਲਾਂ ਦੀ ਕਰ ਰਿਹਾ ਜਿੱਥੇ ਤੁਸੀਂ ਸਿਸਟਮ ਦੋ ਨੰਬਰੀ ਆ, ਝੂਠ ਆ, ਧੋਖਾ ਵਾ, ਫਰੇਬ ਆ, 2 ਨੰਬਰੀ ਮਿਲਾਵਟ ਆ। ਉਹਨਾਂ ਦੀ ਗੱਲ ਕਰੋ ਕਿ ਉਹ ਮੁਲਕ ਦੇ ਲੈਵਲ ਤੇ ਨਹੀਂ ਹੈਗਾ, ਉਹ ਮੁਲਕੀ ਲੈਵਲ ਤੇ ਆ। ਸ਼ੁਰੂ ਹੀ ਮੁਲਕੀ ਲੈਵਲ ਤੋਂ ਹੁੰਦਾ ਪਿਆ ਵਾ ਕੰਮ। ਭਾਈ ਇਹ ਸਾਨੂੰ ਨਹੀਂ ਪਤਾ, ਸਾਡੀ ਗੱਲ ਕਰ। ਅੱਛਾ, ਫਿੱਕੀ ਗੱਲ ਅੱਛੇ ਐਕਸਪ੍ਰੈਸ਼ਨ 'ਚ ਕਰ ਦਿੱਤੀ। ਕਿਹੜੀ ਫਿੱਕੀ ਗੱਲ ਆ? ਤੁਸੀਂ ਕਹੋਗੇ ਅਸੀਂ ਇਹਦਾ ਕੀ ਮਤਲਬ ਸੀ ਕਿਸੇ ਗੱਲ ਦਾ? ਇਹ 'ਚ ਕਿਹੜੀ ਐਸੀ ਵਜ਼ਨੀ ਕੋਈ ਲਫ਼ਜ਼ ਸੀ? ਵਜ਼ਨੀ ਇਹ ਕਹਿੰਦਾ ਮੈਂ ਮੇਰੇ ਚੀਖਾਂ ਮਾਰ ਕੇ ਉਹਦੇ ਲਈ ਤੁਹਾਨੂੰ ਕੋਈ ਗੱਲ ਸਮਝ ਆਈ ਹੈ? ਤੁਸੀਂ 1 ਮਿੰਟ ਦਿਓ, ਮੈਂ ਤੁਹਾਨੂੰ ਸਮਝਾਉਣਾ। ਤੁਹਾਨੂੰ ਸਮਝ ਲੱਗੀ ਹੈ ਵੀ ਇੱਕ ਬੰਦਾ ਪਿਆ ਹੁੰਦਾ, ਦੂਜੇ ਜਾ ਕੇ ਉਹਦੇ ਨਾਲ ਪਿਆ, ਇਹਦਾ ਕੀ ਮਤਲਬ? ਉਹ ਯਾਰ ਉਹਨੂੰ ਤੇ ਮੈਂ ਤੁਹਾਨੂੰ ਸਿਰਫ ਤੁਹਾਡੀ ਗੱਲ ਦਾ ਰਿਪਲਾਈ ਦਿੱਤਾ। ਜੇ ਯਾਰ ਖਾਪਣਾ ਬਾਹਰ ਮੈਂ ਉਹਨਾਂ ਮੈਂ ਸੋਚਦਾ ਮੇਰਾ ਹਾਲ ਹੁੰਦਾ, ਉਹਨਾਂ ਵਿਚਾਰਿਆਂ ਦਾ ਕੀ ਹਾਲ ਹੁੰਦਾ। ਇੱਕ ਤੈਨੂੰ ਜੋ ਪਤਾ ਵਾ ਕਿ ਸਵੇਰੇ ਨਾਸ਼ਤਾ ਮੈਂ ਇਸ ਚੀਜ਼ ਦਾ ਕਰਾਂ ਤਾਂ ਮੈਂ ਸਿਹਤਮੰਦ ਰਹੂੰਗਾ, ਮੈਂ ਦੁਪਹਿਰ ਨੂੰ ਰੋਟੀ ਭੁੱਖ ਰੱਖ ਕੇ ਖਾਵਾਂ ਮੈਂ ਸਿਹਤਮੰਦ ਰਹੂੰ, ਰਾਤ ਨੂੰ ਮੈਂ ਇੰਨੀ ਕਰਕੇ ਵਾਕ ਕਰਾਂ ਮੈਂ ਠੀਕ ਰਹੂੰ। ਤੂੰ ਨਾ ਕਰੇ ਤੇ ਮੁਲਕ ਦਾ ਕੀ ਕਸੂਰ ਆ? ਦੱਸ। ਇਹ ਤੇ ਗਲਤ ਆ, ਮੈਂ ਨਹੀਂ ਮੰਨਦਾ। ਤੇ ਫਿਰ ਜਿਹੜੀ ਦੂਸਰੀਆਂ ਗੱਲਾਂ ਦੀ ਗੱਲ ਕਰਨ ਡਿਆ ਵਾ, ਇਹ ਮਿਲਾਵਟ, ਧੋਖਾ, ਝੂਠ, ਜਿਹੜੀ ਕਰਪਸ਼ਨ, ਹਰ ਚੀਜ਼ ਦਾ ਇੱਕ ਲੈਵਲ ਹੁੰਦਾ ਵਾ। ਉਹਦਾ ਸ਼ੁਰੂ ਹੁੰਦੇ ਇੱਕ ਛੋਟੇ ਜਿਹੇ ਜਰਾਸੀਮ ਤੋਂ। ਯਾਰ ਤੇਰੀ ਸਮਝ ਨਹੀਂ, ਤੂੰ ਸਾਰੀ ਦਿਹਾੜੀ ਮੋਟਰਸਾਈਕਲ ਦੀ ਟੈਂਕੀ ਤੇ ਹੈਲਮਟ ਰੱਖ ਕੇ ਅਮਰੀਕਾ 'ਚ ਨਹੀਂ ਫਿਰ ਸਕਦਾ। ਹਾਏ ਹਾਂ ਦੱਸ, ਉੱਥੇ ਤੈਨੂੰ ਪਾਉਣਾ ਹੀ ਪੈਣਾ। ਹਾਂ ਸਮਝ ਆਈ? ਨਾਲੇ ਉੱਥੇ ਕਿਦਾਂ ਕਹੂੰਗਾ ਖਰਮਾਨੀ ਚੋਕੇ ਕਿੰਨੇ ਰੁਪਏ ਕਿਲੋ, ਉਹਨਾਂ ਨੇ ਪੈਕਿੰਗ ਕੀਤੀ ਹੁੰਦੀ ਸੋਹਣੀ। ਖੁੱਲੇ ਸ਼ਹਿਰੇ 'ਚ ਕਿਸੇ ਨੇ ਤੇਰੇ 'ਚ ਵੱਜਣਾ ਹੀ ਨਹੀਂ ਉੱਥੇ। ਆਹੋ, ਤੁਸੀਂ ਕਹਿੰਦੇ ਜੀ ਉੱਥੇ ਨਾਲ ਉਹਨੂੰ ਕਹਿ ਸਕਦਾ ਭਾਈ ਥੋੜਾ ਘਿਓ ਵੱਧ ਲਾ ਦੇਣਾ, ਨਹੀਂ ਕਹਿ ਸਕਦਾ। ਯਾਰ ਪੈਦਾਵਾਰ ਇੱਥੇ ਦੀ ਹੈ ਨਾ, ਸ਼ਾਇਦ ਮਿੱਠਾ ਜੀ, ਹਰ ਫਰੂਟ ਇੱਥੇ ਪੈਦਾ ਹੁੰਦਾ, ਹਰ ਦੁਨੀਆ ਦੀ ਨਿਮਤ ਆ। ਸਾਨੂੰ ਨਸੀਬ ਨਹੀਂ ਹੈ ਦੂਸਰੇ ਮੁਲਕਾਂ 'ਚ ਐਕਸਪੋਰਟ ਹੋਣ ਡਿਆ। ਗੰਦਮ ਸਾਨੂੰ ਨਸੀਬ ਨਹੀਂ ਹੈ, ਅਸੀਂ ਚਿੱਟਾ ਆਟਾ ਖਾਣ ਡਏ ਆ, ਜਿਹੜਾ ਅਸਲੀ ਆਟਾ ਵਾ ਉਹ ਦੂਸਰੇ ਮੁਲਕਾਂ 'ਚ। ਸੋ ਵਾਈ ਰੀਜ਼ਨ, ਵਾਟ ਰੀਜ਼ਨ ਬਿਹਾਈਂਡ ਇਟ? ਮੈਨੂੰ ਸਮਝ ਆ ਗਈ ਆ, ਮੈਨੂੰ ਸਮਝ ਆ ਗਈ। ਭਾਈਆਂ ਨੇ ਮੁਲਕ ਦਾ ਨਹੀਂ ਰੌਲਾ, ਉਸ ਵਿਚਾਰੇ ਦੇ ਇਲਾਕੇ ਦੇ ਆਲੇ ਦੁਆਲੇ ਕੋਈ ਸਵਾਦ ਦੀ ਸ਼ੈ ਹੈ ਹੀ, ਔਰ ਉਹਨੇ ਪੂਰਾ ਉਹ ਮੁਲਕ ਤੇ ਪਾਤੀ। ਚੱਕੀ ਦਾ ਆਟਾ ਲੱਭਦਾ, ਕਣਕ ਲੋਕੀ ਲੈਂਦੇ ਨੇ, ਜਿੰਨੀ ਮਰਜ਼ੀ ਕਣਕ ਲੈ, ਧਵਾ ਕੇ ਆਪ ਪਸਾ ਕੇ ਕਰ ਲੈ ਆ। ਬੇਟੇ ਨਹੀਂ, ਤੂੰ ਤੇਰਾ ਸਿਸਟਮ ਹੋਰ ਆ, ਛੱਡ ਦੇ। ਮੈਂ ਤੇਰੇ ਅਸਲ ਦੁੱਖ ਦੀ ਰਾਗ ਤੱਕ ਪਹੁੰਚ ਗਿਆ। ਤੁਸੀਂ ਤੇ ਇੰਜ ਗੱਲ ਕਰਨ ਦੇ। ਨਹੀਂ ਮੈਂ ਪਹੁੰਚ ਗਿਆ। ਚਿੱਟਾ ਆਟਾ ਮਸਲਾ ਵਾ ਬੇਟਾ, ਨਹੀਂ ਹਰ ਸ਼ੈ ਲੱਭ ਜਾਂਦੀ ਤੇਰੇ। ਨਹੀਂ ਤੇਰੇ ਜਿਹੜਾ ਇਲਾਕਾ ਨਾ, ਉਹਦੇ ਉੱਥੇ ਹੀ ਕੁਝ ਨਹੀਂ ਹੈਗਾ। ਤੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਵੀ ਕਣਕ ਵੀ ਲੱਭਦੀ, ਤੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਵੀ ਕਣਕ ਪਸਾਈ ਵੀ ਜਾਂਦੀ, ਤੈਨੂੰ ਕਿਸੇ ਨੇ ਦੱਸਿਆ ਹੀ ਨਹੀਂ। ਇੱਕ ਗੱਲ ਨੂੰ ਫੜ ਕੇ ਜਿਹੜੀ ਮੈਂ ਗੱਲ ਕੀਤੀ ਉਹਦੀ ਬੇਸਿਕ ਨੂੰ ਨਹੀਂ ਸਮਝਣਾ, ਇੱਕ ਗੱਲ ਨੂੰ ਫੜ ਕੇ ਤੁਸੀਂ ਮੈਨੂੰ ਝੂਠਿਆ ਕਰਦੇ। ਇਹ ਤੇ ਫਿਰ ਦੁਨੀਆ ਦੇ ਹਰ ਮੁਲਕ ਕਰਪਸ਼ਨ ਕਿੱਥੇ ਨਹੀਂ ਗਈ, ਬਦਮਾਸ਼ੀ ਕਿੱਥੇ ਨਹੀਂ ਗਈ, ਕਤਲੋਗਾਰਤ ਕਿੱਥੇ ਨਹੀਂ ਹੁੰਦੀ, ਝੂਠ ਕਿੱਥੇ ਨਹੀਂ ਹੈਗਾ, ਦੁਨੀਆ ਦੇ ਹਰ ਜਗ੍ਹਾ ਤੇ ਹੈਗਾ। ਫਿਰ ਕਿਹੜੀ ਗੱਲ ਕਰਨੇ? ਦੁਨੀਆ ਤੇ ਇਦਾਂ ਦੇ ਫਾਂਸੀਆਂ ਦਿੱਤੀਆਂ ਜਾਂਦੀਆਂ, ਸਿਰਫ ਝੂਠ ਸਾਬਤ ਹੋ ਗਿਆ, ਫਾਂਸੀ ਦੇ ਦਿੱਤੀ ਗਈ। ਇੱਕ ਬੰਦੇ ਨੇ ਆਪਣੇ ਝੂਠ ਦੀ ਵਜ੍ਹਾ ਤੋਂ ਉਹਨੇ ਆਪੇ ਹੀ ਕਸ਼ਤੀ ਜਿਹੜੀ ਆਪਣੇ ਨੂੰ ਅੱਗ ਲਾ ਲਈ, ਉਹ ਕਰਪਟ ਆਦਮੀ ਸੀ। ਸੋ ਤੁਹਾਡੇ ਕੋਲ ਕਰਪਸ਼ਨ ਦਾ ਕੋਈ ਵੀ ਇਸ ਕਿਸਮ ਦਾ ਕੋਈ ਕਾਨੂੰਨ ਹੀ ਨਹੀਂ ਹੈ। ਉਹ ਸਾਰਾ ਕੁਝ ਹੀ ਹੈ ਵਾ ਯਾਰ। ਤੂੰ ਬੇਟਾ ਸਾਹਿਬ ਤੁਸੀਂ ਫੈਸਲਾ ਕਰੋ। ਫੈਸਲਾ ਖੈਰ ਜਾ, ਮੈਂ ਆਪੇ ਕਰ ਲੈਣਾ ਰਹਿਣ। ਗੱਲ ਇਹ ਹੈ, ਤੁਸੀਂ ਉਹਦੇ ਕੋਲ ਕਰਵਾਓ। ਅੱਛਾ ਚੱਲ ਤੂੰ ਕਰ ਲੈ। ਨਹੀਂ ਸਾਜ ਤੁਸੀਂ ਕਰੋ। ਗੱਲ ਸ਼ੁਰੂ ਕਿੱਥੋਂ? ਖੈਰ ਜਾ। ਹਾਂਜੀ, ਮੈਂ ਇਹ ਕਹਿ ਰਿਹਾ ਸੀ ਉਸਤਾਦ ਜੀ ਤੁਸੀਂ ਕਹੋ। ਗੱਲ ਸ਼ੁਰੂ ਹੋਈ ਸੀ, ਇਹਨੇ ਕਿਹਾ ਸੀ ਕਿ ਚਲੋ 10 ਕਰ ਲਵੇ ਪੂਰੀਆਂ, ਕੋਈ ਗੱਲ ਨਹੀਂ ਫਿਰ ਕਰ ਲਵਾਂ। ਇੱਥੋਂ ਸ਼ੁਰੂ ਹੋਈ ਸੀ। ਕਾਰ ਹੋਣਾ ਨਹੀਂ, ਮੈਨੂੰ ਹੁਣ ਦੱਸ ਵੀ ਤੂੰ ਚਾਹੁੰਦਾ ਤੂੰ ਮੁਲਕ ਤੋਂ ਤੰਗ ਆ ਗਿਆ ਆਪਣੇ ਘਰ ਉਹਨੂੰ ਸਮਝ ਆ ਗਈ ਨਾ ਕਿੱਥੋਂ ਗੱਲ ਸ਼ੁਰੂ ਹੋਈ। ਉਹ ਘਰ ਤੋਂ ਤੰਗ ਆਏ, ਘਰ ਤੋਂ ਨਹੀਂ ਮਹੱਲੇ ਤੋਂ ਤੰਗ ਆ। अच्छा जी, फिर खुदा ने उस कौम की हालत कभी नहीं बदली, ना हो ख्याल जिसे अपनी हालत बदलने का। ਮੇਰੀ ਸੁਣ ਲੈ ਗੱਲ। अल्लामा इकबाल साहब, ਲੈਣਾ ਵੇਖ ਤੇ ਇੰਨੇ ਖੁਰੇ ਦੀ ਕੁੰਡੀ ਨਹੀਂ ਲਾਈ, ਕਮਰਾ ਰੱਖ ਕੇ ਬੰਦ ਕਰ। ਹਾਲਤ ਨਹੀਂ ਹੀ ਬਦਲੀ ਤੇ ਦੀ ਕਿਹੜੇ ਗੁੱਡੀ ਏਦਾਂ ਨਾ ਇਕਬਾਲ ਸਾਹਿਬ ਦਾ ਸ਼ਹੀਦ ਨਾ ਬਣ। ਜੇ ਤੂੰ ਇੱਕ ਕਿਤਾਬ ਤੂੰ ਪੀਲੀ ਜੀ ਪੜਨ ਆ ਤਾਂ ਪੜ੍ਹੀ ਜਾ। ਇਕਬਾਲ ਸਾਹਿਬ ਦਾ ਸ਼ਹੀਨ ਨਾ ਬਣ, ਸਾਰੀ ਜ਼ਿੰਦਗੀ ਹਿਨਾ ਸ਼ਹੀਨ ਦੇ ਨਾਲ ਤੇਰੀ ਲੰਘੀ। सर मैनू एहसास हुआ इस मुल्क ਨੂੰ ਇਸ ਲਈ ਛੱਡ ਕੇ ਜਾ ਰਿਹਾ ਕਿ ਮੈਂ ਉਸ ਸਿਰ ਕੋਈ ਦੀ ਹਾਲਤ ਨਹੀਂ ਵੇਖੀ ਜਾਂਦੀ। ਨਹੀਂ ਵੇਖੀ ਜਾਂਦੀ।
ਚਲੋ ਸਾਡੇ ਕੋ ਤੇਰੀ ਨਹੀਂ ਵੇਖੀ ਜਾਂਦੀ ਸ਼ਕਲ, ਨਿਕਲ ਜਾ ਦਫਾ ਹੋ ਜਾ। ਤੇ ਮੈਨੂੰ ਜੇ ਇਹ ਮੁਲਕ ਕੱਲ ਨੂੰ ਠੀਕ ਨੇ ਹੋਣਾ ਹੀ ਹੋਣਾ ਇਨਸ਼ਾਅੱਲਾ। ਮੈਂ ਅਗਲੀ ਵੱਡੀ ਤੱਕ ਦਾ ਟਾਈਮ ਦਿੱਤਾ, ਵੱਡੀ ਤੱਕ ਇਨਕਲਾਬ ਆਏਗਾ। ਇਹ ਮੁਲਕ ਜਾਏਗਾ ਤੇ ਤੂੰ ਵਾਪਸ ਆਇਆ ਤੇ 에어ਪੋਰਟ ਤੋਂ ਇਹ ਐ ਨੂੰ ਟੱਪਿਆ, ਮੈਂ ਤੈਨੂੰ ਨਹੀਂ ਛੱਡਣਾ। ਮੈਨੂੰ ਲੱਗਦਾ ਵੱਡੀ ਤੇ ਤੁਸੀਂ ਇੱਥੇ ਨਹੀਂ ਹੋਣਾ, ਤੁਸੀਂ ਆਟੋਮੈਟਿਕ ਜਿਹੜਾ ਇੱਧਰ ਤਾਂ ਲੱਗੇ ਅਗਲੀ ਵੱਡੀ ਦੀ ਪਤਾ ਕਿਉਂ ਠੀਕ ਹੋ ਜਾਣਾ, ਇਹਨੇ ਇੱਧਰ ਨਿਕਲ ਜਾਣਾ, ਪੂਰੀ ਕੌਮ ਨੇ ਜੁਗਤਬਾਜ਼ੀ ਤੇ ਲਾ ਕੇ ਤੇ ਆਪ ਨਿਕਲ ਚੱਲੇ। ਨਹੀਂ ਬੇਟੇ ਨਹੀਂ, ਤੁਹਾਨੂੰ ਨਹੀਂ ਜਾਣ ਦੇਣਾ ਉਸਤਾਦ ਜੀ। ਤੁਸੀਂ ਜੋ ਇਸ ਮੁਲਕ ਤੇ ਕੌਮ ਤੇ ਜਿਹੜਾ ਤੁਸੀਂ ਜ਼ੁਲਮ ਢਾਇਆ, ਇਹਦਾ ਤੁਹਾਨੂੰ ਜਵਾਬ ਦੇਣਾ ਪਏਗਾ, ਜਵਾਬ ਦੇਣਾ ਪਏਗਾ, ਜਵਾਬ ਦੇਣਾ ਪਏਗਾ। ਹਲੋ ਆਪੇ ਕੀ ਕਰ ਲੈ ਇਦਾਂ ਹੀ ਆਪਣੀ ਜ਼ੁਬਾਨ ਤੇ ਦੰਦੀ ਵੱਢ ਲੈਂਦਾ। ਇਹ ਬਾਲਾ ਸਾਹਿਬ ਦਾ ਨਾਂ ਅਲੀ ਕਿਰਦ ਤਾਂ ਨਹੀਂ ਕਿਤੇ ਹੈ, ਲੇਕਿਨ ਅਲੀ ਅਲੀ ਕਿਰਦ ਕਿਰਦ ਜਿਹੜਾ ਆਇਆ ਕਰਦਾ ਉਹ ਵਕੀਲ ਬਾਬਾ ਜਿਹੜਾ ਅਲੀ ਅਹਿਮਦ ਕੁਰਦ। ਇੱਕ ਗੱਲ ਦੱਸੋ, ਤੁਹਾਨੂੰ ਹੁਣ ਮੌਕਾ ਮਿਲਿਆ, ਅੱਲਾ ਨੇ ਰਿਸਪੈਕਟ ਇੱਜ਼ਤ ਦਿੱਤੀ ਪੂਰੀ ਦੁਨੀਆ 'ਚ, ਤੁਸੀਂ ਕੋਈ ਇੱਕ ਕੰਮ ਜਿਹੜਾ ਪੂਰੀ ਕੌਮ ਲਈ ਕਰਕੇ ਵਿਖਾਓ। ਮੈਂ ਆ ਜਿਹੜਾ ਕਰਨ ਡਿਆ ਭਾਈ ਨੇ ਸਭ ਤੋਂ ਕੀਮਤੀ ਕੰਮ ਆ ਹਾਂ ਕਿ ਮੈਂ ਉਹਨਾਂ ਦਾ ਡਾਟਾ ਜ਼ਾਇਆ ਕਰ ਦੇਣਾ, ਘੰਟਾ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦਾ, ਉਹਨਾਂ ਨੂੰ ਇਹਦੇ ਪਾਸੇ ਲਾਇਆ। ਵਾਹ 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 ਵਾਹ, ਇਸ ਤੋਂ ਵੱਡੀ ਕੀ ਖਿਦਮਤ ਇਸ ਹੋ ਤੋਂ ਵੱਡੀ ਸਕਦੀ। ਮੈਂ ਕੀ ਖਿਦਮਤ, ਉਹ ਜਿਹੜੇ ਵਿਚਾਰੇ ਬਾਹਰ ਬੈਠੇ ਨੇ, ਤੈਨੂੰ ਪਤਾ ਉੱਥੇ ਕੀ ਹਾਲ ਹੁੰਦਾ ਫਰੀਦ? ਤੂੰ ਸਾਊਦੀ ਅਰਬ ਰਿਹਾ, ਤੂੰ ਗਟਰ ਸਾਫ਼ ਕੀਤੇ ਨੇ। ਓ ਯਾਰ ਮੈਂ ਇੱਕ ਗੱਲ ਕਰ ਬੈਠਾ, ਉਹ ਇੱਕ ਗੱਲ ਕਰ ਬੈਠਾ ਨਹੀਂ, ਕਹਿ ਮੈਂ ਇੱਕ ਵਾਰੀ ਗਟਰ ਸਾਫ਼ ਕਰ ਬੈਠਾ, ਇਹ ਕਹਿ, ਗੱਲ ਕਰ ਬੈਠਾ ਨਹੀਂ। ਯਾਦ ਕਰ ਜਦੋਂ ਤੇਰੇ ਨਾਲ ਦਾ ਜਿਹੜਾ ਪੈਪ ਪਾਈ ਜਾ ਰਿਹਾ ਸੀ, ਤੂੰ ਹੋਰ ਲਿਆਈ ਜਾ ਰਿਹਾ ਸੀ, ਤੇ ਬਾਅਦ ਪਤਾ ਲੱਗਾ ਪਿਛਲੀ ਕੰਨ ਤਾਂ ਨਹੀਂ ਬਾਹਰ ਜਾ ਰਹੇ। ਸਾਨੂੰ ਸਾਰਾ ਕੁਝ ਯਾਦ ਆ। ਨਹੀਂ ਤਾਂ ਹੋਦੀ ਤਾਂ ਕੀ ਇਦਾਂ ਦੇ ਬਿਲ ਕਲਿੰਟਨ ਨੇ ਵੀ ਬੜੇ ਗੱਟਰ ਸਾਫ਼ ਕੀਤੇ, ਇਦਾਂ ਦੇ ਡੋਨਾਲਡ ਟਰੰਪ ਨੇ ਕੀਤੇ। ਅੱਛਾ ਮੇਰੀ ਗੱਲ ਸੁਣ ਨਾ, ਮੇਰੀ ਗੱਲ ਸੁਣ। ਗੱਲ ਇਹ ਹੈ ਕਿ ਸਰ ਇਹ ਪਾਕਿਸਤਾਨ आम गल्ला ने, बच्चे बच्चे पता ये हमारी शान है, हमारी आन है, हमारा पाकिस्तान हमारी जान है, हम पाकिस्तान के बगैर कुछ ये सारे किसी बच्चे पूछ लो रटिया हो। ठीक है, मैं बरीक गल तेन कर लगा कि पाकिस्तान ही सारा कुछ है। कैसी ਵਾਹ ਰੇ ਵਾਹ, ਵੱਡੀ ਗੱਲ ਸਾਜੀ ਵਾਕਈ ਵੱਡੀ ਗੱਲ। ਕੋਈ ਲੈਣ ਕੋਈ ਨਹੀਂ ਸੀ ਯਾਰ ਕਹਿੰਦੇ ਨਹੀਂ ਗੱਲ ਕਰ ਲਗੇ ਕਿ ਪਾਕਿਸਤਾਨੀ ਉਹ ਕੌਣ ਲੋਗਾ ਸੀ ਯਾਰ, ਤੂੰ ਸਮਝੇ ਨਾ ਬਰੀਕ ਗੱਲ ਸੀ, ਪਾਕਿਸਤਾਨ ਸਭ ਕੁਝ ਹੈ। ਕਦੀ ਕਿਤੇ ਦੇਖਿਆ ਇਹ ਪੂਰੀ ਦੁਨੀਆ 'ਚ ਕਿਸੇ ਮੁਲਕਾਂ ਦੀਆਂ ਕੰਧਾਂ ਦੇ ਉੱਤੇ ਲਿਖਿਆ ਆਮਲ ਨਜੂਮੀ ਬਾਵਾ ਬੰਗਾਲੀ ਫਲਾਣਾ। ਅੱਛਾ ਦੇਖ ਮੇਰੀ ਗੱਲ ਸੁਣ, एडी बसुरी कंध लग रही होंदी ना, रंग ते अगले पेंट करके अगले थोड़ा अपना लिख देते, तेनू की तकलीफ? ਹਾਂ ਸੋਹਣੀ ਹੋ ਜਾਂਦੀ ਉਹ ਭਰਾਵਾ ਪੂਰੀ ਉਹ ਪੜ ਕੇ ਪਤਾ ਨਹੀਂ ਕਿਹੜੇ ਕਿਹੜੇ ਜਾ ਕੇ ਉੱਥੋਂ ਇਲਾਜ ਕਰਾ ਲੈਂਦੇ, ਤੈਨੂੰ ਕੀ ਤਕਲੀਫ ਆ? ਉਹ ਯਾਰ ਉਹ ਏਦਾਂ 95% ਲੋਕਾਂ ਨੂੰ ਨਮਰਦ ਕਰਾਰ ਦੇ ਦਿੱਤਾ ਇਹਨਾਂ ਨੇ, ਲੋਕਾਂ ਨੇ। ਉਹ ਯਾਰ ਇਹ ਕੌਣ ਲੋਕ ਆ ਸੀ? ਫਰੀਦ ਸਾਹਿਬ ਸਕੂਲ ਦੀ ਕੰਧ ਜਿਹੜੀ ਹੈ ਨਾ, ਉਹ 10 ਫੁੱਟ ਦੀ ਹੁੰਦੀ ਹੈ ਤੇ 10 ਫੁੱਟ ਦੇ ਵੱਡਾ ਕਰਕੇ ਲਿਖਿਆ ਤੂੰ ਹੁੰਦਾ। ਪੂਰੇ ਅਮਰੀਕਾ ਚ, ਆਸਟ੍ਰੇਲੀਆ ਚ, ਨਿਊਜ਼ੀਲੈਂਡ ਚ, न्यूयॉर्क दुनिया के किसी कान ते लिखा दिखा दे, वो देखो कुत्ता पेशाब कर रहा है, जो कहना ਨਹੀਂ ਲੱਭਣ। स्क्रिप्ट सिर्फ पाकिस्तान दा। ਮੈਂ ਉਹੀ ਸਾਈ ਦੱਸਣ ਲੱਗਾ ਸੀ, ਸਕੂਲ ਦੀ ਕੰਧ ਹੁੰਦੀ 10 ਫੁੱਟ ਦੀ ਤੇ 10 ਫੁੱਟ ਤੇ ਲਿਖਿਆ ਹੁੰਦਾ ਦੀਵਾਰ ਪਰ ਲਿਖਣਾ ਮਨਾ ਹੈ, ਵੱਡਾ ਕਰਕੇ। ਆਹੋ ਵੀ ਹੁਣ ਤੁਸੀਂ ਤਾਂ ਲਿਖਿਆ ਇਸ ਦੁੱਖੋਂ ਜਾ ਰਿਹਾ ਮਿੱਠੇ, ਇਸ ਵਜ੍ਹਾ ਤੋਂ ਜਾ ਰਿਹਾ। ਉੱਥੇ ਵੀ ਬੱਸਾਂ ਚੱਲਦੀਆਂ ਨੇ ਨਾ, ਉੱਥੇ ਵੀ ਵੱਡੀਆਂ ਬੱਸਾਂ ਚੱਲਦੀਆਂ ਨੇ, ਡਾਈਵੋ ਟੈਪ ਚੱਲਦੀਆਂ ਨੇ, ਕਿਤੇ ਪਿੱਛੇ ਲਿਖਿਆ ਮੈਨੂੰ ਵਹਾ ਦੇ ਕਿ ਖੈਰ ਮੁਰਸ਼ਦ ਦੀ। ਹਾਂ ਦਿਖਾ ਦੇ ਕਿਤੇ ਇਹ ਇੱਥੇ ਦੀਆਂ ਬਾਰਾਂ ਨੇ, ਸਾਡਾ ਕਲਚਰ ਆ, ਇਹੀ ਹੁਸਨ ਆ ਕਿ ਤੁਰਦੇ ਫਿਰਦੇ ਵੀ ਦੁਆਵਾਂ। ਤੂੰ ਲੰਘ ਜਾ ਸਾਡੀ ਖੈਰ, ਲਾ ਤੂੰ ਮੈਨੂੰ ਕਿਤੇ ਲਿਖ ਇੰਗਲਿਸ਼ ਚ ਵੀ ਵਹਾ ਦੇ ਕਿ ਯੂ ਗੋ ਆਈ ਓਕੇ, ਆਈ ਐਮ ਓਕੇ, ਤੂੰ ਮੈਨੂੰ ਲਿਖ ਦਿਖਾ ਦੇ। ਨਹੀਂ ਉਸਤਾਦ ਜੀ, ਕੀ ਪਾਕਿਸਤਾਨ ਅਜੀਬ ਦਲੀਲ ਆ ਕਿ ਤੁਸੀਂ ਇੱਕ ਆਪਣੀ ਯਾਨੀ ਗਲਤ ਜੀ ਹਰਕਤ ਨੂੰ ਤੁਸੀਂ ਕਹੋ ਕਿ ਇਹ ਸਾਡੀ ਕਲਚਰ ਆ, ਸਾਡਾ ਕਲਚਰ ਹੈ। ਇੱਥੇ ਦੀ ਖੂਬਸੂਰਤੀ ਹੈ ਵੇ, ਸਵੇਰ ਤੋਂ ਸ਼ਾਮ ਤੱਕ ਇਹੋ ਜਿਹੇ ਰੰਗ ਬਰੰਗੇ ਕੰਮ ਹੁੰਦੇ। ਤੂੰ ਉੱਥੇ ਜਾ ਕੇ ਸ਼ੁਰੂ ਕਰ ਰਿਹਾ, ਤੂੰ ਬੱਸ ਲੈ ਕੇ ਉਹਦੇ ਪਿੱਛੇ ਲਿਖਾ ਲੈ ਕਿ ਪੈਸੇਂਜਰ ਫਾਈਂਡ ਯੈਸ অর ਨੋਟ ਬਟ ਸਪੀਡ 190। ਹਾਂ ਸੌਰੀ ਲੱਭੇ ਨੂੰ ਲੱਭੇ ਸਪੀਡ 190 ਪੈਸੇਂਜਰ find is yes or not। ਯਾਰ ਪੈਸੇਂਜਰ ਔਨ ਸਿਕਿਉਰਿਟੀ ਹਿਸ ਲਗੇਜ, हाँ ਵੀ ਆਪਣੇ ਸਮਾਨ ਆਪਣੇ ਸਮਾਨ ਕੀ ਹਿਫਾਜ਼ਤ ਕਰੇ। is on ਕਦਮ is shared। ਰੱਖ ਪੈਰ ਤੇ ਚੱਲ ਜਾ। ਇਸ ਔਨ ਕਦਮ ਇਹ ਕਿਤੇ ਲਿਖਿਆ ਲੱਭਦਾ? ਹਾਰਨ ਗਿਵ ਐਂਡ ਵੇ ਟੇਕ ਵੇ। हाँ is friend ਡੰਗਣੇ ਵਾਲੇ, ਉਹ ਕਿਤੇ ਲੱਭੂ? ਯਾਰ ਸੱਪਾ ਵਰਗੇ यार सब पार गए इन्हें उठे जाके भी बस पा के इंग्लिश च सारा कुछ लगा लेना। ਇਹੀ ਕੁਝ ਸਾਰਾ ਸਰ ਪੂਰੀ ਦੁਨੀਆ 'ਚ ਆਪਣੇ ਆਪਣੇ ਜੁਮਲੇ ਹੁੰਦੇ ਨੇ, ਇਹਨਾਂ ਦੀ ਕੋਈ ਵੱਡੀ ਗੱਲ ਨਹੀਂ। ਮੈਂ ਮੁਲਕ ਕਿਉਂ ਛੱਡਣਾ? ਸਿਰਫ ਇਸ ਵਜ੍ਹਾ ਤੋਂ ਕਿ ਅਸੀਂ ਆਪਣੀਆਂ ਬਦ ਅਖਲਾਕੀਆਂ ਤੇ ਪਰਦੇ ਪਾਉਣ ਲਈ ਇਸ ਕਿਸਮ ਦੀਆਂ ਦਲੀਲਾਂ ਰੱਖੀਆਂ।
ਕਿ ਜੀ ਪੂਰਾ ਮੁਲਕ ਖਰਾਬ ਆ, ਉਹ ਨਹੀਂ ਠੀਕ ਹੁੰਦਾ, ਅਸੀਂ ਕੀ ਕਰ ਲਈਏ, ਮਤਲਬ ਅਸੀਂ ਆਪਣੇ ਆਪ ਨੂੰ ਠੀਕ ਨਹੀਂ ਕਰ ਸਕਦੇ, ਇਹਦਾ ਮਤਲਬ ਅਸੀਂ ਸਾਰੇ ਖਰਾਬ ਆ। ਅਸੀਂ 15 ਸਾਲਾਂ ਚ प्रेयर ऑफ मदर, एयर ऑफ पैराडाइज। माँ के दुआ जन्नत की हुआ क्या है? सही कह on the same time is pray, otherwise is head hitting। ਵੇਲੇ ਦੀ ਨਮਾਜ਼ ਕੋ ਵੇਲੇ ਦੀ ਟੱਕਰਾਂ। ਓਏ ਯਾਰ ਬੱਸ ਦੇ ਪਿੱਛੇ ਵਾਲਾ ਦੱਸ, ਤੁਸੀਂ ਕਿਹੜਾ ਦੱਸਿਆ? ਮੈਂ ਬੱਸ ਦੇ ਪਿੱਛੇ ਵਾਲਾ, ਮਾਂ ਦੀ ਦੁਆ ਜੰਨਤ ਦੀ ਦੁਆ ਬੱਸਾਂ ਦੇ ਪਿੱਛੇ ਲਿਖਿਆ ਹੁੰਦਾ। ਉਹ ਨਹੀਂ ਨਹੀਂ ਯਾਰ, लिख लेना बर्निंग पीपल गॉड गिव यू टू, जलने वाले खुदा तुझे भी दे। ਹਾਂ ਨਹੀਂ ਬਰਨਿੰਗ ਪੀਪਲ ਫੇਸ ਬਲੈਕ। ਸਾਜੀ ਫਰੀਦ ਨੂੰ ਕਿਸੇ ਨੇ ਵਾਅਦਾ ਕੀਤਾ ਬਾਹਰ ਬੁਲਾਉਣ ਦਾ, ਉਹ ਤਾਂ ਕਰਕੇ ਤਕਰੀਰਾਂ ਤਕਰੂਰਾਂ ਕਰਨਾ, ਸ਼ੋਅ ਤੋਂ ਬਾਅਦ ਵੀਜ਼ਾ ਲੱਗ ਜਾਣਾ। ਉਹ ਨਹੀਂ ਮਿੱਠੇ ਵਾਦਾ ਨਹੀਂ, ਮੈਂ ਆਪਣਾ ਆਪ ਸਾਰਾ ਕੁਝ ਵੇਚ ਵਟਾ ਕੇ ਹਰ ਸ਼ਾਇਦ ਦੁਨੀਆ ਦੇ ਤੋਂ ਖਤਮ ਕਰਕੇ ਆਪਣਾ ਇੱਥੋਂ ਸਾਰਾ ਸਿਸਟਮ ਮੈਂ ਕੀ ਕਰਾਂ ਯਾਰ, ਕਿੱਥੇ ਜਾਵਾਂ ਆਪਣੇ ਬੱਚੇ ਲੈ ਕੇ। हर्षा बेचती ਮੈਨੂੰ ਇਹਨਾਂ ਪਤਾ ਤੂੰ ਬੱਚੇ ਨੂੰ 16 ਕਰਾ ਕੇ ਜਾਏਗਾ ਬਾਹਰਲੇ ਮੁਲਕ, ਉਦਾਂ ਨਹੀਂ ਤੂੰ ਜਾਂਦਾ। ਉਹ ਯਾਰ ਬੱਚੇ ਦੇ ਕਿੱਥੇ ਬਾਹਰ ਜਾਣ ਵਾਲੇ ਯਾਰ, ਬੱਚੇ ਦੇ ਨਾਲ 1 ਘੰਟਾ ਨਹੀਂ ਉੱਥੇ ਕੱਢਣਾ, ਉਹਨਾਂ ਨੇ ਬੋਰ ਹੋ ਜਾਣਾ, ਹਾਂ ਇਹਨੇ ਆਪ ਬੋਰ ਹੋ ਜਾਣਾ। ਉੱਥੇ ਬੰਡੀ ਦੀਆਂ ਚੀਜ਼ਾਂ ਹੀ ਨਹੀਂ ਹੋਣੀਆਂ। ਇਹ ਸਾਥੀਆਂ ਤੋਂ ਪਲਿਆ, ਚਲੀਸਿਆਂ ਤੋਂ ਪਲਿਆ, ਉੱਥੇ ਨਹੀਂ ਹੈ ਸਾਰਾ system। ਉੱਥੇ ਇਹਨੇ ਉੱਥੇ ਵੀ ਸ਼ੁਰੂ ਕਰ ਲੈਣਾ ਵਾ, ਇਹਨੇ ਉੱਥੇ ਟਾਫੀਆਂ ਰੱਖ ਕੇ ਵਾ ਲੈਣੇ, ਗਰਨੋ ਬੋਏਓ ਫ੍ਰੀ ਮਿਚਲਸ ਟੇਕ ਦਿਸ ਲੈ ਗਰਨੋ ਬੋਏਓ चीज मंडी दी ले। ਪਰੇਸ਼ਾਨ ਹੋ ਗਿਆ ਸਤਾਜੀ, ਤੁਹਾਡੀ ਆਵਾਜ਼ ਸੁਣ ਕੇ ਨਾ ਪਰੇਸ਼ਾਨ ਹੋ ਗਿਆ। परेशान होना ही है ना ये उत्थे- यार। नाना पाटेकर साहब ने एक जुमला किया, इन्होंने सारा दिन दीवार के साथ बैठ के दारू पीता फिर कहता है हिंदुस्तान तरक्की नहीं करता। साडे पाकिस्तान च है मसला। ਯਾਰ ਤੂੰ ਦੱਸ ਉੱਥੇ ਐਲਾਨ ਕਿਦਾਂ ਹੋਏਗਾ ਇੰਗਲਿਸ਼ ਕਿ ਬੱਚਾ ਗਵਾਚਾ, ਜਿਹਦਾ ਮਸਜਿਦ ਹੁੰਦਾ ਹਜ਼ਰਾਤ गाइस वन ਕੀ ਕਹਿੰਦੇ ਨੇ, अटेंशन प्लीज। वन चाइल्ड अटेंशन प्लीज, ਹਾਂ एक जरूरी ऐलान सुनिए, इम्पोर्टेंट मैसेज। मैसेज। हाँ, One child who wear black dress, he cannot। एक बच्चा गुम हो गया है। lost a one child हाँ, lost one child and he can and his अदर dark blue dress short कच्चा, half pant कच्चा and he is telling his father and 35% pant कच्चा he can explain his name Kashi। who found, please bring at the दस्तगीर करियाना स्टोर। ਲੇਕਿਨ ਸਾਜੀ ਇੱਕ ਗੱਲ ਆ, ਮੈਂ ਜਦੋਂ ਚਲੇ ਜਾਵਾਂਗਾ ਨਾ ਮੈਨੂੰ ਯਾਦ ਆਣਗੇ ਇਸ ਗਲੀਆਂ, ਇਹਨਾਂ ਦੇ ਇੱਟਾਂ ਰੋੜੇ ਕੱਟੇ ਮਿੱਟੀ, ਮੈਨੂੰ ਮੈਂ ਮਿਸ ਜ਼ਰੂਰ ਕਰਾਂਗਾ। लेकिन जी तू जरूर करेगा, तू जानते ही करेगा। ਮੈਂ ਲੇਕਿਨ ਇੱਕ ਗੱਲ ਜਾਂਦਿਆਂ ਕਹਿ ਕੇ ਜਾਵਾਂਗਾ ਕਿ ਮੁਲਕ ਦੇ ਵਾਸੀਓ, ਆਪਣੀ ਤਕਦੀਰ ਬਦਲਣ ਲਈ ਆਪਣੇ ਆਪਣੇ ਘਰਾਂ ਚੋਂ ਬਾਹਰ ਨਿਕਲੋ ਔਰ ਜਾਂਚ ਕਰੋ और अपने अपने वीजे और अपने अपने वीजे लवाओ। ਹਾਂਜੀ बेटा ਅਸੀਂ ਇੱਥੇ ਹੀ- ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਤੂੰ ਅੱਜ ਗੱਲਾਂ ਕਰਨ ਦੇ, ਕੱਲ ਨੂੰ ਤੂੰ ਰੋ ਰੋ ਕੇ ਉੱਤੇ ਕਹਿ ਦੇਣਾ ਅੱਜ ਆਟੇ ਦੀ ਵਾਰੀ ਮੇਰੀ ਨਹੀਂ ਹੈ। ਉਹ ਇੱਕ ਬੜੀ ਅੱਛੀ ਸੇਜ ਆ, ਕਹਿੰਦੇ ਧੋਖਾ ਉਹ ਹੀ ਨਹੀਂ ਦਿੰਦਾ ਜਿਹਨੂੰ ਮੌਕਾ ਨਹੀਂ ਮਿਲਦਾ। ਗੱਲ ਇਹ ਕਿ ਇੱਥੋਂ ਹਰ ਬੰਦਾ ਹੀ ਜਾਣਾ ਚਾਹੁੰਦਾ, ਨਹੀਂ, ਜਿਹਦੇ ਨਹੀਂ, ਕੋਲ ਵੀਜ਼ਾ ਨਹੀਂ ਨਾ ਨਹੀਂ, ਉਹ ਬੰਦਾ ਕਹੇਗਾ ਨਹੀਂ ਜੀ ਮੈਂ ਤੇ ਉਹ ਪਾਕਿਸਤਾਨ। ਹਾਂਜੀ, ਜਿਹਨੂੰ ਵੀਜ਼ਾ ਲੱਭ ਜਾਣਾ ਨਾ, ਭਾਵੇਂ ਨਾ ਤੁਸੀਂ ਆ ਮੂੰਹ ਤੇ ਹੱਥ ਕਸਵੇਂ ਕੋਈ ਬੰਦਾ ਤੁਸੀਂ ਐਸਾ ਵਿਖਾ ਦਿਓ। ਨਹੀਂ 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 ਇਹ ਗਲਤ ਗੱਲ ਆ। ਬੜੇ ਬੰਦੇ ਨੇ ਜਿਨ੍ਹਾਂ ਕੋਲ ਪੈਸਾ ਵੀ ਆ, ਵੀਜ਼ਾ ਵੀ ਲਵਾ ਸਕਦੇ। ਸਾਰਾ ਉਹਨਾਂ ਦੇ ਇੱਥੇ ਬਿਜ਼ਨੈਸਿਸ ਨੇ ਨਾ। ਹਾਂ, ਤੇ ਇੱਕ ਦਿਨ ਲਈ ਵੀ ਨਹੀਂ ਨਾ ਜਾਂਦੇ, ਨਹੀਂ ਜਾਂਦੇ। ਸਾਰਾ ਉਹਨਾਂ ਇੱਥੇ এনवायरमेंट ਅੱਛਾ ਬਣਾਇਆ ਵਾ। ਤੁਸੀਂ ਕਿੰਨਾ ਲੋਕਾਂ ਫਰੀਦ ਨਾ ਐਵੇਂ ਧੱਕੇ ਨਾ ਨਾ ਧੱਕੇ ਨਾ ਤੂੰ ਜਾ ਫਰੀਦ, ਅਸੀਂ ਤੈਨੂੰ ਆਪ ਚੜਾ ਕੇ ਆਵਾਂਗੇ। ਮਿੱਠੇ ਮੈਨੂੰ ਯਾਦ ਆਏਗਾ ਤੂੰ ਅੱਲਾਹ ਤੇਰੀ ਜ਼ਿੰਦਗੀ ਕਰੇ। ਇੱਕ ਦਿਨ ਮੈਨੂੰ ਯਾਦ ਸਾਡਾ ਇੱਕ ਇੱਕ ਸਾਹ ਪਾ ਸਾਡਾ। ਹਾਂ ਸਹੀ ਗੱਲ, ਜੀਣਾ ਮਰਨਾ ਸਾਡਾ। ਤੂੰ ਕੀ ਕਿਹਾ ਹੁਣ? ਮੈਨੂੰ ਯਾਦ ਆਇਆ ਯਾਦ ਆਏਗਾ। ਕੱਲਾ ਯਾਦ ਹੀ ਨਾ ਕਰੀ, ਬੁਲਾਈ ਵੀ ਜਾਂ ਤਾਂ ਵੀਜ਼ਾ ਭੇਜੇ ਨਾ ਫੇਰ ਕਿੱਥੇ ਬੁਲਾਵਾ ਬਾਹਰ। ਆ ਗੱਦਾਰੇ ਵਤਨ। ਹੁਣ ਦੇਖਣਾ ਜਿਨੇ ਬਾਹਰ ਬੈਠੇ ਨੇ, ਇੱਕ ਮਿਸਾਲ ਆ, ਜਿਸ ਤਰ੍ਹਾਂ ਤੂੰ ਜਾ ਰਿਹਾ ਉਹ ਇਸ ਤਰ੍ਹਾਂ ਨਹੀਂ ਗਏ, ਉਹ ਹਾਲਾਤ ਮਜਬੂਰਨ, ਔਰ ਅੱਜ ਵੀ ਇਸ ਆਸ ਚ ਨੇ ਕਿ ਯਾਰ ਅਸੀਂ ਵਤਨ ਵਾਪਸ ਆਈਏ। ਹਾਏ ਹਾਏ ਸਮਝ ਆਈ? ਅੱਜ ਵੀ ਇਸ ਆਸ ਚ ਨੇ ਕਿ ਅਸੀਂ ਵਤਨ ਵਾਪਸ ਆਈਏ। ਤੂੰ ਤੇ ਜਾ ਰਿਹਾ ਇਰਾਦਾ ਤਨ, ਉਹਨਾਂ ਕੋ ਐਸ਼ੋ ਇਸ਼ਰਤ ਦੁਨੀਆ ਜਾਣ ਦਾ ਸਾਰਾ ਕੁਝ ਡਾਲਰ, ਇਹਦੇ ਬਾਵਜੂਦ ਉਹ ਸਮਝਦੇ ਨੇ ਕਿ ਪਾਕਿਸਤਾਨ ਦਾ ਅਗਰ ਇੱਕ ਥਰਡ ਮਤਲਬ ਇੱਕ ਲੋ ਫੈਮਿਲੀ ਦਾ ਵੀ ਇੱਕ ਬੰਦਾ ਨਾ ਸਾਡੇ ਨਾਲੋਂ ਜ਼ਿਆਦਾ ਅਮੀਰ ਆ, ਉਹ ਇਹ ਸਮਝਦੇ ਨੇ। ਸਹੀ ਗੱਲ, ਕਿਉਂਕਿ ਆਪਣੇ ਘਰ ਮੌਜੂਦ। ਯੈਸ,
ਸਰ ਪੈਸਾ ਨਥਿੰਗ ਇੰਪੋਰਟੈਂਟ, ਨਥਿੰਗ ਇੰਪੋਰਟੈਂਟ। ਯੈਸ। ਉਹਨਾਂ ਦੇ ਰਿਸ਼ਤੇ ਨਹੀਂ ਗਏ, ਬੜੇ ਬੜੇ ਐਸੇ ਸਰ ਇਦਾਂ ਜੇ ਬੰਦੇ ਬੈਠੇ ਨੇ, ਸਕੀ ਮਾਂ, ਸਕਾ ਭਰਾ, ਸਕਾ ਬਾਪ ਫੌਤ ਹੋਇਆ, ਜਨਾਜ਼ੇ ਤੱਕ ਨਹੀਂ ਆ ਸਕੇ, ਨਹੀਂ ਆ ਸਕਦੇ। ਐਸੇ ਵੀ ਬੰਦੇ ਹੈਗੇ ਨੇ। ਸਹੀ ਬਾਤ। ਕਿਸ ਤਰ੍ਹਾਂ ਉਹ ਟਾਈਮ ਲੰਘਦਾ ਹੋ, ਜਿਹਨੂੰ ਪਤਾ ਹੋ ਕਿ ਇਸ ਟਾਈਮ ਮੇਰੇ ਪਿਓ ਦਾ ਜਨਾਜ਼ਾ ਚੁੱਕਿਆ ਜਾ ਰਿਹਾ, ਹਾਏ ਹਾਏ। ਔਰ ਉਹ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਕਾਲ 'ਚ ਦੇਖ ਰਿਹਾ, ਉਹ ਕੀ ਬੀਤਦੀ ਹੋਏਗੀ ਉਹਦੇ ਤੇ। ਬੜੀ ਹਿੰਮਤ। ਸਰ ਜੀ ਇਦਾਂ ਦੇ ਬੇਸ਼ ਉਹਨੂੰ ਪੁੱਛ ਮੁਲਕ ਕੀ ਆ, ਉਹਨੂੰ ਪੁੱਛ ਗਲੀਆਂ ਮੱਲੇ ਮਿੱਟੀ ਘਟੇ ਆ ਸਾਰਾ ਕੁਝ, ਉਹਨੂੰ ਪੁੱਛ ਕੀ ਆ। ਸਹੀ ਗੱਲ। ਸਵੇਰ ਤੋਂ ਸ਼ਾਮ ਤੱਕ ਕਿੰਨੇ ਵਾਕਿਆਤ ਇਹੋ ਜਿਹੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਯਾਦ ਆਉਂਦੇ ਕਿ ਯਾਰ। ਤੈਨੂੰ ਪਤਾ ਤੁਹਾਡਾ ਟੀ ਟਾਈਮ ਆ ਜਿਹੜਾ ਤੁਹਾਡਾ ਸਾਡਾ ਸ਼ੋਅ ਆ, ਇਹ ਲੋਕ ਇਸ ਤੋਂ ਨਹੀਂ ਵੇਖਦੇ ਕਿ ਸੌਂਦੇ ਆ। 70% ਲੋਕ ਜਿਹੜੇ ਓਵਰਸੀਜ਼ ਨੇ ਇਸ ਤੋਂ ਨਹੀਂ ਵੇਖਦੇ, ਇਸ ਤੋਂ ਵੇਖਦੇ ਨੇ ਕਿ ਜਦੋਂ ਅਸੀਂ ਵੇਖ ਰਹੇ ਹੁੰਦੇ ਸਾਡੀ ਨਜ਼ਰ ਹੁੰਦੀ, ਸਾਨੂੰ ਇੰਝ ਲੱਗਦਾ ਕੁਛ ਹੱਦ ਤੱਕ ਸਾਨੂੰ ਆਪਣਾ ਕਲਚਰ, ਸਾਨੂੰ ਦੌਰ ਯਾਦ ਆ ਰਿਹਾ, ਇਹ ਇਸ ਤਰ੍ਹਾਂ ਅਪਣਾਈਅਤ ਹੈ ਇਸ ਸ਼ੋਅ ਦੀ। ਸਹੀ ਗੱਲ। ਔਰ ਦੂਜਿਆਂ ਸ਼ੋਆਂ ਦੀ ਉਹ ਕਿਉਂ ਨਹੀਂ ਕਿ ਉਹ ਇੱਕ ਸਕ੍ਰਿਪਟਡ ਔਰ ਨਾਪੇ ਤੋਲੇ ਔਰ ਲਿਖੇ ਪੜ੍ਹੇ ਹੁੰਦੇ ਆ। ਸਾਨੂੰ ਸਾਡੇ ਚ ਉਹਨਾਂ ਨੂੰ ਉਹ ਫੀਲ ਹੁੰਦੀ ਹੈ ਜਿਹੜੀ ਉਹ ਸਮਝਦੇ ਅਸੀਂ 4 ਯਾਰ ਬੈਠੇ ਹੋਏ ਇਦਾਂ ਹੀ ਓਵਰਲੈਪ ਹੋਵੇ, ਇਦਾਂ ਹੀ ਆਹੋ ਉਹਨੇ ਗੱਲ ਕੀਤੀ, ਉਹਨੇ ਕਹਾ ਤੂੰ ਠਹਿਰ ਜਾ, ਉਹਨੇ ਕਹਾ ਤੂੰ ਇਹ ਉਹਨਾਂ ਨੂੰ ਫੀਲ ਆਉਂਦਾ ਵਾ, ਉਹਨਾਂ ਨੂੰ ਅੱਛਾ ਲੱਗਦਾ। ਹਾਂਜੀ। ਲਿਹਾਜ਼ਾ ਫਰੀਦ ਸਾਹਿਬ ਟੈਨਸ਼ਨ ਕੋਈ ਨਹੀਂ ਲੈਣੀ, ਕੋਈ ਲੋੜ ਨਹੀਂ ਬਾਹਰ ਜਾਣ ਦੀ ਮੇਰੇ ਤੋਂ ਪਹਿਲੇ, ਠੀਕ ਹੈ। ਮੇਰਾ ਵੀਜ਼ਾ ਆਵੇ, ਮੈਂ ਜਾਵਾਂ, ਮੈਂ ਜਾ ਕੇ ਉਹਨਾਂ ਦਾ ਹਾਲ, ਮੈਂ ਉਹਨਾਂ ਦੀ ਹਮਦਰਦੀ ਵਾਸਤੇ ਜਾ ਰਿਹਾ, ਮੈਂ ਉਹਨਾਂ ਦਾ, ਉਹਨਾਂ ਨੇ ਮੈਂ ਕਹਿਣਾ ਮੈਂ ਆ ਦੇਖੋ ਮੈਂ ਵੀ ਤੁਹਾਡੇ ਨਾਲ ਆ, ਹਿੰਮਤ ਕਰੋ, ਇਕੱਠੇ ਵਾਪਸ ਜਾਵਾਂਗੇ। ਉਸਤਾਦ ਜੀ ਇਸ ਗੱਲ ਤੋਂ ਬਾਅਦ ਵਾਕਈ ਮੇਰੀਆਂ ਅੱਖਾਂ ਤੁਸੀਂ ਖੋਲ ਦਿੱਤੀਆਂ। ਮੈਂ ਉਸਤਾਦ ਜੀ, ਮੈਂ ਇਸ ਮਿੱਟੀ ਨਾਲ ਜਿੰਨਾ ਮੁਹੱਬਤ ਕਰਨਾ ਨਾ, ਮੈਂ ਖੁਦਾ ਦੀ ਕਸਮ ਹੈ ਕਿਸੇ ਚੀਜ਼ ਨਾਲ ਮੁਹੱਬਤ ਨਹੀਂ ਕਰਦਾ। ਸਾਰੀ ਮਿੱਟੀ ਨਾਲ ਨਹੀਂ ਕਰੀ ਦੀ, ਬਹੁਤ ਸਾਰੀ ਮਿੱਟੀ ਦੇ ਕਈਆਂ ਨੇ ਤਯੰਮਮ ਨਹੀਂ ਕੀਤਾ। ਕਰਕੇ ਪੂਰਾ ਜੀ ਨਾਜ਼ਰੀਨ, ਓਕੇ, ਅੱਲਾਹ ਹਾਫਿਜ਼ ਯਾਰ, ਓਕੇ, ਅੱਲਾਹ ਹਾਫਿਜ਼, ਚਲੋ ਚਲੋ।